वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 3 नवंबर 2022 17 मगर नानक संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਚੀਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵਸਮਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਤੋਂ ਸਰਦਾਰ ਦਲਜੀਤ ਸਿੰਘ ਬੈਨੀਪਾਲ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਿੱਖ ਸਿਧਾਂਤਾਂ ਅਤੇ ਫਲਸਫੇ ਤੇ ਪਹਿਰਾ ਦਿੰਦੇ ਆਪਣੇ ਇਸ਼ਟ ਦੀ ਰਾਖੀ ਲਈ ਕੁਰਬਾਨੀ ਕਰਨ ਲਈ ਆਪਣੇ ਆਪ ਨੂੰ ਪ੍ਰੇਰਨਾ ਚਾਹੀਦਾ ਹੈ। ਸੋ ਕੁਰਬਾਨੀ ਇਕੱਲੀ ਸ਼ਹਾਦਤ ਨਹੀਂ ਸਗੋਂ ਰੋਜ਼ਾਨਾ ਜ਼ਿੰਦਗੀ ਜਿਉਂਦਿਆਂ ਸਾਡੇ ਸਾਹਮਣੇ ਉਹ ਹਾਲਾਤ ਬਣਦੇ ਹਨ ਜਿੱਥੇ ਅਸੀਂ ਡਗਮਗਾ ਜਾਂਦੇ ਹਾਂ। ਸੋ ਸਿਆਸੀ ਪਾਵਰ ਤੋਂ ਬਿਨਾਂ ਧਰਮ ਸੁਰੱਖਿਅਤ ਨਹੀਂ ਰਹਿ ਸਕਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਬੈਨੀਪਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਦੇ ਭਾਰਤ ਪ੍ਰਤੀ ਜਿਹੜੇ ਟੇਵਰ ਨੇ ਉਹ ਬੜੇ ਤਿੱਖੇ ਹੋ ਰਹੇ ਨੇ ਔਰ ਅਮਰੀਕਾ ਤੇ ਭਾਰਤ ਵੱਲੋਂ LAC ਦੇ ਨੇੜੇ ਕੀਤੀਆਂ ਜਾ ਰਹੀਆਂ ਫੌਜੀ ਮਸ਼ਕਾਂ ਤੇ ਚੀਨ ਨੇ ਸਖਤ ਇਤਰਾਜ਼ ਜਿਹੜਾ ਉਹ ਜਤਾਇਆ ਹੈ। ਔਰ ਦੂਸਰੇ ਪਾਸੇ ਚੀਨ ਨੇ ਅਮਰੀਕਾ ਨੂੰ ਵੀ ਵਾਰਨਿੰਗ ਦਿੱਤੀ ਹੈ ਕਿ ਉਹ ਭਾਰਤ ਦੇ ਮੁੱਦੇ ਤੇ ਦਖਲ-ਅੰਦਾਜ਼ੀ ਨਾ ਕਰੇ। ਕੀ ਚੀਨ ਵੱਲੋਂ ਗਲਵਾਨ ਵੈਲੀ ਐਕਸ਼ਨ ਵਾਂਗ ਭਾਰਤ ਨੂੰ ਇੱਕ ਵਾਰ ਫਿਰ ਸਬਕ ਸਿਖਾਇਆ ਜਾਏਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰ ਦਲਜੀਤ ਸਿੰਘ ਬੈਣੀਪਾਲ ਜਿਹੜੇ ਡਿਟਰੋਇਟ ਬੇਸਡ ਨੇ ਆਲਾ ਤਾਲੀਮ ਯਾਫਤਾ ਇੰਜੀਨੀਅਰਿੰਗ ਦੇ ਫੀਲਡ 'ਚ ਨੇ ਜੀ ਔਰ ਸਾਡੇ ਨਾਲ ਆਲਮੋਸਟ 1992 ਤੋਂ ਜਦੋਂ ਪਹਿਲੀ ਵਾਰ ਪੰਥਕ ਕਮੇਟੀ ਦਾ ਗਠਨ ਹੋਇਆ ਔਰ ਪੰਥਕ ਕਮੇਟੀ ਮੈਂਬਰ ਕੈਨੇਡਾ ਤੋਂ ਜਥੇਦਾਰ ਸਤਿੰਦਰਪਾਲ ਸਿੰਘ ਮੈਂ ਔਰ ਭਾਈ ਹਰਪਾਲ ਸਿੰਘ ਚੀਮਾ ਅਸੀਂ ਸਾਰਿਆਂ ਨੇ ਡਿਟਰੋਇਟ ਟਰੈਵਲ ਕੀਤਾ। ਉਦੋਂ UK ਤੋਂ ਮੂਵ ਹੋ ਕੇ ਭਾਈ ਦਲਜੀਤ ਸਿੰਘ ਡਿਟਰੋਇਟ ਆਏ ਸਨ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਆਲਮੋਸਟ 30 ਸਾਲ ਦੀ ਸਾਂਝ ਹੈ ਔਰ ਕੌਮੀ ਤੌਰ ਦੇ ਉੱਤੇ ਪੂਰੀ ਤਰ੍ਹਾਂ ਪ੍ਰਣਾਏ ਹੋਏ ਔਰ ਨਿੱਜੀ ਤੌਰ ਦੇ ਉੱਤੇ ਵੀ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ। ਔਰ ਉਹਨਾਂ ਦੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਉਹਨਾਂ ਦੀ ਐਜੂਕੇਸ਼ਨ ਹੈ। ਉਸ ਤੋਂ ਬਾਅਦ ਉਹਨਾਂ ਨੇ ਮਾਸਟਰਸ ਔਰ ਈਵਨ PhD ਪ੍ਰੋਗਰਾਮ 'ਚ ਵੀ ਐਨਰੋਲ ਹੋਏ ਔਰ ਉਹਨਾਂ ਦੀ ਜਿਹੜੀ ਸਮਝ ਹੈ ਕਿਉਂਕਿ ਪੰਜਾਬ ਦੀ ਕੰਟਰੀ ਸਾਈਡ ਖੰਨੇ ਦੇ ਨਾਲ ਉਹਨਾਂ ਦਾ ਸੰਬੰਧ ਹੈ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਹੈ ਉਸ ਬਾਰੇ ਵੀ ਬੜੀ ਚੰਗੀ ਤਰ੍ਹਾਂ ਪਰਿਚਿਤ ਨੇ। ਬਾਹਰਲੀ ਦੁਨੀਆ ਦੇ ਵਿੱਚ ਉਹਨਾਂ ਨੇ ਜਿਹੜਾ ਹਰ ਫੀਲਡ ਦੇ ਬੰਦਿਆਂ ਦੇ ਨਾਲ ਕਿਉਂਕਿ ਜਿਸ ਫੀਲਡ 'ਚੋਂ ਨੇ ਉਹਨਾਂ ਨੂੰ ਸਿਟੀ ਦੇ ਵਿੱਚ ਆਪਣੀ ਜੌਬ ਦੌਰਾਨ ਹਰ ਕਿਸਮ ਦੇ ਨਾਲ ਉਹਨਾਂ ਨੇ ਡੀਲ ਵੀ ਕੀਤਾ ਔਰ ਉਹਨਾਂ ਦਾ ਇੰਟਰਸਟ ਇੰਟਰਨੈਸ਼ਨਲ ਪੋਲੀਟਿਕਸ 'ਚ ਵੀ ਹੁੰਦਾ ਹੈ। ਹਰ ਕਿਸਮ ਦੀ ਡਿਵੈਲਪਮੈਂਟ ਦੇ ਉੱਤੇ ਉਹ ਅੱਖ ਰੱਖਦੇ ਨੇ ਔਰ ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਜਿਹੜੀ ਅਲਟੀਮੇਟਲੀ ਵਿਜ਼ਡਮ ਹੈ ਜੇ ਅਸੀਂ ਗੱਲ ਕੱਲੀ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਜੂਝਣ ਦੀ ਨਹੀਂ ਹੈ ਜਿਹੜਾ ਜ਼ਾਹਰ ਹੈ ਜਿਹੜਾ ਫਾਈਨਲ ਸਾਡੀ ਕੋਈ ਇੱਕ ਆਪਸ਼ਨ ਹੈ ਔਰ ਉਹ
ਵਕਤ ਵੀ ਆਏਗਾ ਜਦੋਂ ਕਿ ਹਰ ਇੱਕ ਨੂੰ ਜਾ ਕੇ ਜੂਝਣਾ ਪੈ ਸਕਦਾ ਹੈ। ਔਰ ਜਿਵੇਂ ਕਿਸੇ ਨੇ ਕਿਹਾ ਸੀ ਜੀ ਅਜੇ ਤਾਂ ਇੱਕੋ ਹੀ ਆਇਆ ਦੁਬਈ ਤੋਂ ਤੇ ਉਹਨਾਂ ਨੂੰ ਵਕਤ ਪਿਆ ਹੋਇਆ ਜਦੋਂ ਸੱਚਮੁੱਚ ਇਸ ਕਿਸਮ ਦਾ ਮਾਹੌਲ ਸਿਰਜਿਆ ਗਿਆ। ਤੇ ਇਸ ਲਈ ਜਦੋਂ ਕਈ ਡਾਇਸਪੋਰਾ ਜਾਂ ਉੱਥੇ ਹੋ ਰਹੀ ਮਾਈਗ੍ਰੇਸ਼ਨ ਨੂੰ ਲੈ ਕੇ ਚਿੰਤਤ ਨੇ, ਮੈਂ ਉਸ ਨੂੰ ਅਸੈਟ ਵੀ ਸਮਝਦਾ ਕਿ ਇਹ ਜਿਹੜੀਆਂ ਮਾਈਗ੍ਰੇਸ਼ਨਸ ਹੁੰਦੀਆਂ ਨੇ ਇਹ ਟੈਂਪਰੇਰੀ ਵੀ ਹੁੰਦੀਆਂ ਨੇ ਔਰ ਇਹ ਕਈ ਵਾਰੀ ਗੇਮ ਚੇਂਜਰ ਵੀ ਹੁੰਦੀਆਂ। ਔਰ ਜਦੋਂ ਫਿਰ ਵਕਤ ਆਉਂਦਾ ਹੈ, ਉਹ ਅੱਜ ਅਸੀਂ ਯੂਕਰੇਨ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਕਿੱਥੋਂ ਕਿੱਥੋਂ ਜਾ ਕੇ ਉੱਥੇ ਲੋਕ ਖਲੋ ਰਹੇ ਨੇ। ਆਇਰਲੈਂਡ ਦੀ ਸਟਰਗਲ ਦੇ ਵੇਲੇ ਆਇਰਿਸ਼ ਲੋਕ 19th ਸੈਂਚੁਰੀ ਦੀ ਜਦੋਂ ਪੋਟੇਟੋ ਫੈਮਿਨ ਹੋਈ, ਅਕਾਲ ਪਿਆ, ਉਦੋਂ ਨਿਕਲੇ। ਲੇਕਿਨ ਜੇ ਆਇਰਲੈਂਡ ਇੱਕ ਮੁਲਕ 1930s ਤੱਕ ਬਣਦਾ ਤੇ ਬਾਹਰ ਬੈਠੇ ਡਾਇਸਪੋਰਾ ਆਇਰਿਸ਼ ਦਾ ਰੂਲ ਸੀ। ਔਰ ਅੱਜ ਵੀ ਜੇ ਨਾਰਦਰਨ ਆਇਰਲੈਂਡ ਦਾ ਫਾਈਨਲੀ ਇੱਕ ਆਨਰੇਬਲ ਸਮਝੌਤਾ ਬ੍ਰਿਟਿਸ਼ ਹਕੂਮਤ ਨਾਲ ਹੁੰਦਾ ਹੈ ਤੇ ਉਹਦੇ 'ਚ ਵੀ ਅਮਰੀਕਾ 'ਚ ਬੈਠੇ ਹਰ ਆਇਰਿਸ਼ ਦਾ ਰੂਲ ਸੀ। ਪ੍ਰੈਜ਼ੀਡੈਂਟ ਕਲਿੰਟਨ ਦੇ ਪੀਰੀਅਡ 'ਚ ਸੇਂਟ ਪੈਟਰਿਕ ਡੇ ਦੇ ਮੌਕੇ ਉਹਨਾਂ ਦੀ, ਔਰ ਉਹਨਾਂ ਨੇ ਆਪਣੀ ਹਥਿਆਰਬੰਦ ਸੰਘਰਸ਼ ਵੀ IRA ਦੇ ਥੱਲੇ ਜਾਰੀ ਰੱਖਿਆ। ਆਪਣਾ ਉਹਨਾਂ ਨੇ ਪੋਲੀਟੀਕਲ ਵਿੰਗ ਵੀ ਸ਼ਿਨ ਫੇਨ ਬਣਾਇਆ ਔਰ ਜਿਹੜੀ ਉਹਨਾਂ ਦੀ ਹਮਾਇਤ ਜਾਂ ਉਹਨਾਂ ਦੀ ਲੌਬੀ ਸੀ, ਬ੍ਰਿਟਿਸ਼ਰਸ ਤੋਂ ਕੋਈ ਕੰਸੈਸ਼ਨ ਲੈਣਾ ਸੌਖਾ ਨਹੀਂ ਸੀ, ਉਹਦੇ 'ਚ ਡਾਇਸਪੋਰਾ ਆਇਰਿਸ਼ ਨੇ ਹੀ ਰੋਲ ਅਦਾ ਕੀਤਾ। ਇਸੇ ਤਰ੍ਹਾਂ ਈਵਨ ਅਰਮੀਨੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ 100 ਸਾਲ ਪਹਿਲਾਂ ਵਾਪਰੀ ਨਸਲਕੁਸ਼ੀ ਨੂੰ ਨਾ ਸਿਰਫ ਰੈਕਗਨਾਈਜ਼ ਕਰਵਾਇਆ ਗਿਆ, ਅਰਮੀਨੀਆ ਉਹਨਾਂ ਦੀ ਯਕੀਨੀ ਸਟਰੋਂਗ ਲੌਬੀ ਹੈ, ਉਹ ਅਮਰੀਕਾ ਹੋਏ, ਯੂਰਪ ਹੋਏ, ਅਰਮੀਨੀਆ ਮੁਲਕ ਵੀ ਹੈ ਆਪਣੇ ਆਪ ਦੇ ਵਿੱਚ। ਔਰ ਕਿਵੇਂ ਈਵਨ ਸੋਵੀਅਤ ਪ੍ਰਭਾਵ ਦੇ ਵੇਲੇ ਸੋਵੀਅਤ ਯੂਨੀਅਨ 'ਚ ਜਾਂ ਰਸ਼ੀਆ ਦੇ ਵਿੱਚ ਜਿਹੜੀ ਅਰਮੀਨੀਅਨਸ ਦੀ ਪਰਸੀਕਿਊਸ਼ਨ ਹੁੰਦੀ ਸੀ ਉਸ ਦੇ ਉੱਤੇ ਵੀ ਕਿਵੇਂ ਸਟਰੋਂਗ ਐਕਟੀਵਿਟੀ ਰਹੀ। ਸੋ ਮੈਂ ਇਹ ਸਮਝਦਾ ਵੀ ਅੱਜ ਖਾਸ ਤੌਰ ਤੇ ਜਦੋਂ ਅਸੀਂ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਸਮਝਦੇ ਹਾਂ ਤੇ ਇਸ ਦੇ ਨਾਲ ਨਾਲ ਇਸ ਕਨਸੈਪਟ ਨੇ ਵੀ ਜਦੋਂ ਇਜ਼ਰਾਈਲ ਹੋਣ ਦੇ ਵਿੱਚ ਆਉਂਦਾ ਹੈ ਤੇ ਮੇਨ ਆਰਗੂਮੈਂਟ ਹੀ ਉਹਨਾਂ ਦਾ ਜਿਸ ਦੇ ਉੱਤੇ ਹਾਲਾਂ ਉਹਨਾਂ ਨੇ 19ਵੀਂ ਸਦੀ ਦੇ ਐਂਡ ਦੇ ਵਿੱਚ ਆਪਣੀ ਜ਼ਾਓਨਿਸਟ ਮੂਵਮੈਂਟ ਦੇ ਥੱਲੇ ਐਕਟੀਵਿਟੀ ਸ਼ੁਰੂ ਕਰ ਦਿੱਤੀ ਸੀ। 20th ਸੈਂਚੁਰੀ ਬਿਗਨਿੰਗ ਤੱਕ ਪਹੁੰਚਦੇ ਆ ਉਹਨਾਂ ਨੇ ਜਿਹੜੀ ਮਾਈਗ੍ਰੇਸ਼ਨ ਹੈ ਈਸਟਰਨ ਯੂਰਪ ਚੋਂ, ਰਸ਼ੀਆ ਚੋਂ, ਦੂਜੇ ਤੀਜੇ ਉਹ ਫਲਸਤੀਨ ਜਿਹੜਾ ਉਸ ਵੇਲੇ ਅਜੇ ਆਟੋਮਨ ਐਮਪਾਇਰ ਦੇ ਥੱਲੇ ਹੀ ਸੀ ਉਸ ਦੇ ਵਿੱਚ ਉਹਦੀ ਸ਼ੁਰੂਆਤ ਕਰ ਦਿੱਤੀ ਸੀ। ਫਿਰ ਜਦੋਂ ਤੱਕ ਫਸਟ ਵਰਲਡ ਵਾਰ ਸ਼ੁਰੂ ਹੁੰਦੀ ਹੈ ਉਦੋਂ ਉਹਨਾਂ ਦੇ ਜਿਹੜੇ ਬੈਠੇ ਇਨਫਲੂਐਂਸ਼ੀਅਲ ਲੋਕ ਸੀ UK ਦੇ ਵਿੱਚ, ਉਹਨਾਂ ਨੇ ਜਿਹੜੀ ਇਨਫਲੂਐਂਸ ਕੀਤਾ ਉਸ ਵੇਲੇ ਦੇ ਫੋਰਨ ਸੈਕਟਰੀ ਨੂੰ ਔਰ ਬੈਲਫਰੈਡ ਡੈਕਲੇਰੇਸ਼ਨ ਨਿਕਲੀ ਜਿਹਦੇ ਵਿੱਚ ਵੇਅਰ ਐਜ਼ ਕਰਕੇ ਯਹੂਦੀਆਂ ਦੇ ਹੋਮਲੈਂਡ ਦੀ ਗੱਲ ਕੀਤੀ ਗਈ ਸੀ। ਹਾਲਾਂ ਬ੍ਰਿਟਿਸ਼ਰਸ ਤਾਂ ਫਲਸਤੀਨ ਦੇ ਵਿੱਚ ਉਸ ਕਿਸਮ ਦਾ ਸੈਟਅਪ ਜਿਹਦੇ 'ਚ ਡੋਮੀਨੈਂਸ ਫਲਸਤੀਨੀਆਂ ਦੀ ਹੋਏ ਕਿਉਂਕਿ ਮੈਜੋਰਿਟੀ ਤਾਂ ਉਹਨਾਂ ਦੀ ਸੀ, ਜਿਹੜੀ ਬਾਅਦ ਦੇ ਵਿੱਚ ਉਹਨਾਂ ਨੂੰ ਕੱਢਣਾ ਸ਼ੁਰੂ ਕੀਤਾ ਇਹ ਤਾਂ ਇਜ਼ਰਾਈਲ ਦੀ ਅਨਫੇਅਰ ਨੀਤੀ ਸੀ। ਲੇਕਿਨ ਪਹਿਲੀ ਸਟੇਜ ਤੋਂ ਇਹੀ ਸੋਚਦੇ ਸੀ ਕਿ ਯਹੂਦੀ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਕਿਤੇ ਵੀ ਮਾਨ ਸਨਮਾਨ ਨਹੀਂ ਹੈ, ਇਹਨਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ, ਉਹਨਾਂ ਨੂੰ ਜਿਹੜਾ ਉੱਥੇ ਇੱਕ ਥਾਂ ਮਿਲੇ ਤਾਂ ਕਿ ਉਹ ਇੱਕ ਬਰਾਬਰ ਦੇ ਸ਼ਹਿਰੀ ਵਾਂਗ ਰਹਿ ਸਕਣ। ਔਰ ਫਿਰ ਕਿਵੇਂ ਉਹਨਾਂ ਨੇ ਉੱਥੇ ਹਗਨਾ ਆਪਣੀ ਦਹਿਸ਼ਤਗਰਦ ਜਥੇਬੰਦੀ ਜਿਹਨੇ ਫਿਰ ਬਾਅਦ ਦੇ ਵਿੱਚ ਜਦੋਂ ਇਜ਼ਰਾਈਲ ਦੀ ਡੈਕਲੇਰੇਸ਼ਨ ਹੁੰਦੀ ਹੈ ਕਿ ਫਲਸਤੀਨ ਨੂੰ 2 ਹਿੱਸਿਆਂ 'ਚ ਵੰਡਿਆ ਜਾਏ ਕਿਉਂਕਿ ਬ੍ਰਿਟਿਸ਼ ਜਿਹੜੇ ਨੇ ਉਹ ਹੈਲਪਲੈਸ ਹੋ ਗਏ ਸੀ, ਉੱਥੇ ਬ੍ਰਿਟਿਸ਼ ਦੇ ਖਿਲਾਫ ਵੀ ਉਹ ਹੋਏ ਔਰ ਬ੍ਰਿਟਨ ਜਿਹੜਾ ਉਹ ਦੋਵੇਂ ਪਾਸੇ ਤੁਸੀਂ ਲੰਬਾ ਵਕਤ ਨਹੀਂ ਖੇਡ ਸਕਦੇ, ਉਹ ਯਹੂਦੀਆਂ ਦੇ ਨਾਲ ਵੀ ਪੂਰੀ ਹਮਦਰਦੀ ਔਰ ਉਸ ਕਿਸਮ ਦਾ ਕਰ ਰਹੇ ਸੀ, ਦੂਸਰੇ ਪਾਸੇ ਮੈਜੋਰਿਟੀ ਦਾ ਮੁਲਕ ਤਾਂ ਫਲਸਤੀਨੀਆਂ ਦਾ ਸੀ, ਤੁਸੀਂ ਉਹਨਾਂ ਨੂੰ ਥੋੜੀ ਬੇਕਾਰ ਕਰ ਸਕਦੇ। ਉਹ UN ਦੇ ਸਿਰ ਪਾ ਦਿੱਤਾ ਉਹਨਾਂ ਨੇ ਜੀ, ਤੁਸੀਂ ਉਹਨੇ ਡਿਵਾਈਡ ਕਰ ਦਿੱਤਾ ਔਰ ਫਿਰ ਜਿਹੜਾ ਜੋ ਵੀ ਉੱਥੇ ਹੋਇਆ। ਔਰ ਇਸ ਸਾਰੇ ਨੂੰ ਮੈਂ ਤਾਂ ਇਸ ਨੂੰ ਇਹ ਨਹੀਂ ਕਿ ਜੋ ਕੁਛ ਇਜ਼ਰਾਈਲ ਅੱਜ ਫਲਸਤੀਨੀਆਂ ਨਾਲ ਕਰ ਰਿਹਾ ਹੈ ਜਾਂ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਫਲਸਤੀਨੀਆਂ ਨੂੰ ਆਪਣੇ ਘਰ ਦੇ ਵਿੱਚ ਬੇਵਤਨੇ ਕਰ ਦਿੱਤਾ ਹੈ ਔਰ ਕਿੰਨੇ ਮਿਲੀਅਨ ਜਿਹੜੇ ਨੇ ਉਹ ਰਿਫਿਊਜੀ ਬਣ ਕੇ ਬੈਠੇ ਨੇ, ਅਸੀਂ ਉਹਨੂੰ ਹਮੇਸ਼ਾ ਕੰਡੈਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ 2 ਨੇਸ਼ਨ ਥਿਊਰੀ, ਇੰਡੀਪੈਂਡੈਂਟ ਸੋਵਰਨ ਫਲਸਤੀਨ ਜਿਹਦੀ ਸੀ ਤੱਕ ਐਕਸੈਸ ਹੋਏ ਫੁੱਲ ਫਲੈਜਡ ਔਰ ਜਿਹੜੇ ਉਹਨਾਂ ਦੇ ਵੈਸਟ ਬੈਂਕ, ਗਾਜ਼ਾ ਔਰ ਜਿਹੜੇ ਉਹਨਾਂ ਦੇ ਉੱਥੋਂ ਕੱਢੇ ਗਏ ਲੋਕ ਨੇ ਦੇ ਸ਼ੁੱਡ ਹੈਵ ਦਾ ਰਾਈਟ ਟੂ ਰਿਟਰਨ ਟੂ देयर ਹੋਮਸ ਔਰ ਉਸ ਦੇ ਥੱਲੇ ਹੀ ਅਲਟੀਮੇਟਲੀ ਪਰਮਾਨੈਂਟ ਪੀਸ ਹੋਏਗੀ। ਅਦਰਵਾਈਜ਼ ਫਲਸਤੀਨੀ ਭਾਵੇਂ ਪਿਛਲੇ 70 ਸਾਲ ਤੋਂ ਜਿਹੜੇ ਨੇ ਉਹ ਸਫ਼ਰ ਕਰ ਰਹੇ ਨੇ, 1950 ਤੋਂ ਹੀ ਹਿਜਰਤ ਸ਼ੁਰੂ ਹੋਈ। ਲੇਕਿਨ ਜਦੋਂ ਮੈਂ ਇਜ਼ਰਾਈਲ ਨੂੰ ਵੀ ਕੋਟ ਕਰਦਾ ਤੇ ਇਹ ਇੱਕ ਐਜ਼ ਏ ਪ੍ਰੈਸੀਡੈਂਟ ਹੈ
ਕਿ ਡਾਇਸਪੋਰਾ ਕਮਿਊਨਿਟੀਜ਼ ਕਿਵੇਂ ਇਨਫਲੂਐਂਸ਼ੀਅਲ ਹੁੰਦੀਆਂ ਨੇ ਔਰ ਕਿਵੇਂ ਰਾਈਟ ਟਾਈਮ ਦੇ ਉੱਤੇ ਜਾਂ ਜਦੋਂ ਕਿਤੇ ਜਿਓ ਪੋਲਿਟਿਕਸ ਬਦਲਦੀ ਹੈ। ਜੇ ਆਟੋਮਨ ਐਮਪਾਇਰ ਨਾ ਫਸਟ ਵਰਲਡ ਵਾਰ ਨਾ ਹੁੰਦੀ ਤੇ ਆਟੋਮਨ ਐਮਪਾਇਰ ਨਾ ਟੁੱਟਦਾ ਔਰ ਜਿਹੜਾ 600 ਸਾਲ ਤੋਂ ਮਿਡਲ ਈਸਟ ਉਹਨਾਂ ਦੇ ਕਬਜ਼ੇ 'ਚ ਸੀ ਉਹਨਾਂ 'ਚੋਂ ਨਾ ਨਿਕਲਦਾ। ਸੋ ਇਹ ਹਾਲਾਤ ਬਣਦੇ ਨੇ ਹੌਲੀ 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 ਔਰ ਉਹਦੇ 'ਚੋਂ ਹੀ ਜਿਹੜੀਆਂ ਕਈ ਵਾਰ ਡਿਪਰਾਈਵਡ ਕੌਮਾਂ ਜਾਂ ਕਬੀਲੇ ਜਿਹੜੇ ਰੁਲ ਜਾਂਦੇ ਨੇ, ਕਈ ਰੁਲੇ ਹੋਏ ਨੇ। ਹੁਣ ਕੁਰਦਾਂ ਦੀ ਆਬਾਦੀ ਵੀ ਆਲਮੋਸਟ ਉਨੀ ਕੀ ਹੈ ਜਿੰਨੀ ਸਿੱਖਾਂ ਦੀ ਹੈ, ਜਿੰਨੀ ਯੂਕਰੇਨੀਅਨਸ ਦੀ। ਔਰ ਕੁਰਦਾਂ ਦਾ ਇੱਕ ਪਾਵਰਫੁਲ ਇਤਿਹਾਸ ਰਿਹਾ। ਉਹ ਮੁਗਲੀਆ ਨੇ ਜਿਹੜੀਆਂ ਵੀ ਇਸਲਾਮਿਕ ਪਾਵਰਸ ਰਾਈਜ਼ ਕਰਦੀਆਂ ਰਹੀਆਂ ਉਹਦੇ 'ਚ ਕੁਰਦ ਸੋਲਜਰਸ ਦਾ ਵੱਡਾ ਰੋਲ ਰਿਹਾ। ਔਰ ਈਵਨ ਕਿੰਗ ਰਿਚਰਡਸ ਨੂੰ ਡਿਫੀਟ ਕਰਨ ਵਾਲਾ ਸਲਾਦੀਨ ਜਿਹੜਾ ਇਸਲਾਮਿਕ ਹਿਸਟਰੀ ਦਾ ਇੱਕ ਵੱਡਾ ਹੀਰੋ ਹੈ ਉਹ ਵੀ ਕੁਰਦ ਸੀ। ਲੇਕਿਨ ਅਨਫੋਰਚੂਨੇਟਲੀ ਅਸੀਂ ਫਸਟ ਵਰਲਡ ਵਾਰ ਤੋਂ ਬਾਅਦ ਜਿਹੜਾ ਕਲੋਨੀਅਲ ਮੈਪ ਮੇਕਿੰਗ ਵਿਦ ਦਾ ਨੌਚ ਆਫ ਦਾ ਪੈਨ ਦੇਖਦੇ ਹਾਂ, ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ ਦੀਆਂ ਚੇਂਜਸ ਔਰ ਫਿਰ ਉਹਦੇ 'ਚ ਕੁਰਦ ਜਿਹੜੇ ਨੇ ਉਹ 4-5 ਮੁਲਕਾਂ ਦੇ ਵਿੱਚ ਵੰਡੀ ਗਈ। ਉਹਨਾਂ ਦੀ ਪਾਪੂਲੇਸ਼ਨ ਇੱਕ ਨਾਰਦਰਨ ਇਰਾਕ ਦੇ ਵਿੱਚ ਵੱਡਾ ਹਿੱਸਾ ਹੈ। ਕਿੰਨੇ ਮਿਲੀਅਨ ਜਿਹੜੇ ਨੇ ਤੁਰਕੀ ਦੇ ਵਿੱਚ, ਟਰਕੀ 'ਚ ਜਿੱਥੇ ਉਹ ਸਫ਼ਰ ਕਰਦੇ ਨੇ, ਪੂਰੀ ਤਰ੍ਹਾਂ ਆਪਣੀ ਲੈਂਗੁਏਜ ਵੀ ਨਹੀਂ ਸੀ ਬੋਲ ਸਕਦੇ। ਸੀਰੀਆ ਦੇ ਵਿੱਚ ਫਸੇ ਹੋਏ ਨੇ, ਈਰਾਨ ਦੇ ਵਿੱਚ ਫਸੇ ਹੋਏ ਨੇ। ਹੁਣ ਇਹੀ ਜਿਹੜੇ ਨੇ ਜੇ ਕੋਈ ਇਸ ਕਿਸਮ ਦੀ ਫੇਰ, ਕਿਉਂਕਿ ਕਲੋਨੀਅਲ ਪਾਵਰਸ ਨੇ ਤਾਂ ਆਪਣੇ ਹਿੱਤ ਦੇਖੇ ਨੇ, ਉਹਨਾਂ ਨੇ ਲੋਕਾਂ ਨੂੰ ਲੋਕਾਂ ਨਾਲੋਂ ਤੋੜਿਆ। ਜਿਸ ਕਿਸਮ ਦਾ ਉਹਨਾਂ ਨੇ ਆਪਣਾ ਮੁਫਾਦ ਦੇਖਿਆ, ਲਾਈਨ ਇੱਧਰ ਵਾਈ ਉੱਧਰ ਵਾਈ। ਲੇਕਿਨ ਅਲਟੀਮੇਟਲੀ ਹਾਲਾਤ ਕੁਛ ਬਣ ਜਾਂਦੇ ਨੇ ਵਕਤ ਦੇ ਨਾਲ, ਜਿੱਥੇ ਕਿ ਔਰ ਜਿਓ ਪੋਲਿਟਿਕਸ ਔਰ ਸਾਡਾ ਕਿਉਂਕਿ ਪਹਿਲਾ ਟੌਪਿਕ ਵੀ ਇਹਦੇ ਨਾਲ ਹੀ ਸੰਬੰਧਿਤ ਹੈ, ਇਸ ਲਈ ਜਿਹੜਾ ਇਸ਼ੂ ਵੀਰ ਦਲਜੀਤ ਸਿੰਘ ਬੈਣੀਪਾਲ ਹੋਰਾਂ ਨੇ ਜਿਹੜਾ ਕਿਹਾ ਉਹ ਅਹਿਮੀਅਤ ਰੱਖਦਾ ਹੈ ਕਿ ਅਸੀਂ ਡੇ ਟੂ ਡੇ ਲਾਈਫ 'ਚ ਵੀ ਆਪਣੀਆਂ ਸਿੱਖੀ ਵੈਲਿਊਜ਼ ਨਾਲ ਜੁੜਨਾ ਤਾਂ ਕਿ ਸਾਡੇ ਅੰਦਰ ਉਹ ਮਜ਼ਬੂਤੀ ਹੋਏ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਸਾਡੇ ਸਿੱਖੀ ਜੀਵਨ ਦੀ ਖੁਸ਼ਬੂ ਹੋਏ। ਲੇਕਿਨ ਸਾਡਾ ਆਪਣੇ ਫਾਦਰਲੈਂਡ, ਆਪਣੀ ਮਦਰਲੈਂਡ ਦੇ ਨਾਲ, ਆਪਣੀ ਗੁਰੂਆਂ ਦੀ ਵਿਰਸਾਈ ਧਰਤੀ ਦੇ ਨਾਲ ਸਾਡੀ ਮੁਹੱਬਤ ਜਿਹੜੀ ਕਿ ਰੋਜ਼ਾਨਾ, ਕਿਉਂਕਿ ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ ਉਹ ਅਰਦਾਸ ਕਰੇਗਾ ਅਕਾਲ ਪੁਰਖ ਦੇ ਅੱਗੇ, ਰੱਬ ਦੇ ਅੱਗੇ। ਤੇ ਜੇ ਅਕਾਲ ਪੁਰਖ ਤੋਂ ਮੰਗਦਾ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਤੇ ਉਹ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਮੰਗਦਾ ਹੈ ਕਿ ਮੈਂ ਉਸ ਧਰਤੀ ਦੇ ਉੱਤੇ ਗੁਰੂਆਂ ਦੀ ਵਿਰਸਾਈ ਧਰਤੀ, ਉਸ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਇੱਕ ਵਾਰ ਮੈਨੂੰ ਫਿਰ ਜਿਹੜਾ ਉਹ ਇਸ਼ਨਾਨ ਔਰ ਦਰਸ਼ਨ ਦਾ ਮੌਕਾ ਮਿਲੇ, ਤੇ ਉਹ ਕਦੇ ਵੀ ਪੰਜਾਬ ਨਾਲੋਂ ਟੁੱਟ ਨਹੀਂ। ਔਰ ਇਹੀ ਕਾਰਨ ਹੈ ਕਿ ਜਿਹੜੀ ਸਿੱਖਾਂ ਦੀ ਆਪਣੀ ਧਰਤੀ ਦੇ ਲਈ ਮੁਹੱਬਤ ਹੈ, ਉਸ ਬਾਰੇ ਹੀ ਅਕਸਰ ਜਿਹੜੇ ਕੁਛ ਜਦੋਂ ਕਹਿਣਗੇ ਗੈਰ ਸਿੱਖ ਵੀ, ਉਹ ਕਹਿਣਗੇ ਕਿ you can take a Sikh out of Punjab but can't take Punjab out of a Sikh। ਇਹ ਹਕੀਕਤ ਹੈ ਕਿਉਂਕਿ ਸਾਡੇ ਲਈ ਉਹ ਧਰਤੀ ਜਿਹੜੀ ਆ ਉਹ ਮੁਕੱਦਸ ਧਰਤੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਇਹ ਕਹਿੰਦੇ ਆ ਕਿ ਭਾਈ ਸਾਡਾ ਮੱਕਾ, ਸਾਡਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਤੇ ਉਹ ਧਰਤੀ ਸਾਡੇ ਲਈ ਸਾਡੀ ਮੁਕੱਦਸ ਧਰਤੀ ਹੈ ਕਿਉਂਕਿ ਉਸ ਥਾਂ ਤੋਂ ਇਸ ਧਰਮ ਦੀ ਸ਼ੁਰੂਆਤ ਹੁੰਦੀ ਹੈ। ਸਾਡੇ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਜੋਤੀ ਜੋਤ ਸਮਾਉਂਦੇ ਨੇ। ਸੋ ਇਹ ਸਾਰੇ ਦੇ ਚੱਲਦੇ ਆ ਦੁਨੀਆ ਦੇ ਵਿੱਚ ਅੱਜ ਜਿਵੇਂ ਅਸੀਂ ਜਦੋਂ ਵਰਲਡ ਸਿੱਖ ਪਾਰਲੀਮੈਂਟ ਦੀ ਸਾਰੀ 2 ਦਿਨਾਂ ਕਾਰਵਾਈ ਦੇ ਉੱਤੇ ਲਿਖਿਆ, ਸਾਨੂੰ ਬਹੁਤ ਸਾਰੇ ਮੈਸੇजेस ਆਏ। ਸਾਡੇ ਇੱਕ ਵੀਰ ਜਿਹੜੇ ਤਨਵੀਰ ਹੁਸੈਨ, ਉਹਨਾਂ ਨੇ ਲਿਖਿਆ ਕਿ ਵਰਲਡ ਮੈਪਸ ਵਿਲ ਸੂਨ ਸ਼ੋ ਏ ਗ੍ਰੇਟ ਕੰਟਰੀ ਪੰਜਾਬ ਖਾਲਿਸਤਾਨ। ਹੁਣ ਕਿਉਂਕਿ ਇਹ ਅਲਟੀਮੇਟਲੀ ਜਿਉਂ-ਜਿਉਂ ਤੁਸੀਂ ਚੇਂਜਸ ਦੇਖਦੇ ਹੋ, ਥਾਟ ਜਾਂਦਾ ਹੈ, ਥਾਟ ਫਿਰ ਜਿਹੜਾ ਉਹਦਾ ਇੱਕ ਸਿਨਰਜੈਸਿਕ ਇਫੈਕਟ ਹੁੰਦਾ ਹੈ, ਇੱਕ ਤੋਂ ਬਾਅਦ ਇੱਕ ਫੈਲਦਾ ਹੈ। ਔਰ ਮੈਂ ਹੁਣ ਸੋਸ਼ਲ ਮੀਡੀਆ ਤੇ ਦੇਖ ਰਿਹਾ ਇੰਨੇ ਉਹਨਾਂ ਨੇ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ ਆਪਣੇ ਏਜੰਟ ਖਾਸ ਤੌਰ ਤੇ ਲੇਡੀਜ਼ ਛੱਡੀਆਂ। ਇੱਕ ਤਾਂ ਸਿਰਕਟੀ ਮਨਵੀਰ ਕੌਰ ਦੇ ਨਾਂ ਤੇ ਉਹ ਕਦੇ ਇੱਕ ਦਾ ਇੰਟਰਵਿਊ ਕਰਦੇ, ਉਹ ਸਭ ਉਹਨਾਂ ਜਿਹੜੇ ਪੰਥਕ ਐਕਟੀਵਿਟੀ ਦੇ ਵਿੱਚ ਕੋਈ ਦੋਖੀ ਰੋਲ ਅਦਾ ਕਰ ਰਹੇ ਨੇ ਉਹਨਾਂ ਕੋਲ ਜਾ ਕੇ ਉਸ ਕਿਸਮ ਦੇ ਇੰਟਰਵਿਊ ਕਰਦੀ ਹੈ। ਅੱਜ ਹੀ ਮੈਂ ਯੂਕੇ ਦੇ ਹਵਾਲੇ ਨਾਲ ਇੱਕ ਹਿੰਦੂ ਲੇਡੀ ਜਿਹੜੀ ਇੱਕ ਹੋਰ ਇਸ ਕਿਸਮ ਦੇ ਸਿਰਕਟੇ ਕੋਈ ਗੁਰਨਾਮ ਸਿੰਘ ਕੇ ਕੌਣ ਉਹਨੂੰ ਇੰਟਰਵਿਊ ਕਰ ਰਹੀ ਹੈ ਕਿ ਜੀ ਦੇਖੋ ਉਹ ਵੀ ਅੱਗੋਂ ਕਰ ਰਿਹਾ ਕਿ ਜੀ ਦੇਖੋ ਤਾਂ ਹਿੰਦੂਆਂ 'ਚ ਇੱਕ ਮੁੰਡਾ ਸਿੱਖ ਬਣਾਉਂਦੇ ਸੀ, ਮੈਂ ਫਲਾਣੀ ਥਾਂ ਗਿਆ, ਢਿਮਕੀ ਗਿਆ, ਇਹ ਕਿਵੇਂ ਭਰਾ ਨੂੰ ਮਾਰਨਗੇ,
ਔਰ ਇਹ ਉਹ ਫਿਰ ਕਹਿੰਦਾ ਜੀ ਮੈਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸਾਊਥ ਹਾਲ ਨਗਰ ਕੀਰਤਨ ਤੇ ਗਿਆ, ਉੱਥੇ ਖਾਲਿਸਤਾਨ ਦੇ ਬੈਨਰ ਔਰ ਦੂਜੇ ਚੁੱਕੇ ਹੋਏ ਸੀ। ਇਹ ਕਿਸ ਕਿਸਮ ਦਾ, ਉਹਦੇ ਤਾਂ ਗੁਰੂ ਨਾਨਕ ਦੀਆਂ ਤੁਕਾਂ ਲਿਖੀਆਂ ਹੋਣੀਆਂ ਚਾਹੀਦੀਆਂ ਸੀ। ਤੇ ਉਹ ਵੀ ਅੱਗੋਂ ਲੇਡੀ ਕਹਿ ਰਹੀ ਹੈ ਦੇਖੋ ਜੀ ਇਹ ਮੋਦੀ ਦਾ ਵਿਰੋਧ ਕਰ ਰਹੇ ਨੇ, ਜਿਸ ਮੋਦੀ ਨੇ ਉਹਨਾਂ ਸਿੱਖਾਂ ਨੂੰ ਜਿਹੜੇ ਕੱਢ ਕੇ ਲਿਆਂਦਾ ਅਫਗਾਨਿਸਤਾਨ ਚੋਂ, ਨਹੀਂ ਤਾਂ ਉਹਨਾਂ ਨੇ ਮਾਰ ਦੇਣਾ ਸੀ, ਮੋਦੀ ਦੇ ਡਰ ਕਰਕੇ ਹੀ ਨਹੀਂ ਮਾਰਿਆ ਕਿਉਂਕਿ ਇੰਡੀਆ ਉਹਨਾਂ ਨੂੰ ਫੂਡ ਔਰ ਦੂਜਾ ਦੇ ਰਿਹਾ ਸੀ ਤਾਲਿਬਾਨ ਨੂੰ, ਔਰ ਗੁਰੂ ਗ੍ਰੰਥ ਸਾਹਿਬ ਉੱਥੋਂ ਕੱਢਿਆ, ਔਰ ਇਹ ਉਹਦੇ ਖਿਲਾਫ ਹੀ ਜਿਹੜੇ ਨੇ ਉਹ ਗੱਲਾਂ ਕਰ ਰਹੇ ਨੇ। ਮੋਦੀ ਤੋਂ ਵੱਧ ਕੇ ਵਧੀਆ ਸਿੱਖਾਂ ਲਈ ਕੌਣ ਸਕਦਾ। ਸੋ ਮਤਲਬ ਇਹ ਹੈ ਕਿ ਜੇ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਡਾਇਸਪੋਰਾ ਸਿੱਖ ਕਿਵੇਂ ਇੱਕ ਇੰਚ ਬਾਈ ਇੰਚ ਆਪਣੇ ਨਿਸ਼ਾਨੇ ਵੱਲ ਵੱਧ ਰਹੇ ਨੇ, ਔਰ ਉਹਦੇ 'ਚ ਅਸੀਂ ਆਪਣਾ ਜਲਵਾ ਵੀ ਦਿਖਾ ਰਹੇ ਹਾਂ। ਔਰ ਜਿਵੇਂ ਨਾਰਵਿਚ ਕਨੈਟੀਕਟ ਦੀ ਅਸੀਂ ਘਟਨਾ ਪਿਛਲੇ ਪਿੱਛੇ ਜ਼ਿਕਰ ਕੀਤਾ ਸੀ ਕਿ ਕਿਵੇਂ ਇੰਡੀਅਨ ਐਮਬੈਸੀਆਂ ਨੇ ਆਪਣੇ ਟੁਚਿਆਂ ਰਾਹੀਂ ਇੱਕ ਵੱਡਾ ਟਰੱਕ ਜਿਹਦੇ ਤੇ ਵੱਡੇ ਵੱਡੇ ਪਲੈਕੇਟ ਟਾਈਪ ਲੱਗੇ ਹੋਏ ਸੀ, ਜਿਹੜਾ ਉਹਨਾਂ ਨੇ ਸ਼ਹਿਰ ਦੇ ਵਿੱਚ ਘੁਮਾਇਆ, ਜਿਹੜਾ ਸਿੱਖਾਂ ਔਰ ਪਾਕਿਸਤਾਨ ਦੇ ਲਈ ਨਫ਼ਰਤ ਭਰਿਆ ਉਹਦੇ ਰਾਹੀਂ ਮੈਸੇਜ ਸੀ, ਜਿਵੇਂ ਦਹਿਸ਼ਤਗਰਦ ਉਹਨਾਂ ਨੂੰ ਬਣਾਉਣ ਦੀ ਲਾਈਨ। ਔਰ ਉਸ ਦੇ ਵਿੱਚ ਖਾਸ ਤੌਰ ਤੇ ਨਾਰਵਿਚ ਦਾ ਮੇਅਰ ਜਿਹਨੇ ਖਾਲਿਸਤਾਨ ਡੈਕਲੇਰੇਸ਼ਨ ਨੂੰ ਐਂਡੋਰਸ ਕੀਤਾ ਹੋਇਆ, ਉਸ ਨੂੰ ਵਾਰਨ ਕੀਤਾ ਹੋਇਆ ਸੀ ਕਿ ਤੂੰ ਜਿਹੜਾ ਇਵੇਂ ਨਾ ਕਰ, ਉਵੇਂ ਕਰ, ਸ਼ਹਿਰ ਦੀ ਗਰੀਬੀ ਦੂਰ ਕਰ ਤੂੰ ਇਹ। ਔਰ ਉਹਨਾਂ ਸਾਰੇ ਸਿੱਖ ਮੂਵਮੈਂਟ ਨੂੰ ਖਾਲਿਸਤਾਨ ਦੇ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ, ਆਈਸਿਸ ਜਿਹੜੀ ਹੈ ਉਹਦੇ ਨਾਲ ISI ਨਾਲ ਜੋੜਨ ਦੀ ਲਾਈਨ। ਸੋ ਮੈਂ ਸਮਝਦਾ ਜਿੱਥੇ ਐਕਟੀਵਿਟੀ ਹੁੰਦੀ ਹੈ ਫੌਰਨ ਜਿਹੜਾ ਲੋਕਲ ਸਿੱਖਾਂ ਨੇ, ਸਵਰਨਜੀਤ ਸਿੰਘ ਹੋਰਾਂ ਨੇ, ਬਾਕੀ ਲੋਕਲ ਉਹਨਾਂ ਨੇ ਇਸ ਦਾ ਜਿਹੜਾ ਨੋਟਿਸ ਲਿਆ, FBI ਨੂੰ ਨੋਟੀਫਾਈ ਕੀਤਾ, ਲੋਕਲ ਪੁਲਿਸ ਕੋਲ ਜਿਹੜੀ ਹੈ ਉਹ ਕੰਪਲੇਨ ਕੀਤੀ। ਨਤੀਜੇ ਦੇ ਤੌਰ ਤੇ ਹੁਣ ਈਵਨ ਮੇਨ ਸਟ੍ਰੀਮ MSNBC ਔਰ ਦੂਸਰੇ ਮੀਡੀਆ ਨੇ ਵੀ ਇਸ ਸਟੋਰੀ ਨੂੰ ਕਵਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਸਿੱਖਾਂ ਦੇ ਖਿਲਾਫ ਨਫ਼ਰਤ ਔਰ ਹੇਟ ਕ੍ਰਾਈਮ ਹੋਣ ਦਾ ਡਰ ਹੈ। ਔਰ ਦੂਸਰਾ ਪਾਕਿਸਤਾਨੀ ਵੀ ਇੱਕ ਜਿਹੜਾ ਸ਼ਾਪਕੀਪਰ ਉੱਥੇ ਹੈ, ਸਟੋਰ ਕੀਪਰ, ਉਹ ਵੀ ਬਿਆਨ ਦੇ ਰਿਹਾ ਕਿ ਭਾਈ ਅਸੀਂ ਤਾਂ ਪਹਿਲਾਂ ਹੀ ਜਿਹੜਾ ਕੱਲ ਨੂੰ ਕੋਈ ਵੀ ਇਸ ਕਿਸਮ ਦਾ ਹੇਟ ਸੋ ਮਤਲਬ ਇਹ ਤਰੀਕਾ ਹੈ। ਹੁਣ ਇਹ ਉਹਨਾਂ ਦਾ ਇੱਕ ਪਾਇਲਟ ਪ੍ਰੋਜੈਕਟ ਸੀ ਕਿ ਉਹਨਾਂ ਨੇ ਇੱਕ ਸ਼ਹਿਰ ਦੇ ਵਿੱਚ ਇਸ ਕਿਸਮ ਦਾ ਕਰਕੇ, ਕਿਉਂਕਿ ਅਮਰੀਕਾ ਕੈਨੇਡਾ 'ਚ ਜਿਸ ਕਿਸਮ ਦਾ ਪ੍ਰਭਾਵ ਖਾਲਿਸਤਾਨੀ ਲਹਿਰ ਦਾ ਹੈ ਇਸ ਵੇਲੇ, ਉਹਨੂੰ ਡਿਮਨਾਈਜ਼ ਕਰਨ ਲਈ ਔਰ ਗਲੀਆਂ ਕੁੱਚਿਆਂ 'ਚ ਲੜਾਈ ਦੇ ਲਈ ਉਹ ਮਾਹੌਲ ਬਣਾ ਰਹੇ ਸੀ। ਪਰ ਇੱਕਦਮ ਔਨ ਦਾ ਡਿਫੈਂਸਿਵ ਹੋ ਗਏ ਹੋਣਗੇ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਤਾਂ FBI ਲੈਵਲ ਤੋਂ ਲੈ ਕੇ, ਜਦੋਂ FBI ਇਨਵੋਲਵ ਹੁੰਦੀ ਹੈ, ਫੈਡਰਲ ਹੈ, ਫਿਰ ਤਾਂ ਈਵਨ ਸਟੇਟ ਪੁਲਿਸ ਨੂੰ ਵੀ ਜਿਹੜਾ ਕੋਈ ਚੀਜ਼ FBI ਕੋਲ ਚਲੀ ਜਾਂਦੀ ਹੈ, ਸਟੇਟ ਪੁਲਿਸ ਉਸ ਤੋਂ ਬੜੀ ਜਿਹੜੀ ਹੈ ਉਸ ਇਹ ਤਾਂ ਇੱਕ ਤਾਂ ਕੋਆਪਰੇਟ ਕਰਨਾ ਹੁੰਦਾ ਉਹਨਾਂ ਨੂੰ, ਹੁੰਦਾ ਉਹ ਡਿਫਰੈਂਟ। ਫਿਰ ਜਿਹੜਾ ਕ੍ਰਾਈਮ ਵੀ ਹੈ ਜਾਂ ਈਵਨ ਜਿਹੜਾ ਹੇਟ ਕ੍ਰਾਈਮ ਹੈ ਉਹ ਫੈਡਰਲ ਕ੍ਰਾਈਮ ਹੈ। ਸੋ ਇਸ ਸਾਰੇ ਦੇ ਥੱਲੇ ਮੈਂ ਸਮਝਦਾ ਵੀ ਇਹ ਰਿਸਪੌਂਸ ਹੈ, ਬਜਾਏ ਕਿ ਅਸੀਂ ਹਰ ਇਸ਼ੂ ਦੇ ਉੱਤੇ ਰਿਐਕਟਿਵ ਅਪਰੋਚ ਰੱਖੀਏ। ਇਹ ਹੈ ਵੀ ਇਹਨਾਂ ਨੂੰ ਵਟੋ ਵਟ ਪਾਓ। ਇਹ ਝੂਠੇ ਲੋਕ ਔਰ ਨਫ਼ਰਤ ਨਾਲ ਭਰੇ ਹੋਏ ਕਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਦਾਰਿਆਂ 'ਚ ਵੜੇ ਹੋਏ ਨੇ, ਕਿਸ ਕਿਸਮ ਦਾ ਇਹ ਜਿਹੜਾ ਮਾਹੌਲ ਸਿਰਜ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਤਬਦੀਲੀਆਂ ਬੇਸ਼ੱਕ ਸਾਡੇ ਲਈ ਕਈ ਵਾਰੀ ਇਹ ਹਾਰਡ ਵੀ ਹੋਏਗਾ ਕਿਉਂਕਿ ਅਨਫੋਰਚੂਨੇਟਲੀ ਇਸ ਦੁਨੀਆ ਦੀ ਹੋਈ ਨਵੀਂ ਪੋਲਰਾਈਜੇਸ਼ਨ ਦੇ ਵਿੱਚ ਅਮਰੀਕਾ ਔਰ ਰੂਸ, ਅਮਰੀਕਾ ਔਰ ਚਾਈਨਾ ਪੋਲ ਅਪਾਰਟ ਖੜੇ ਨੇ। ਚਾਈਨਾ ਔਰ ਰਸ਼ੀਆ ਇੱਕ ਬਲੌਕ 'ਚ ਨੇ ਔਰ ਅਮਰੀਕਾ ਔਰ ਇੰਡੀਆ ਜਿਹੜੇ ਨੇ ਉਹ ਜ਼ਾਹਰ ਹੈ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਦੇ ਨਾਂ ਥੱਲੇ ਇੰਡੀਆ ਦਾ ਮੋਢਾ ਵਰਤ ਕੇ ਅਮਰੀਕਾ ਜਿਹੜਾ ਹੈ ਉਸ ਦੀ ਆਪਣੀ ਪੋਲਿਟਿਕਸ ਹੈ, ਅਮਰੀਕਨ ਇੰਟਰਸਟ ਆਪਣੇ ਨੇ। ਸੋ ਸਾਡੇ ਲਈ ਕਿਉਂਕਿ ਅਸੀਂ ਬੀਇੰਗ ਅਮਰੀਕਨ ਸਾਡੇ ਇੰਟਰਸਟ ਅਮਰੀਕਾ ਦੇ ਨਾਲ ਨੇ, ਅਮਰੀਕਾ 'ਚ ਹੁੰਦੇ ਆ। ਪਰ ਜਦੋਂ ਅਸੀਂ ਉਸ ਧਰਤੀ ਜਾਂ ਉਸ ਖਿੱਤੇ ਬਾਰੇ ਕੋਈ ਵੀ ਜਿਹੜਾ ਉਹ ਗੱਲ ਕਰਾਂਗੇ ਤੇ ਉਦੋਂ ਅਸੀਂ ਇਹ ਦੇਖਾਂਗੇ ਕਿ ਵੀਜ਼ਾ ਵੀ ਇੰਡੀਆ ਸਾਡੇ ਇੰਟਰਸਟ ਕਿੱਥੇ ਲਾਈ ਕਰਦੇ ਨੇ। ਉੱਥੇ ਜੇ ਸਾਨੂੰ ਅਮਰੀਕਨਾਂ ਵੱਲ ਥੋੜੀ ਬਹੁਤ ਜਿਹੜੀ ਹੈ ਉਹ ਤਿੱਖੀ ਨਜ਼ਰ ਦੇ ਨਾਲ ਵੀ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਭਾਈ ਇਹ ਤੁਸੀਂ ਜਿਵੇਂ ਇਹਨਾਂ ਤੋਂ ਜੋ ਤਵੱਕੁਆਤ ਕਰਦੇ ਹੋ ਇਹਨਾਂ ਨੇ ਨਾ ਨਿਭਣਾ, ਇਹ ਕੋਵਰਡਲੀ। ਔਰ ਇਹਨਾਂ ਨੇ ਮੇਰਾ ਖਿਆਲ ਹੈ ਇਹ ਤਾਂ ਨਹੀਂ ਹੈ ਅਮਰੀਕਾ ਦੁਨੀਆ ਨੂੰ ਰਨ ਕਰਦਾ ਹਰ ਲਿਹਾਜ਼ ਨਾਲ, ਸੁਪਰ ਪਾਵਰ ਹੈ ਕਿ ਪੈਂਟਾਗਨ ਨੂੰ ਜਾਂ ਉਹਨਾਂ ਦੀ ਡੀਪ ਸਟੇਟ ਨੂੰ ਨਜ਼ਰ ਨਹੀਂ ਆਉਂਦਾ ਵੀ ਕਿੱਡੇ ਕਿਨਾਂ ਦੇ ਯੋਧੇ ਨੇ। ਆ ਜੋ ਕੁਛ 2020 'ਚ ਗਲਵਾਨ ਵੈਲੀ ਜਾਂ ਡੈਪ ਸੌਂਗ ਜਾਂ ਦੂਜੇ ਜੋ ਜੁੱਤੀਆਂ ਇਹਨਾਂ ਨੇ ਖਾਧੀਆਂ। ਔਰ ਅੱਜ ਹੀ ਮੈਂ ਉਹਨੂੰ ਦੁਬਾਰਾ ਸੁਣ ਰਿਹਾ ਸੀ, ਪ੍ਰਵੀਨ ਸਾਨੀ ਜਿਹੜਾ ਐਕਸਪਰਟ ਹੈ ਇਸ ਸਾਰੇ ਫੀਲਡ ਦਾ, ਔਰ ਉਹਦਾ ਇੱਕ ਵੀਡੀਓ ਜਿਹੜੀ ਜਿਹਦੇ 'ਚ ਉਹਨੇ
ਇਹ ਕਿਹਾ ਉਹਨੇ ਕਮੈਂਟ ਤੇ ਇਹਦੇ ਤੇ ਹੀ ਕੀਤਾ ਵੀ ਜਿਹੜਾ ਇੱਕ ਇੰਡੀਅਨ ਨਾਰਦਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਨੇ ਜਿਹੜੀ ਹੈ ਉਹ ਫੁਕਰੀ ਮਾਰੀ ਹੈ ਕਿ ਜੀ ਸਾਨੂੰ ਗਵਰਨਮੈਂਟ ਆਰਡਰ ਕਰੇ ਅਸੀਂ ਫੌਰਨ ਜਿਹੜਾ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਲੈ ਲਾਂਗੇ ਜਾਂ ਦੂਜਾ, ਉਹਦੇ ਤੇ ਉਹਨੇ ਟਿੱਪਣੀ ਕਰਦੇ ਆ। ਉਹ ਫਿਰ ਉਹਨੇ ਬੈਕ ਵਿਜ਼ਿਟ ਕੀਤਾ ਕਿ ਕਿਵੇਂ ਇੰਡੀਆ ਫੇਲ ਹੋਇਆ ਹਰ ਫਰੰਟ ਤੇ, ਔਰ ਖਾਸ ਤੌਰ ਤੇ ਜਿਹੜਾ ਗਲਵਾਨ ਵੈਲੀ ਦੇ ਵਿੱਚ ਭਾਰਤੀ 20 ਫੌਜੀਆਂ ਦਾ ਮਾਰੇ ਜਾਣਾ, ਉਹਨੇ ਕਿਹਾ ਵਿਦਆਊਟ ਫਾਇਰਿੰਗ ਏ ਬੁਲਟ ਚਾਈਨਾ ਨੇ ਆਪਣਾ ਆਬਜੈਕਟਿਵ ਹਾਸਲ ਕਰ ਲਿਆ। ਔਰ 2000 ਸਕੁਅਰ ਕਿਲੋਮੀਟਰ ਉਹਨੇ ਕਿਹਾ ਜੀ ਇਹ ਜਿਹੜੀ 1000 ਸਕੁਅਰ ਕਿਲੋਮੀਟਰ ਕੋਟ ਹੋ ਰਿਹਾ ਹੈ ਕਿ ਚੀਨ ਨੇ ਲਈ ਹੈ ਥਾਂ, ਨਹੀਂ, ਇਹ 2000 ਸਕੁਅਰ ਕਿਲੋਮੀਟਰ ਹੈ। ਔਰ ਉਹਨੇ ਕਿਹਾ ਕਿ ਵੀ ਇਹ ਇਹਨਾਂ ਦੀ ਡਿਫੀਟ ਤਾਂ ਇੱਥੇ ਹੀ ਆ ਗਈ ਕਿ ਵੀ ਉਹਨਾਂ ਨੇ ਵਿਦਆਊਟ ਫਾਇਰਿੰਗ ਏ ਬੁਲਟ ਆਪਣਾ ਆਬਜੈਕਟਿਵ ਹਾਸਲ ਕਰ ਲਿਆ। ਔਰ ਜਿਨ੍ਹਾਂ ਦੀ ਜ਼ਮੀਨ ਖੋਈ ਜਾਂ ਜਿੱਥੇ ਉਹਨਾਂ ਨੇ ਫੌਜ ਨੂੰ ਜਿਹੜਾ ਉਹ ਜ਼ਲੀਲ ਕੀਤਾ, ਉੱਥੇ ਪ੍ਰਾਈਮ ਮਿਨਿਸਟਰ ਮੋਦੀ ਕਹਿ ਰਿਹਾ ਜੀ ਕਿ ਨਾ ਕੋਈ ਆਇਆ ਨਾ ਕੋਈ ਗਿਆ, ਨਾ ਸਾਡਾ ਕੋਈ ਕਿਸੇ ਨੇ ਖੋਇਆ ਨਾ ਅਸੀਂ ਕੁਝ ਗਵਾਇਆ। ਉਹਨੇ ਕਿਹਾ ਜੀ ਇਹੀ ਡਿਫੀਟ। ਔਰ ਫਿਰ ਉਹ ਅੱਗੇ ਗੱਲ ਕਰ ਰਿਹਾ ਸੀ ਕਿ ਭਾਈ ਇਸ ਕਿਸਮ ਦਾ ਜਿਹੜਾ ਬਿਆਨ ਲੈਫਟੀਨੈਂਟ ਜਨਰਲ ਨੇ ਦਿੱਤਾ ਹੈ ਇਹ ਅਲਟੀਮੇਟਲੀ ਇਸ ਦੇ ਨਾਲ ਚੀਨ ਔਰ ਪਾਕਿਸਤਾਨ ਜਿਹੜੇ ਨੇ ਉਹੀ ਮਜ਼ਬੂਤੀ ਵੱਲ ਜਾਂਦੇ ਨੇ। ਔਰ ਇਸ ਗੱਲ ਦਾ ਇੱਕ ਆਪਣਾ ਪਿਛੋਕੜ ਹੈ ਕਿ ਜਦੋਂ 2019 ਦੇ ਵਿੱਚ 5 ਅਗਸਤ 2019 ਨੂੰ ਭਾਰਤੀ ਪਾਰਲੀਮੈਂਟ ਨੇ, ਜਿਸ ਨੂੰ ਮੈਂ ਆਈਨੀ ਗੁੰਡਾਗਰਦੀ ਕਹਿੰਦਾ, ਉਹ ਉਸ ਦੇ ਤਹਿਤ ਜੰਮੂ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ। ਗੱਲ ਉੱਥੇ ਨਹੀਂ ਰੁਕੀ। ਉਸ ਤੋਂ ਬਾਅਦ ਆਪਣੀ ਜਿਹੜੀ ਹੈ ਛਾਤੀ ਜਿਹੜੀ ਆਲਰੇਡੀ ਇੱਕ ਗੈਂਡੇ ਵਰਗੀ ਆ ਉਹਦੀ ਅਮਿਤ ਸ਼ਾਹ ਦੀ, ਉਹ ਹੋਰ ਚੌੜੀ ਕਰਦੇ ਆ। ਜਿਹੜਾ ਉਹਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਜੀ ਹੁਣ ਅਸੀਂ ਇਹੀ ਨਹੀਂ, ਅਸੀਂ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਵੀ ਲਵਾਂਗੇ ਔਰ ਅਕਸਾਈ ਚਿੰਨ੍ਹ ਵੀ ਲਵਾਂਗੇ। ਹੁਣ ਅਕਸਾਈ ਚਿੰਨ੍ਹ 1962 ਦੇ ਵਿੱਚ ਚੀਨ ਨੇ ਜਿਹੜਾ ਚੀਨ ਦਾ ਕੰਟਰੋਲ ਹੈ ਉਹਦੇ ਤੇ। ਫਿਰ ਇਹੀ ਨਹੀਂ, ਜਿਹੜੇ ਉਹਨਾਂ ਨੇ ਵਕਤੀ ਤੌਰ ਤੇ ਆਪਣਾ ਮੈਪ ਔਰ ਦੂਸਰਾ ਦਿਖਾਇਆ, ਉਹਦੇ 'ਚ ਅਕਸਾਈ ਚਿੰਨ੍ਹ ਵੀ ਉਹਦਾ ਹਿੱਸਾ ਦਿਖਾਇਆ ਹੋਇਆ ਸੀ ਲਦਾਖ ਦਾ। ਔਰ ਚੀਨ ਨੂੰ ਬਿਲਕੁਲ ਠੀਕ ਮੈਸੇਜ ਮਿਲ ਗਿਆ। ਉਹਨਾਂ ਨੇ ਕਿਹਾ ਵੀ ਇੱਕ ਤਾਂ ਆਲਰੇਡੀ ਇਹਨਾਂ ਨੇ ਸਟੇਟਸ ਕੋ ਬਦਲਿਆ ਕਿਉਂਕਿ ਕੇਸ ਤਾਂ UN ਸਿਕਿਉਰਿਟੀ ਕਾਉਂਸਲ 'ਚ ਹੈ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਨੇ ਕਿਹਾ ਇਹ ਅਕਸਾਈ ਚੇਨ ਲੈਂਡ ਦੀ ਗੱਲ ਕਰ ਰਹੇ ਨੇ। ਔਰ ਇਹ 2019 ਦੇ ਵਿੱਚ ਇਸ ਕਿਸਮ ਦਾ ਇਹ ਜਿਹੜੀਆਂ ਨੇ ਉਹ ਫਿੱਟੇ ਝੋਟੇ ਵਾਂਗ ਜਿਹੜਾ ਉਹ ਬਿਆਨਬਾਜ਼ੀਆਂ ਕਰਦਾ, ਝੋਟਾ ਹੈ। ਔਰ ਅਪ੍ਰੈਲ ਤੱਕ ਪਹੁੰਚਦੇ ਆ ਉਹ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੇ ਨੇ। ਜੂਨ 2020 ਤੱਕ ਪਹੁੰਚਦੇ ਆ ਅਸੀਂ ਦੇਖਦੇ ਹਾਂ ਕਿ ਗਲਵਾਨ ਵੈਲੀ ਦੇ ਵਿੱਚ ਮਾਰ ਕੇ ਡੰਡਿਆਂ ਨਾਲ ਹੀ 20 ਉਹਨਾਂ ਦੇ ਜਿਨ੍ਹਾਂ 'ਚ ਕਮਾਂਡੈਂਟ ਵੀ ਹੈ ਉਹਨਾਂ ਦਾ ਕਿੰਨੇ ਜਿਹੜੇ ਨੇ ਉਹ ਪ੍ਰਿਜ਼ਨਰ ਆਫ ਵਾਰ ਲੈ ਲੈਂਦੇ ਨੇ, ਜਿਹਨਾਂ ਨੂੰ ਬਾਅਦ ਛੱਡਦੇ ਨੇ। ਔਰ ਨਾਲ ਦੀ ਨਾਲ ਫਿਰ ਔਰ ਇੰਨੇ 15 ਰਾਊਂਡ ਗੱਲਬਾਤ ਦੇ ਚੱਲਣ ਦੇ ਬਾਵਜੂਦ ਹੱਥ ਪੱਲੇ ਇਹਨਾਂ ਦੇ ਕੁਝ ਨਹੀਂ ਪੈਂਦਾ। ਹੁਣ ਇਸ ਸਾਰੀ ਬੈਕਗਰਾਊਂਡ ਦੇ ਵਿੱਚ ਜ਼ਾਹਰ ਹੈ ਕਿ ਅਮਰੀਕਾ ਕੰਟੀਨਿਊਸਲੀ ਚੀਨ ਨੂੰ ਕੰਡੈਮ ਵੀ ਕਰਦਾ ਰਿਹਾ ਔਰ ਐਗਰੈਸਰ ਵੀ ਦੱਸਦਾ ਰਿਹਾ, ਪਰ ਜਿਹਦੇ ਤੇ ਉਹ ਐਗਰੈਸਰ ਹੈ ਉਹ ਤਾਂ ਕਹਿੰਦੇ ਕਿ ਕੋਈ ਆਇਆ ਨਹੀਂ, ਕੋਈ ਗਿਆ ਨਹੀਂ, ਅਸੀਂ ਕੁਝ ਗਵਾਇਆ ਨਹੀਂ, ਅਸੀਂ ਤਾਂ ਬਹੁਤ ਮਜ਼ਬੂਤ ਔਰ ਭਾਰਤ ਕੇ ਫੌਜੀ ਸਪੂਤ ਔਰ ਇਹ ਉਹ ਕੁੱਟ ਉੱਥੋਂ ਖਾ ਰਹੇ ਨੇ, ਧਮਕੀਆਂ ਪਾਕਿਸਤਾਨ ਨੂੰ ਦੇ ਰਹੇ ਸੀ। ਹੁਣ ਵੀ ਇਹੀ ਹੈ। ਹੁਣ ਜਿਹੜੀ ਗੱਲ ਨੇ ਤੋਂ ਅਸੀਂ ਇਹ ਕਿਹਾ ਕਿ ਵੀ ਚੀਨ ਦੇ, ਤੁਸੀਂ ਇਹ ਕਿਹਾ ਕਿ ਚੀਨ ਦੇ ਤੇਵਰ ਤਿੱਖੇ ਹੋਏ ਲੱਗਦੇ ਨੇ ਭਾਰਤ ਬਾਰੇ, ਤੇ ਇਹ ਵੀ ਇਹ ਨਜ਼ਰ ਆ ਰਿਹਾ ਕਿ ਭਾਈ ਇਸ ਚੇਂਜਿੰਗ ਸਿਨੈਰੀਓ ਦੇ ਵਿੱਚ ਗਲਵਾਨ ਵੈਲੀ ਵਾਂਗ, ਕਿਉਂਕਿ ਚਾਈਨਾ ਦਾ ਇੱਕ ਤਰੀਕਾ ਸਰਪ੍ਰਾਈਜ਼ ਹੁੰਦਾ ਹੈ, ਅੰਡਰਸਟੇਟਮੈਂਟ ਹੁੰਦਾ ਹੈ, ਉਹ ਬਿਆਨਬਾਜ਼ੀਆਂ ਬਹੁਤੀਆਂ ਨਹੀਂ ਕਰਦੇ, ਪਰ ਉਹ ਫਿਰ ਐਸਾ ਸਰਪ੍ਰਾਈਜ਼ ਦਿੰਦੇ ਨੇ ਕਿ ਵੀ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਕੀ ਰਿਐਕਟ ਕਰਨ। ਔਰ ਅੱਜ ਜਿਹੜੀਆਂ ਖਬਰਾਂ ਇਸ ਹਵਾਲੇ ਨਾਲ ਨੇ, ਕਿਉਂਕਿ ਜਦੋਂ ਤੋਂ ਅਮਰੀਕਾ ਨੇ ਇੰਡੀਆ ਨੂੰ ਆਪਣਾ ਸਟ੍ਰੈਟੇਜਿਕ ਪਾਰਟਨਰ ਦੇ ਥੱਲੇ ਔਰ ਫਿਰ ਕੁਆਡ ਦਾ ਮੈਂਬਰ ਆਕਸ ਦਾ ਬਾਹਰ ਕੱਢਤਾ, ਉਹਦੇ ਤਾਂ ਆਸਟ੍ਰੇਲੀਆ, UK, ਅਮਰੀਕਾ ਰਹਿ ਗਿਆ। ਉਸ ਖਿੱਤੇ 'ਚ ਜਾਂ ਜਿਹੜਾ ਆਪਣੇ ਉੱਥੇ ਸਮੁੰਦਰੀ ਬੇੜੇ ਔਰ ਦੂਜੇ ਤੀਜਿਆਂ ਰਾਹੀਂ ਚੀਨ ਨੂੰ ਜਿਹੜਾ ਪੈਸੀਫਿਕ 'ਚ ਘੇਰਨ ਦੀ ਕੋਸ਼ਿਸ਼ ਕੀਤੀ, ਇੰਡੋ ਪੈਸੀਫਿਕ, ਉਦੋਂ ਕੀ ਇਹਨਾਂ ਨੇ ਸ਼ੁਰੂ ਕੀਤਾ ਸੀ ਕਿ ਜੀ ਜੁਆਇੰਟ ਸਾਲ ਦੇ ਵਿੱਚ ਇੱਕ ਵਾਰ ਅਮਰੀਕਾ ਔਰ ਭਾਰਤ ਦੀਆਂ ਫੌਜਾਂ ਜਿਹੜੀਆਂ ਨੇ ਉਹ ਜੁਆਇੰਟ ਮਿਲਟਰੀ ਡਰਿਲਸ ਕਰਿਆ ਕਰਨਗੇ। ਔਰ ਇਸੇ ਤਰ੍ਹਾਂ ਪਿਛਲੇ ਸਾਲ ਦੇ ਵਿੱਚ ਅਕਤੂਬਰ 2021 'ਚ ਜਿਹੜੀ ਇਹ ਜੁਆਇੰਟ ਡਰਿਲ ਹੈ ਭਾਰਤੀ ਔਰ ਅਮਰੀਕੀ ਫੌਜ ਦੀ, ਇਹ ਅਲਾਸਕਾ ਦੇ ਵਿੱਚ ਹੋਈ। ਔਰ ਇਸ ਦੇ ਵਿੱਚ US ਆਰਮੀ ਸੋਲਜਰਸ 2nd ਬ੍ਰਿਗੇਡ ਤੇ 11th 에ਅਰਫੋਰਸ ਡਿਵੀਜ਼ਨ ਤੇ ਇੰਡੀਅਨ ਆਰਮੀ ਦੇ ਸੋਲਜਰ ਅਸਾਮ ਰੈਜੀਮੈਂਟ ਦੇ ਜਿਹੜੇ ਨੇ ਉਸ ਦੇ ਵਿੱਚ ਉਹਨਾਂ ਨੇ
ਪਾਰਟਿਸਿਪੇਟ ਕੀਤਾ ਸੀ। ਔਰ ਹੁਣ ਜਿਹੜੀ ਗੱਲ ਤੋਂ ਚੀਨ ਨੇ ਰਿਐਕਟ ਕੀਤਾ ਔਰ ਉਹਨਾਂ ਨੇ ਇੱਕ ਪਾਸੇ ਇੰਡੀਆ ਨੂੰ ਕਿਹਾ ਵੀ ਤੁਸੀਂ ਵਾਇਓਲੇਟ ਕਰ ਰਹੇ ਹੋ ਜਿਹੜੇ 1993 ਔਰ 1996 ਦੇ ਸਾਡੇ ਆਪਸੀ ਐਗਰੀਮੈਂਟ ਹੋਏ ਸੀ ਉਹਦੀ ਵਾਇਓਲੇਸ਼ਨ ਕੀਤੀ ਹੈ। ਤੇ ਇੱਕ ਸੈਪਰੇਟ ਸਟੇਟਮੈਂਟ 'ਚ ਉਹਨਾਂ ਨੇ ਅਮਰੀਕਾ ਨੂੰ ਵਾਰਨ ਕੀਤਾ ਹੈ ਕਿ ਵੀ ਤੁਸੀਂ ਸਾਡੇ ਇੰਡੀਆ ਨਾਲ ਰਿਲੇਸ਼ਨਸ ਦੇ ਜਿਹੜੇ ਨੇ ਉਸ ਦੇ ਵਿੱਚ ਇੰਟਰਫੀਅਰ ਮਤ ਕਰੋ। ਔਰ ਪਹਿਲਾਂ ਅਸੀਂ ਜਿਹੜਾ ਉਹਨਾਂ ਨੇ ਇੰਡੀਆ ਨੂੰ ਤਾੜਨਾ ਕੀਤੀ ਹੈ। ਇੰਡੀਆ US ਮਿਲਟਰੀ ਡ੍ਰਿਲਸ ਨੀਅਰ LAC ਵਾਇਓਲੇਟ ਦਾ ਸਪਿਰਿਟ ਆਫ ਸਾਈਨੋ ਇੰਡੀਆ ਐਗਰੀਮੈਂਟਸ। ਹੁਣ ਜਿਹੜਾ 2 ਹਫ਼ਤੇ ਦਾ ਅਭਿਆਸ ਚੱਲ ਰਿਹਾ LAC ਦੇ ਨੇੜੇ ਔਰ ਇਹ ਆਲਰੇਡੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜਾ ਉਹ ਸ਼ੁਰੂ ਹੋਣ ਦੀ ਲਾਈਨ ਹੈ। ਔਰ ਉਹਦੇ ਤੋਂ ਉਹਨਾਂ ਨੇ ਕਿਹਾ ਜੁਆਇੰਟ ਮਿਲਟਰੀ ਐਕਸਰਸਾਈਜ਼ ਬਿਟਵੀਨ ਇੰਡੀਆ ਐਂਡ ਦਾ US close to the LAC at the China-India border violates the spirit of agreement between China and India in 1993 and 1996. ਇਹ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਮਿਸਟਰ ਝਾਓ ਲਿਜਾਨ ਨੇ ਮੀਡੀਆ ਬਰੀਫਿੰਗ ਦੇ ਵਿੱਚ ਕਿਹਾ। ਉਹਨਾਂ ਨੇ ਕਿਹਾ ਇਟ ਡਜ਼ਨਟ ਸਰਵ ਦਾ ਮਿਊਚੁਅਲ ਟਰਸਟ ਬਿਟਵੀਨ ਚਾਈਨਾ ਐਂਡ ਇੰਡੀਆ। ਉਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਇਤਬਾਰ ਬਿਲਡ ਕਰਨਾ ਚਾਹੁੰਦੇ ਹਾਂ ਭਾਰਤ ਦੇ ਔਰ ਚੀਨ ਦੇ ਵਿਚਾਲੇ ਉਹਦੇ ਮੁਤਾਬਕ ਇਹ ਉਹਦੇ 'ਚ ਫਿੱਟ ਨਹੀਂ ਹੁੰਦਾ। ਔਰ ਫਿਰ ਉਹਨਾਂ ਨੇ 1993 1996 ਦੇ ਐਗਰੀਮੈਂਟਸ ਦਾ ਹਵਾਲਾ ਦਿੱਤਾ ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਦਾ ਮਿਲਟਰੀ ਐਕਸਰਸਾਈਜ਼ ਇਜ਼ ਕੰਡਕਟਡ ਐਨੂਅਲੀ ਜਿਹੜਾ ਇੰਡੀਆ ਔਰ US ਦਾ ਉਹਦੇ 'ਚ ਜਿਹੜਾ ਉਹਨਾਂ ਦਾ ਜਿਹੜੀ ਹੈ exchanging best practices, tactics, techniques and procedures between the armies of the two nation। ਔਰ ਇਹ ਜਿਹੜੀਆਂ ਜੁਆਇੰਟ ਐਕਸਰਸਾਈਜ਼ LAC ਤੇ ਕਰ ਰਹੇ ਨੇ ਉਹਦਾ ਨਾਂ ਦਿੱਤਾ ਗਿਆ ਯੁੱਧ ਅਭਿਆਸ। ਔਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਅਸੀਂ ਆਰਮੀਜ਼ ਇਨ ਪੀਸ ਐਂਡ ਡਿਜ਼ਾਸਟਰ ਰਿਲੀਫ ਆਪਰੇਸ਼ਨਸ ਔਰ ਉਹਦੇ ਵਿੱਚ ਇਹ ਇੱਕ ਦੂਜੇ ਦੀਆਂ ਹੈਲਪਫੁਲ ਹੋਣ। ਹੁਣ ਇਹ ਤਾਂ ਉਹਨਾਂ ਨੇ ਇੰਡੀਆ ਨੂੰ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਆਪਣਾ ਇਸ ਲੈਵਲ ਦੇ ਉੱਤੇ ਜਿਵੇਂ ਮੈਂ ਕਿਹਾ ਵੀ ਚਾਈਨੀਜ਼ ਅੰਡਰਸਟੇਟਮੈਂਟ ਦਿੰਦੇ ਨੇ ਉਹ ਦਿੱਤਾ ਹੈ। ਫਿਰ ਉਹਨਾਂ ਨੇ ਅਮਰੀਕਾ ਨੂੰ ਸਿੱਧਾ ਵਾਰਨ ਕੀਤਾ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਚਾਈਨਾ ਵਾਰਨਸ US not to interfere in its relationship with India, Pentagon। ਔਰ ਇਹ ਜਿਹੜਾ ਉਹਨਾਂ ਨੇ ਬਿਗਨਿੰਗ ਇਨ May 2020 ਚਾਈਨੀਜ਼ ਐਂਡ ਇੰਡੀਅਨ ਫੋਰਸਿਸ ਇਹ ਪੂਰੀ ਬੈਕਗਰਾਉਂਡ ਹੈ ਔਰ ਇਹਦੇ 'ਚ ਉਹਨਾਂ ਨੇ ਅੱਜ ਨਵੰਬਰ 30 ਦੀ ਖਬਰ ਹੈ ਚਾਈਨਾ ਹੈਜ਼ ਵਾਰਨਡ ਅਮਰੀਕਨ ਆਫੀਸ਼ੀਅਲਸ not to interfere in its relationship with India, the Pentagon has said in a report to the Congress। और Pentagon ने कांग्रेस ਨੂੰ ਰਿਪੋਰਟ ਸਬਮਿਟ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਚੀਨ ਨੇ ਸਾਨੂੰ ਵਾਰਨ ਕੀਤਾ ਹੈ। The People's Republic of China seeks to prevent border tensions from causing India to partner more closely with the United States। PRC officials have warned US officials to not interfere with the PRC's relationship with India। ਇਹ ਬਾਰ-ਬਾਰ ਆਪਣੀ ਰਿਪੋਰਟ ਦੇ ਵਿੱਚ ਕਹਿ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਚਾਈਨਾ ਇੰਡੀਆ ਬਾਰਡਰ ਤੇ ਪੈਂਟਾਗਨ ਨੇ ਥਰੂ ਆਊਟ 2021 ਚ ਇਹ ਜਿਹੜਾ ਇਹ ਕਿਹਾ ਸੀ ਕਿ ਚਾਈਨਾ ਜ਼ਿਆਦਤੀ ਕਰ ਰਿਹਾ ਹੈ ਔਰ ਇਹ ਇੰਡੀਆ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਹੈ। ਔਰ ਕੱਲਾ ਇਹੀ ਨਹੀਂ ਈਵਨ ਜਿਹੜਾ ਇੱਕ ਇਹ ਰਿਪੋਰਟ ਵੀ ਕਾਂਗਰਸ ਨੂੰ ਦਿੱਤੀ ਗਈ ਹੈ ਕਿ ਚਾਈਨਾ ਟੂ ਹੈਵ 1500 ਨਿਊਕਲੀਅਰ ਵਾਰਹੈਡਸ ਬਾਈ 2035 ਪੈਂਟਾਗਨ ਰਿਪੋਰਟ ਕਿ 2030 ਤੱਕ ਪਹੁੰਚਦੇ ਆ। ਉਹਨਾਂ ਨੇ ਕਿਹਾ ਵੀ ਚਾਈਨਾ ਆਪਣੀ ਨਿਊਕਲੀਅਰ ਪਾਵਰ ਨਿਊਕਲੀਅਰ ਵਾਰਹੈਡ ਦੀ ਗਿਣਤੀ ਵਧਾ ਰਿਹਾ ਔਰ ਇਹ ਚਾਈਨਾ ਇਜ਼ ਐਕਸਪੈਂਡਿੰਗ ਇਟਸ ਨਿਊਕਲੀਅਰ ਫੋਰਸ and is likely to have a stockpile of about 1,500 warheads by 2035 up from current estimated number of 400। ਕਿ ਹੁਣ ਉਹਨਾਂ ਕੋਲ ਸਿਰਫ 400 ਨਿਊਕਲੀਅਰ ਵਾਰਹੈਡ ਨੇ ਲੇਕਿਨ ਹੁਣ ਤੋਂ ਆਲਮੋਸਟ 13 ਸਾਲ ਬਾਅਦ 2035 ਤੱਕ ਪਹੁੰਚਦੇ ਆ 1500 ਵਾਰਹੈਡ ਉਹਨਾਂ ਦੇ ਕੋਲ ਹੋਣਗੇ। ਔਰ ਇਹ ਸਾਰੇ ਦੇ ਉੱਤੇ ਫਰਦਰ ਹੈ ਕਿ ਵੀ ਇਹ ਜਿਹੜੀ ਹੈ ਉਹਨਾਂ ਦਾ ਪੀਪਲਜ਼ ਲਿਬਰੇਸ਼ਨ ਆਰਮੀ ਔਰ ਦੂਸਰਾ ਇਹ ਬੇਸਿਕਲੀ ਕੰਪਲੀਟ ਮਾਡਰਨਾਈਜੇਸ਼ਨ ਹੋ ਚੁੱਕੀ ਹੈ ਔਰ ਜੇ ਇਹੀ ਇਵੇਂ ਹੀ ਜਾਰੀ ਰਿਹਾ ਤੇ ਉਹ ਅਮਰੀਕਾ ਨੂੰ ਕਈ ਮਿਲਟਰੀ ਜਿਹੜੀਆਂ ਟੈਕਨੀਕਸ ਔਰ ਦੂਸਰੇ ਮਾਮਲੇ 'ਚ ਸਰਪਾਸ ਕਰ ਜਾਏਗਾ। ਸੋ ਅਸੀਂ ਜਿਵੇਂ ਕਿਹਾ ਕਿ ਸਾਡੇ ਹਿੱਤ ਅਮਰੀਕਾ ਦੇ ਨਾਲ ਜੁੜੇ ਹੋਏ ਨੇ। ਇੱਕ ਅਮਰੀਕਾ 'ਚ ਬੈਠੇ ਆ ਇਹਨਾਂ ਨੇ ਸਾਨੂੰ ਜਿਹੜਾ ਉਹ ਪਨਾਹ ਵੀ ਦਿੱਤੀ ਹੈ ਔਰ ਇੱਕ ਅਮਰੀਕਨ ਸਿਟੀਜ਼ਨ ਦੇ ਨਾਤੇ ਅਸੀਂ ਜਿਹੜਾ ਪਰਸੂਟ ਆਫ ਹੈਪੀਨੈਸ ਔਰ ਦੂਸਰੇ ਨੂੰ ਵੀ ਮਾਣ ਰਹੇ ਔਰ ਉਸ ਖਿੱਤੇ ਦੇ ਵਿੱਚ ਜਿਹੜੀ ਅਮਰੀਕਾ ਦੀ
ਭਾਰਤ ਦੇ ਨਾਲ ਨੇੜਤਾ ਜਾਂ ਸਾਂਝ ਰਾਹੀਂ ਜੋ ਅਮਰੀਕਾ ਹਾਸਲ ਕਰਨਾ ਚਾਹੁੰਦਾ ਹੈ, ਅਲਟੀਮੇਟਲੀ ਜਿਹੜੇ ਵੀ ਇਸ ਪਾਲਿਸੀ ਮੇਕਰ ਇਸ ਲਾਈਨ 'ਚ ਨੇ, ਕਿਉਂਕਿ ਉਹ ਬਹੁਤ ਘੱਟ ਜਾਣਦੇ ਨੇ ਇੰਡੀਅਨ ਕਰੈਕਟਰ ਬਾਰੇ। ਜੀ ਬ੍ਰਿਟਿਸ਼ਰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਇਸ ਲਈ ਬ੍ਰਿਟਿਸ਼ਰਸ ਆਪਣੇ ਲੈਵਲ ਦੇ ਉੱਤੇ ਬਾਣੀਆਂ ਵਾਂਗ ਸ਼ਾਪਕੀਪਰਸ ਵਾਂਗ ਡੀਲ ਕਰਦੇ ਨੇ। ਲੇਕਿਨ ਇਹ ਜਿਹੜੀ ਜਦੋਂ ਤੱਕ ਅਮਰੀਕਨ ਨੀਤੀ ਕਾੜੇ ਇਹ ਨਹੀਂ ਸਮਝਣਗੇ, ਔਰ ਉਹਦੇ 'ਚ ਜਦੋਂ ਔਰ ਕਿਸੇ ਨੇ ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਵੀ ਕੀਤੀ ਤੇ ਇੱਕ ਵੀਰ ਦਾ, ਪਾਕਿਸਤਾਨੀ ਵੀਰ ਦਾ ਕਮੈਂਟ ਸੀ ਕਿ ਵੀ ਇੱਕ ਵਕਤ ਆਏਗਾ ਕਿ ਖਾਲਿਸਤਾਨ ਐਜ਼ ਏ ਨੇਸ਼ਨ ਵੀ ਔਰ ਇਹ ਪਾਵਰਸ ਵੀ ਮਹਿਸੂਸ ਕਰਨਗੀਆਂ ਕਿ ਭਾਈ ਇਹੀ ਲੋਕ ਨੇ ਜਿਹੜੇ ਨੈਟੋ ਵਾਂਗ ਜਿਹੜਾ ਹੈ ਉਹ ਇੰਟਰਸਟ ਜਿਹੜੇ ਨੇ ਡੈਮੋਕ੍ਰੇਸੀ ਦੇ ਜਾਂ ਦੂਜੇ ਦੇ ਉਹਨਾਂ ਨੂੰ ਕਾਇਮ ਰੱਖ ਸਕਦੇ ਨੇ। ਹਾਲਾਂਕਿ ਇਹ ਇੱਕ ਫਾਰਫੈਚਡ ਗੱਲ ਹੈ, ਪਰ ਮੈਂ ਸਮਝਦਾ ਹਾਂ ਕਿ ਬਈ ਇਹ ਗੱਲ ਹੌਲੀ ਹੌਲੀ ਇਹਨਾਂ ਨੂੰ ਸਮਝਣੀ ਪਏਗੀ ਕਿ ਉਸ ਖਿੱਤੇ ਦੇ ਵਿੱਚ ਚਾਈਨਾ, ਇੰਡੀਆ ਔਰ ਪਾਕਿਸਤਾਨ ਜਿਹੜੇ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੇ, ਉਹਨਾਂ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਦਾ ਹੋਣਾ, ਇਹ ਦੋਨਾਂ ਨੂੰ ਹੀ ਜਿਹੜਾ ਟੈਨਸ਼ਨ ਜਾਂ ਜੋ ਵੀ ਚਾਈਨਾ ਇੰਡੀਆ ਦਾ ਆਪਸ ਟਕਰਾਅ ਹੈ, ਈਵਨ ਪਾਕਿਸਤਾਨ ਇੰਡੀਆ ਦਾ ਟਕਰਾਅ, ਉਸ ਸਭ ਦਾ ਜੇ ਕੋਈ ਪਰਮਾਨੈਂਟ, ਅਜੇ ਤਾਂ ਵਕਤੀ ਤੌਰ ਦੇ ਉੱਤੇ ਐਡਹੌਕਿਜ਼ਮ ਹੈ ਨਾ, ਹਰ ਕੋਈ ਦੇਖ ਰਿਹਾ ਵੀ ਉਹਦੇ ਹਥਿਆਰ ਕਿਹਨੇ ਖਰੀਦਣੇ ਨੇ, ਕਿਹਨੂੰ ਵੇਚਣਾ, ਉਹ ਰੂਸ ਨਾਲ ਚਲਾ ਗਿਆ, ਉਹ ਚੀਨ ਨਾਲ ਚਲਾ ਗਿਆ, ਪਰ ਅਲਟੀਮੇਟਲੀ ਜਦੋਂ ਵੀ ਕੋਈ ਸੀਰੀਅਸ ਕਿਸਮ ਦੇ ਲੋਕ ਜਿਹੜੇ ਵਾਈਟ ਹਾਊਸ ਔਰ ਪੈਂਟਾਗਨ 'ਚ ਬੈਠੇ ਕਿ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ ਐਂਡ ਪ੍ਰੋਸਪੈਰਿਟੀ ਕਿਵੇਂ ਆ ਸਕਦੀ ਹੈ, ਤੇ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਡ ਮੁਲਕਾਂ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਦਾ ਬਣਨਾ ਹੀ permanent solution। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਫੋਨ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵੱਲੋਂ 11 ਦਸੰਬਰ 2019 ਨੂੰ ਪਾਸ ਕੀਤੇ CAA ਕਾਨੂੰਨ ਦੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿੱਚ 220 ਪੈਟੀਸ਼ਨਸ ਦਾਇਰ ਕੀਤੀਆਂ ਗਈਆਂ ਹਨ। ਤਾਮਿਲਨਾਡੂ ਦੀ DMK ਸਰਕਾਰ ਵੱਲੋਂ ਕੀਤੀ ਪੈਟੀਸ਼ਨ ਵਿੱਚ ਕਿਹਾ ਗਿਆ ਹੈ ਕਿ CAA ਕਾਨੂੰਨ ਤਾਮਿਲ ਨਸਲ ਨਾਲ ਵਿਤਕਰਾ ਕਰਦਾ ਹੈ। ਸੋ ਕਿਉਂਕਿ
ਤਾਮਿਲ ਰਿਫਿਊਜੀਆਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਕੱਲ ਕਿਹਾ ਸੀ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਣੇ ਦਰਸ਼ਕਾਂ ਦੇ ਵਿਊਜ਼ ਨੂੰ ਵੀ ਸ਼ਾਮਲ ਕਰਾਂਗੇ ਜੀ, ਔਰ ਲਾਈਵ ਚੈਟ 'ਚ ਵੀ ਜਿਹੜੀ ਕੋਈ ਦਿਲਚਸਪ ਟਿੱਪਣੀ ਹੋਏਗੀ ਜਾਂ ਸਵਾਲ ਹੋਏਗਾ ਉਸ ਦਾ ਵੀ ਜ਼ਿਕਰ ਕਰਾਂਗੇ। ਜੀ। ਔਰ ਸਾਡੇ ਵੀਰ ਦਰਸ਼ੀ ਬਰਾੜ ਜੀ ਜਿਨ੍ਹਾਂ ਨੇ ਸਾਨੂੰ ਲਾਈਵ ਚੈਟ ਦੇ ਉੱਤੇ ਲਿਖਿਆ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪ੍ਰਵਾਨ ਕਰੋ। ਚੜ੍ਹਦੇ ਪੰਜਾਬ ਫਰੀਦਕੋਟ ਤੋਂ ਬਹੁਤ ਸਾਰੇ ਮਾਧਿਅਮਾਂ ਦੁਆਰਾ ਕਈ ਦੇਸ਼ਾਂ ਵਿੱਚ ਇਹ ਪ੍ਰੋਗਰਾਮ ਜਿਹੜਾ ਸ਼ੇਅਰ ਕਰ ਦਿੱਤਾ ਹੈ। ਕਿਉਂਕਿ ਤਰੀਕੇ ਨੇ ਵੀ ਕਿਵੇਂ ਤੁਸੀਂ ਉਹਨਾਂ ਦੇ ਬਿਆਨ ਨੂੰ ਫਿਰ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਆਈ ਐਮ ਅ ਪ੍ਰੀਮੈਚੁਰ ਰਿਟਾਇਰਡ ਆਰਮੀ ਆਫਿਸਰ and have been listening and sharing all your programs continuously for the last 4 years. We have learned a lot of knowledge from you. So nice. बहुत बहुत शुक्रिया दर्शी बराड़ जी। फिर उन्होंने कहा डॉक्टर साहब you are a son of knowledge for our Sikh nation. ये ਤੁਹਾਡੀ ਨਵਾਜ਼ਿਸ਼ ਹੈ ਬਰਾੜ ਸਾਹਿਬ। ਔਰ ਅਸੀਂ ਸੱਚਮੁੱਚ ਜਦੋਂ ਤੁਹਾਡੇ ਵਰਗੇ ਵੀਰ ਸਾਨੂੰ ਹੌਸਲਾ ਦਿੰਦੇ ਨੇ ਤੇ ਫਿਰ ਉਹ ਜਿਹੜਾ ਬਲੱਡ ਦੇ ਵਿੱਚ ਐਡਰਨਲਿਨ ਲੈਵਲ ਜਿਹੜਾ ਹੈ ਅਪ ਚਲਾ ਜਾਂਦਾ। ਹੁਣ ਅਸੀਂ ਗੱਲ ਕਰੀਏ CAA। ਬਹੁਤ ਸਾਰੇ ਸਾਡੇ ਦਰਸ਼ਕ ਜਿਨ੍ਹਾਂ ਨੇ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੈ ਉਹ ਪਾਸ ਹੋਇਆ, ਜਿਵੇਂ ਕਾਲੀ ਦੇ ਨਾਲ ਇਹਨਾਂ ਨੇ ਕਸ਼ਮੀਰ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕਰਨ ਵਾਲਾ ਜਿਹੜਾ ਕਨਸਟੀਟਿਊਸ਼ਨਲ ਗਾਰੰਟੀ ਸੀ, ਕਨਸਟੀਟਿਊਸ਼ਨਲ ਹਿੱਸਾ ਸੀ, ਉਸ ਨੂੰ ਖਤਮ ਕੀਤਾ ਹੈ। ਇਵੇਂ ਹੀ ਉਹਨਾਂ ਨੇ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਖਾਸ ਤੌਰ ਤੇ ਅਸਾਮ 'ਚ, ਉਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਜਾ ਕੇ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਦੇ ਨਾਂ ਥੱਲੇ ਔਰ ਇਲੀਗਲ ਮਾਈਗ੍ਰੇਸ਼ਨ, ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਇਹੀ ਜਿਹੜਾ ਗੈਂਡੇ ਦਾ ਬੱਚਾ ਅਮਿਤ ਸ਼ਾਹ ਇਹਨੇ ਅਸਾਮ 'ਚ ਜਾ ਕੇ ਜਿਹੜੇ ਨੇ ਬੰਗਾਲੀ ਮੁਸਲਮਾਨ ਜਾਂ ਦੂਜੇ ਉਹਨਾਂ ਨੂੰ ਕਾਕਰੋਚਿਸ ਕਿਹਾ ਸੀ ਕਿ ਵੀ ਇਹਨਾਂ ਨੂੰ ਕਾਕਰੋਚਿਸ ਦੀ ਤਰ੍ਹਾਂ ਮਾਰਾਂਗੇ। ਔਰ ਉਹ ਸਾਰੇ ਤੋਂ ਕਿਉਂਕਿ ਉਹ ਸਾਰੀ ਨਫ਼ਰਤ ਫੈਲਾ ਰਹੇ ਸੀ, ਉਹਦੇ 'ਚ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਆਂਦਾ। ਉਹਦੇ ਥੱਲੇ ਉਹਨਾਂ ਨੇ ਕਿਹਾ ਕਿ ਜੀ ਦੇਖੋ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਫ਼ਰ ਕਰ ਰਹੇ ਨੇ ਔਰ ਪਰਸੀਕਿਊਟ ਹੋ ਰਹੇ ਨੇ ਹਿੰਦੂ, ਜਿਹੜੇ ਸਿੱਖ, ਬੋਧੀ, ਜੈਨੀ, ਪਾਰਸੀ, ਉਹਨਾਂ ਨੂੰ, ਔਰ ਜਿਹੜੇ ਭਾਰਤ ਦੇ ਵਿੱਚ 2014 ਤੋਂ ਪਹਿਲਾਂ ਦੇ ਆ ਕੇ ਵਸੇ ਹੋਏ ਨੇ ਉਹਨਾਂ ਨੂੰ ਇੰਨੇ ਪੀਰੀਅਡ ਸਿਟੀਜ਼ਨਸ਼ਿਪ ਰਾਈਟ ਹੋਏਗਾ ਤੇ ਇਹ ਉਹ ਹੈ। ਸੋ ਉਹਦੇ 'ਚ ਮੁਸਲਮਾਨ ਐਕਸਕਲੂਡ ਕਰ ਦਿੱਤੇ ਕਿ ਭਾਈ ਉਹ ਪਾਕਿਸਤਾਨ ਜਾਂ ਅਫਗਾਨਿਸਤਾਨ 'ਚ ਕੋਈ ਵੀ ਕਿਸੇ ਕਾਰਨ ਕਰਕੇ। ਪਲੱਸ ਉਹਦੇ 'ਚ ਉਹਨਾਂ ਨੇ ਬੰਗਲਾਦੇਸ਼ ਦੇ ਜਿਹੜੇ ਨੇ ਉਹ ਵੀ ਜ਼ਾਹਰ ਹੈ ਟਾਰਗੇਟ ਤਾਂ ਉਹਨਾਂ ਨੂੰ ਕੀਤਾ ਹੋਇਆ ਸੀ। ਪਰ ਦਿਲਚਸਪ ਗੱਲ ਇਹ ਹੈ ਵੀ ਇਸ ਸਾਰੇ 'ਚ ਜਿਹੜੇ ਤਮਿਲ ਹਿੰਦੂ, ਉਹ ਹਿੰਦੂ ਨੇ ਸ੍ਰੀਲੰਕਾ ਤੋਂ ਜਿਹੜੇ ਨੇ ਉਹਨਾਂ ਦੇ ਨਾਰਥ ਜਾਫਨਾ, ਔਰ ਉਹੀ ਤਮਿਲਨਾਡੂ ਦੇ ਹਿੰਦੂ ਜਿਨ੍ਹਾਂ ਨੂੰ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਨੇ ਲਿਟੇ ਨੂੰ ਬਣਾ ਕੇ ਟ੍ਰੇਨਡ ਕਰਕੇ ਉੱਥੇ ਜਿਹੜਾ ਉਹਨਾਂ ਨੂੰ ਮਰਵਾਇਆ। ਪਹਿਲਾਂ ਦੋਨਾਂ 'ਚ ਸਿਵਲ ਵਾਰ ਕਰਵਾਈ, ਫਿਰ IPKF ਦੇ ਥੱਲੇ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਨਾਲੇ ਸਿੱਖ ਮਰਵਾਏ ਫੌਜੀ ਉੱਥੇ ਭੇਜ ਕੇ, ਨਾਲੇ ਉਹਨਾਂ ਤੇ ਜ਼ੁਲਮ ਕਰਵਾਉਣ ਦੀ ਲਾਈਨ ਦਿੱਤੀ। ਉਹਦਾ ਖਮਿਆਜ਼ਾ ਉਹਨੇ ਰਾਜੀਵ ਗਾਂਧੀ ਨੇ ਭੁਗਤਿਆ। ਪਰ ਇਸ CAA ਐਕਟ ਦੇ ਵਿੱਚ ਤਮਿਲਨਾਡੂ ਦੇ ਵਿੱਚ ਬੈਠੇ ਜਿਹੜੇ ਤਮਿਲ ਹਿੰਦੂ ਜਿਹੜੇ ਸ੍ਰੀਲੰਕਾ ਤੋਂ ਆਏ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਉਹਦਾ ਕੋਈ ਨਹੀਂ ਸੀ ਪ੍ਰੋਵੀਜ਼ਨ। ਸੋ ਜ਼ਾਹਿਰ ਹੈ ਕਿ ਵੀ ਇਸ CAA ਨੂੰ ਲੈ ਕੇ ਦਿੱਲੀ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ, ਸ਼ਾਹੀਨ ਬਾਗ ਦੇ ਵਿੱਚ, ਇਸੇ ਤਰ੍ਹਾਂ ਲਖਨਊ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਹੋਏ। ਸਿੱਖ ਕੌਮ ਮੈਂ ਸਮਝਦਾ ਵੀ ਇਨ ਸਪਾਈਟ ਆਫ ਕਿ ਬਾਦਲਾਂ ਨੇ ਜਿਹੜੇ ਕਿ ਪਾਰਲੀਮੈਂਟ 'ਚ ਬਿਲਕੁਲ BJP ਦੇ ਨਾਲ ਰਲੇ ਹੋਏ ਸੀ, ਉਹਨਾਂ ਨੇ ਤਾਂ ਇਸ ਸਾਰੇ ਦੇ ਉੱਤੇ ਪੰਜਾਬੀ ਦਾ ਲਫ਼ਜ਼ ਇਹ ਹੈ ਵੀ ਮੋਕ ਹੀ ਮਾਰੀ ਇਹਨਾਂ ਇਸ਼ੂਜ਼ ਤੇ। ਈਵਨ ਕਸ਼ਮੀਰ ਦਾ ਜਦੋਂ ਆਈਨੀ ਸਟੇਟਸ ਖਤਮ ਕੀਤਾ ਗਿਆ, ਲੇਕਿਨ ਸਿੱਖ ਕੌਮ ਨਾਲ ਖਲੋਤੀ ਉਹਨਾਂ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਦ ਚਿੰਨ੍ਹਾਂ ਤੇ ਚੱਲਣ ਵਾਲੀ। ਔਰ ਜਿਵੇਂ ਸਾਡੇ ਵੀਰ ਯਾਕੂਬ ਜੀ ਉਹਨਾਂ ਨੇ ਕੱਲ ਦੇ ਇੱਕ ਪ੍ਰੋਗਰਾਮ ਤੇ ਉਹਨਾਂ ਦਾ ਸੀ ਮੈਸੇਜ ਕਿ ਵੀ ਜੇ ਔਰੰਗਜ਼ੇਬ ਮਾੜਾ ਨਾ ਕਰਦਾ ਤੇ ਫਿਰ ਕੀ ਹੁੰਦਾ। ਔਰ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਵੀ ਕੋਈ ਲੜਾਈ ਇਸਲਾਮ ਦੇ ਖਿਲਾਫ ਤੇ ਨਹੀਂ ਸੀ। ਔਰ ਯਾਕੂਬ ਸਾਹਿਬ ਤੁਸੀਂ ਪ੍ਰੋਗਰਾਮ ਸੁਣਦੇ ਹੋ ਲਗਾਤਾਰਤਾ ਨਾਲ, ਅਸੀਂ ਹਮੇਸ਼ਾ ਇਸ ਗੱਲ ਨੂੰ ਬੜਾ ਕਲੀਅਰ ਕਰਦੇ ਹਾਂ ਕਿ 18ਵੀਂ ਸਦੀ 'ਚ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ। ਉਸ ਵੇਲੇ ਦਿੱਲੀ ਦੇ ਤਖਤ ਦੇ ਉੱਤੇ ਬੈਠੇ ਹੋਏ ਮੁਗਲ ਹਾਕਮ ਜਿਹੜੇ ਨੇ
ਉਹ ਨਿਸ਼ਾਨਾ ਬਣਾ ਰਹੇ ਸੀ, ਜਿਨ੍ਹਾਂ ਨੂੰ ਜਿਹੜੇ ਵਿਕਟਮ ਸੀ ਉਹਨਾਂ ਦੇ ਨਾਲ ਸਿੱਖ ਕੌਮ ਖਲੋਤੀ, ਨਾ ਕਿ ਸਿੱਖ ਧਰਮ ਕੋਈ ਹਿੰਦੂਆਂ ਦਾ ਹਿੱਸਾ ਸੀ ਕਿ ਵੀ ਉਹਨਾਂ ਦੀ ਪ੍ਰੋਟੈਕਸ਼ਨ ਲਈ ਅੱਗੇ ਆਏ। ਇਹ ਵੈਰੀ ਸਿੰਪਲਿਸਟਿਕ ਸਟੇਟਮੈਂਟ ਜਿਹੜੀ ਹੈ ਉਹਨੂੰ ਫਿਰ ਇਹ ਹਿੰਦੂਤਵੀ ਆਪਣੇ ਹੱਕ ਦੇ ਵਿੱਚ ਵਰਤਦੇ ਨੇ। ਔਰ ਇਸੇ ਲਈ 10ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਦੀ ਸ਼ਹਾਦਤ ਨੂੰ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ ਕਹਿ ਕੇ ਕੀਨੋ ਬੜੋ ਕਲੂ ਮੈਂ ਸਾਕਾ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਸੀ। ਔਰ 10ਵੇਂ ਪਾਤਸ਼ਾਹ ਦੇ ਦਰਬਾਰੀ ਕਵੀ 52 ਕਵੀਆਂ ਚੋਂ ਸੈਨਾਪਤੀ ਜਿਸ ਨੇ ਜਿਹੜਾ ਕਾਫੀ ਉਹਨਾਂ ਦਾ ਰਿਲਾਇਬਲ ਸੋਰਸ ਨੇ ਉਸ ਪੀਰੀਅਡ ਦੇ, ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਪ੍ਰਗਟ ਬਹਿ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਠਾਪੀ ਚਾਦਰ, ਕਿ ਉਹ ਔਰ ਕੀਨੋ ਬੜੋ ਕਲੂ ਮੈਂ ਸਾਕਾ, ਜਦੋਂ ਉਹਨਾਂ ਲਫ਼ਜ਼ਾਂ ਨਾਲ ਦੇਖੋਗੇ ਕਿ ਕਿਵੇਂ ਉਹ ਧਰਮ ਦੀ ਚਾਦਰ ਬਣੇ ਨੇ, ਕੋਈ ਹਿੰਦ ਦੀ ਚਾਦਰ ਨਹੀਂ, ਧਰਮ ਦੀ ਚਾਦਰ, ਕਿਉਂਕਿ ਰਾਈਟੀਅਸਨੈਸ ਲਈ, ਟਰੂ ਵੈਲਿਊਜ਼ ਦੇ ਲਈ ਉਹਨਾਂ ਨੇ ਜਿਹੜੀਆਂ ਸੱਚ ਹੱਕ ਇਨਸਾਫ ਦੀਆਂ ਆਪਣੀ ਕੁਰਬਾਨੀ ਦਿੱਤੀ। ਸੋ ਜ਼ਾਹਰ ਹੈ ਵੀ ਉਸ, ਔਰ ਅੱਜ ਵੀ ਇਹ ਗੱਲ ਅਸੀਂ ਬਾਰ-ਬਾਰ ਸਪਸ਼ਟ ਕਰਦੇ ਹਾਂ ਕਿ ਸਾਡੀ ਲੜਾਈ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੇ ਖਿਲਾਫ ਨਹੀਂ ਹੈ। ਜਿਸ ਕਿਸਮ ਦੀ ਨਫ਼ਰਤ ਹਿੰਦੂ ਤਵੀ ਫੈਲਾ ਰਹੇ ਨੇ, ਔਰ ਜਦੋਂ ਸੋਸ਼ਲ ਮੀਡੀਆ ਤੇ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਪੰਜਾਬ ਸ਼ਿਵ ਸੈਨਾ ਦੇ ਨਾਂ ਥੱਲੇ ਕਿਤੇ ਹੋਰ, ਲੇਕਿਨ ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਔਰ ਇਹ ਗੱਲ ਦੀਆਂ ਇੱਕ ਵੀ ਉਦਾਹਰਣ ਨਹੀਂ ਹੈ। ਜੇ ਪਿਛਲੇ 38 ਸਾਲ ਦੀ ਅਸੀਂ ਸਟਰਗਲ ਦੀ ਗੱਲ ਕਰੀਏ, ਜੂਨ 84 ਦੇ ਪਹਿਲੇ ਹਫ਼ਤੇ ਜਿੱਥੇ ਕਿ ਸਿੱਖਾਂ ਦੀ ਭੀੜ ਨੇ ਜਾ ਕੇ ਕਿਸੇ ਹਿੰਦੂ ਦੇ ਕਾਰੋਬਾਰ ਤੇ ਹਮਲਾ ਕੀਤਾ ਹੋਇਆ ਜਾਂ ਉਹਦੀ ਲਾਈਫ ਤੇ ਹਮਲਾ ਕੀਤਾ ਹੋਇਆ, ਨਹੀਂ ਤਾਂ ਜੋ ਨਵੰਬਰ 84 ਚ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ ਕਸਬਿਆਂ 'ਚ ਹੋ ਰਿਹਾ ਸੀ, ਪੰਜਾਬ 'ਚ ਇੱਕ ਵੀ ਹਿੰਦੂ ਨਾ ਬਚਦਾ। ਲੇਕਿਨ ਇੱਕ ਵੀ ਵਾਕਿਆ ਐਸਾ ਨਹੀਂ ਹੋਇਆ ਜਿੱਥੇ ਕਿ ਸਿੱਖਾਂ ਨੇ ਕਿਸੇ ਹਿੰਦੂ ਨੂੰ ਟਾਰਗੇਟ ਕੀਤਾ ਹੋਵੇ, ਕਿਉਂਕਿ ਸਾਨੂੰ ਇਹ ਬੜਾ ਕਲੀਅਰ ਹੈ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਸਿੱਖ ਮੱਥਾ ਟੇਕਦਾ ਹੈ, ਉਹ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਅੱਗੇ ਵੀ ਸਿਰ ਝੁਕਾ ਰਿਹਾ ਹੈ। ਉਹ ਪੰਡਿਤ ਰਾਮਾਨੰਦ ਵੀ ਉਹਦੇ 'ਚ ਬੈਠੇ ਹੋਏ ਨੇ, ਉਸ ਦੇ ਵਿੱਚ ਭਗਤ ਜੈਦੇਵ ਵੀ ਬੈਠੇ ਹੋਏ ਨੇ ਬੰਗਾਲ ਦੇ ਔਰ ਦੂਜੇ। ਔਰ ਇੱਕ ਸਿੱਖ ਕਦੇ ਵੀ ਫਿਰਕੂ ਸੋਚ ਜਾਂ ਫਿਰਕੂ ਨਫ਼ਰਤ ਦੇ ਨਾਲ ਕਦੇ ਵੀ ਕਿਸੇ ਦੇ ਖਿਲਾਫ ਵੈਰ ਭਾਵਨਾ ਨਹੀਂ ਰੱਖੇਗੇ। ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ, ਇਹ ਠੀਕ ਹੈ ਕਿ ਹਿੰਦੂਤਵਾ ਇੱਕ ਉਸ ਕਿਸਮ ਦੀ ਆਈਡੀਓਲੋਜੀ ਜਿਹੜਾ ਬ੍ਰਾਹਮਣਵਾਦ ਦਾ ਨਵਾਂ ਦਿੱਤਾ ਹੋਇਆ ਨਾਂ ਹੈ, ਉਹ ਜਿਵੇਂ ਨਾਜ਼ੀਜ਼ਮ, ਕਮਿਊਨਿਜ਼ਮ, ਫਾਸ਼ਿਜ਼ਮ ਇਹ ਵਿਚਾਰਧਾਰਾਵਾਂ ਸੀ, ਔਰ ਜੋ ਕੁਛ 18ਵੀਂ ਸਦੀ ਦੀ ਔਰੰਗਜ਼ੇਬੀ ਵਿਚਾਰਧਾਰਾ ਕਰਨਾ ਚਾਹੁੰਦੀ ਸੀ ਉਹੀ ਕੁਛ ਹਿੰਦੂਤਵੀ ਵਿਚਾਰਧਾਰਾ ਵਾਲੇ ਕਰਨਾ ਚਾਹੁੰਦੇ ਨੇ। ਸੋ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਇਹੀ ਕਾਰਨ ਸੀ ਕਿ ਜਦੋਂ ਸੀਏ ਕਾਨੂੰਨ, ਹਾਲਾਂ ਉਹਦੇ 'ਚ ਕੁਛ ਜਿਹੜੇ ਵਿੱਚ ਵਿਚਾਲੇ ਜੇ ਦੋਗਲੇ ਜੇ ਸਿੱਖ ਨੇ, ਉਹ ਕਹਿੰਦੇ ਸਿੱਖ ਕਿਉਂ ਵਿਰੋਧ ਕਰ ਰਹੇ ਨੇ ਜੀ। ਸੀਏ ਦੇ ਥੱਲੇ ਤਾਂ ਦੇਖੋ ਜਿਹੜੇ ਪਾਕਿਸਤਾਨ ਤੋਂ ਜਾਂ ਖਾਸ ਤੌਰ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਸਿੱਖ ਨੇ, ਉਹਨਾਂ ਨੂੰ ਸਿਟੀਜ਼ਨਸ਼ਿਪ ਰਾਈਟ ਬਣੇਗਾ ਨਹੀਂ। ਸਿੱਖ ਨੇ ਹਮੇਸ਼ਾ ਹੀ ਇਹ ਰੱਖਿਆ ਕਿ ਭਾਈ ਜੇ ਕੋਈ ਉਹਨੂੰ ਪਾਰ ਵੀ ਲਿਜਾ ਰਿਹਾ ਹੋਏ ਤੇ ਉਹਨੂੰ ਲੱਗੇ ਕਿ ਕਿਸੇ ਹੋਰ ਦਾ ਹੱਕ ਮਾਰ ਕੇ ਉਹਨੂੰ ਰੋਕਿਆ ਜਾ ਰਿਹਾ, ਤੇ ਸਿੱਖ ਜਿਹੜਾ ਉਹ ਕਹੇਗਾ ਵੀ ਨਹੀਂ ਪਹਿਲਾਂ ਇਹਨੂੰ ਲੈ ਕੇ ਜਾ ਫਿਰ ਮੈਂ ਜਾਵਾਂਗਾ। ਇਹ ਬਿਲਟ ਇਨ ਹੈ, ਇਹਦੇ 'ਚ ਕੋਈ ਇਹ ਸਾਡੇ 10 ਗੁਰੂ ਸਾਹਿਬਾਨ ਦੀ ਘਾਲਣਾ 2.5 ਸਦੀਆਂ ਦੀ ਕਮਾਈ ਹੈ, ਜਿਹਦੇ ਥੱਲੇ ਇਹ ਸਿੱਖ ਹੋ ਹੀ ਨਹੀਂ ਸਕਦਾ। ਫਿਰ ਕੋਈ ਮੈਂ ਬਹੁਤ ਵਾਰ ਦੇਖਦਾ ਜਿਹੜੇ ਈਵਨ ਪ੍ਰੈਕਟਿਸਿੰਗ ਨਹੀਂ ਵੀ ਸਿੱਖ ਨੇ, ਜਿਨ੍ਹਾਂ ਦੇ ਈਵਨ ਸਿਰ ਤੇ ਪੱਗਾਂ ਕੇਸ ਵੀ ਨਹੀਂ ਨੇ, ਜਦੋਂ ਇਸ ਕਿਸਮ ਦੀ ਗੱਲ ਆਉਂਦੀ ਹੈ ਜਸਟਿਸ ਦੀ, ਇਨਸਾਫ ਦੀ, ਕਿਸੇ ਨਾਲ ਧੱਕਾ ਹੋ ਰਿਹਾ, ਸੀ ਬਚਪਨ ਤੋਂ ਦੇਖਦੇ ਆਏ, ਟਰੈਵਲ ਕਰਦੇ ਆ ਬੱਸਾਂ 'ਚ, ਗੱਡੀਆਂ 'ਚ, ਕਿਤੇ ਵੀ, ਉਹ ਸਾਰੇ ਲੋਕ ਚੁੱਪ ਕਰਕੇ ਉਹ ਕਰਦੇ ਨੇ, ਉਹਨਾਂ 'ਚੋਂ ਕੋਈ ਪਿਛੋਂ ਉੱਠ ਕੇ ਆ ਜਾਂਦਾ ਸੀ ਕਿ ਬਈ ਇਹ ਤੂੰ ਕੀ ਕਰ ਰਹੇ। ਇਹ ਬਿਲਟ ਇਨ ਹੈ। ਸੋ ਅਸੀਂ ਸਮਝਦੇ ਹਾਂ ਕਿ ਸੀਏ ਦੇ ਖਿਲਾਫ ਜਿਹੜਾ ਉਹ ਲੰਗਰ ਵੀ ਸ਼ਾਹੀਨ ਬਾਗ 'ਚ, ਜਿਹੜੇ ਵਿਚਾਰੇ 2-3 ਸਿੱਖ ਨੌਜਵਾਨ ਅਜੇ ਵੀ ਦੇਸ਼ ਧਰੋਹ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹੋਣਗੇ, ਉਹਨਾਂ 'ਚੋਂ 1-2 ਨਿਹੰਗ ਸਿੰਘ ਜਿਹੜੇ ਜਾ ਰਹੇ ਸੀ ਤਖਤ ਹਜ਼ੂਰ ਸਾਹਿਬ ਨੂੰ, ਉੱਥੇ ਰੁਕੇ ਔਰ ਉਹਨਾਂ ਨੇ ਕੀਤਾ। ਔਰ ਹੁਣ ਜਿਹੜਾ ਜ਼ਾਹਰ ਹੈ ਕਿ ਸੀਏ ਜਿਹੜਾ ਇੰਡੀਅਨ ਪਾਰਲੀਮੈਂਟ ਨੇ 11 ਦਸੰਬਰ 2019 ਨੂੰ ਪਾਸ ਕੀਤਾ ਔਰ ਅਗਲੇ ਮਹੀਨੇ ਹੀ ਉਹਨੂੰ ਨੋਟੀਫਾਈ ਵੀ ਕਰ ਦਿੱਤਾ ਗਿਆ, ਪਰ 220 ਪੈਟੀਸ਼ਨਾਂ ਸੀਏ ਨੂੰ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਚੈਲੰਜ ਕਰਨ ਵਾਲੀਆਂ ਸੁਪਰੀਮ ਕੋਰਟ ਦੇ ਸਾਹਮਣੇ ਗਈਆਂ। ਔਰ ਇਹ ਹੁਣ ਜੇ ਕਸ਼ਮੀਰ ਦੇ ਮੁੱਦੇ ਤੇ ਤਾਂ ਇਸ ਤੋਂ ਵੀ ਵੱਧ ਪਟੀਸ਼ਨਾਂ ਨੇ, ਉਹਦੇ ਉੱਤੇ ਵੀ ਸੁਪਰੀਮ ਕੋਰਟ ਬੈਠਾ ਹੋਇਆ, ਕਿਉਂਕਿ ਉਹਨਾਂ ਨੇ ਜੰਮੂ ਕਸ਼ਮੀਰ ਦੀਆਂ ਸਾਰੀ ਡੈਮੋਗ੍ਰਾਫੀ ਔਰ
ਰੀਡਿਸਟ੍ਰਿਕਟਿੰਗ ਔਰ ਸਾਰਾ ਉਹ ਬਦਲ ਨਹੀਂ ਦੇਣਗੇ, ਉਦੋਂ ਸੁਪਰੀਮ ਕੋਰਟ ਨੂੰ ਕਹੇਗਾ ਜੀ ਹੁਣ ਤਾਂ ਡੀ ਫੈਕਟੋ ਪੋਜੀਸ਼ਨ ਇਹ ਹੈ, ਡੀ ਜੂਰਿਸ ਭਾਵੇਂ ਉਹਨਾਂ ਨੇ ਉਹਨੂੰ ਕਰਨ ਲੱਗਿਆ ਕਨਸਟੀਟਿਊਸ਼ਨ ਦੀ ਪਰਵਾਹ ਨਹੀਂ ਕੀਤੀ, ਝਾੜ ਪਾ ਦੇਣਗੇ ਉਹਨਾਂ ਨੂੰ ਜੋ ਅੱਜ ਕੱਲ ਜੱਜ ਉੱਥੇ ਬੈਠੇ ਕਰ ਰਹੇ ਨੇ, ਪਰ ਅਲਟੀਮੇਟਲੀ ਉਹਨੂੰ ਸੁਪਰੀਮ ਕੋਰਟ ਨੇ ਰਿਵਰਸ ਨਹੀਂ ਕਰਨਾ। ਉਹ ਦੇਖ ਰਹੇ ਨੇ ਕਿ ਐਨ ਬੇੜਾ ਗਰਕ ਪੂਰਾ ਹੋ ਜਾਏ, ਉੱਥੇ ਆਬਾਦੀ ਵੀ ਬਦਲ ਦਿਓ, ਵੋਟਾਂ ਵੀ ਬਦਲ ਦਿਓ, ਯੂਨੀਅਨ ਟੈਰੀਟਰੀ ਦੇ ਥੱਲੇ ਚੋਣਾਂ ਵੀ ਕਰਾ ਦਿਓ, ਉਹਨਾਂ ਦੇ ਟਰਾਈਬ ਵੀ ਬਣਾਤੇ, ਗੁਜਰਾਂ ਨੂੰ ਇੱਧਰ ਖੜਾ ਕਰਤਾ, ਉਹਨਾਂ ਨੂੰ ਜਿਹੜੇ ਬੱਕੜਵਾਲ ਨੇ ਉਹਨਾਂ ਨੂੰ ਕੀ ਇੱਕ ਉਹਨਾਂ ਦਾ ਟਰਾਈਬ ਹੈ ਉਹਨਾਂ ਨੂੰ ਅੱਡ ਕਰ ਦਿੱਤਾ, ਸੋ ਆਪਸ ਲੜਾਤਾ। ਔਰ ਇਸ ਸਾਰੇ ਦੇ ਚੱਲਦੇ ਆ ਇਹੀ ਕੰਮ ਉਹ ਕਰਨਗੇ। ਲੇਕਿਨ ਜਿਹੜੀਆਂ ਪੈਟੀਸ਼ਨਾਂ ਨੇ ਉਹਨਾਂ 'ਚ ਇੱਕ ਜਿਹੜੀ ਦਿਲਚਸਪ ਪੈਟੀਸ਼ਨ ਜਿਹੜੀ, ਕਿਉਂਕਿ ਤਮਿਲਨਾਡੂ ਵੱਡੀ ਸਟੇਟ ਹੈ ਇੰਡੀਆ ਦੀ, 45 ਦੇ ਕਰੀਬ MP ਉੱਥੋਂ ਜਾਂਦੇ ਨੇ, ਔਰ ਕੱਲਾ MPਆਂ ਦੀ ਗੱਲ ਨਹੀਂ ਹੈ, ਜਿਵੇਂ ਇੱਕ ਲਿਹਾਜ਼ ਦੇ ਨਾਲ ਇਹ RSS ਦੇ ਹਿੰਦੂਤਵੀ ਆਪਣੀ ਖੇਡ ਖੇਡ ਰਹੇ ਨੇ। ਜਿਵੇਂ ਮੋਦੀ ਨੇ ਬਨਾਰਸ ਦੇ ਵਿੱਚ ਪਿਛਲੇ ਦਿਨਾਂ 'ਚ ਸੰਗਮ ਕਿ ਜੀ ਇਹ ਸ਼ਿਵ ਨਗਰੀ ਜਿਹੜੀ ਹੈ, ਬਨਾਰਸ ਵੀ ਸ਼ਿਵ ਨਗਰੀ ਹੈ ਔਰ ਰਾਮੇਸ਼ਵਰਮ ਵੀ ਹੈ ਤਮਿਲਨਾਡੂ ਦਾ, ਔਰ ਇਹ ਸੰਗਮ ਦੋਆਂ ਦਾ ਡ੍ਰੈਵਿਡਨ ਔਰ ਆਰੀਅਨ ਔਰ ਇਹ ਸਾਰੇ ਸ਼ਿਵ ਜੀ ਕਰਕੇ ਆਣਾ। ਉਹਨਾਂ ਨੇ DMK ਨੇ ਪਾਰਟਿਸਿਪੇਟ ਵੀ ਨਹੀਂ ਕੀਤਾ, ਪਰ ਇਹਨਾਂ ਨੇ ਆਪਣੇ ਉੱਥੇ ਜਿਹੜੇ ITT ਔਰ ਦੂਜੇ ਖੋਲੇ ਹੋਏ ਨੇ IITs ਔਰ ਉਹਨਾਂ ਦੇ ਸਟੂਡੈਂਟਸ ਨੂੰ ਲਿਆ ਕੇ, ਕਿਉਂਕਿ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਤਰ੍ਹਾਂ ਸਾਡੀਆਂ ਜੜ੍ਹਾਂ ਜਿਹੜੀਆਂ ਨੇ ਇਹ ਇਸ ਤਮਿਲਨਾਡੂ ਦੇ ਵਿੱਚ ਵੀ ਲੱਗਣ ਔਰ ਇਵੈਂਚੁਅਲੀ ਉਹਨੂੰ ਅਸੀਂ ਕੈਪਚਰ ਕਰੀਏ, ਨਫ਼ਰਤ ਫੈਲਾਈਏ। ਹੁਣ ਤੱਕ ਤਾਂ ਉਹ ਰੈਜ਼ਿਸਟ ਕਰ ਰਹੇ ਨੇ, ਕਿਉਂਕਿ ਥੈਂਕਸ ਟੂ ਅੰਨਾ ਦੁਰਾਈ 20ਵੀਂ ਸਦੀ ਜਿਹਨੇ ਪਹਿਲਾਂ ਤਾਂ ਬ੍ਰਾਹਮਣਵਾਦ ਦਾ ਜਿਹੜਾ ਉਹ ਪੂਰਾ ਕੱਚਾ ਚਿੱਠਾ ਖੋਲਿਆ ਔਰ ਉਹਨਾਂ ਨੂੰ ਆਪਣੇ ਲੋਕਾਂ ਨੂੰ ਜਿਹੜਾ ਉਹ ਦੱਸਿਆ ਵੀ ਇਹ ਕੀ ਹੈ। ਔਰ ਜਿਵੇਂ ਇਧਰ ਪੇਰੀਆਰ ਦੇ ਥੱਲੇ ਜਿਸ ਨੇ ਇਹ ਸਾਰੇ ਦੀ ਸ਼ੁਰੂਆਤ ਕੀਤੀ, ਇਧਰ ਜਿਹੜਾ ਉਹਦੇ ਚੋਂ ਪੋਲੀਟੀਕਲ ਕਰੁਣਾਨਿਧੀ ਜਿਹੜਾ ਉਸ ਦਾ ਅਰਡੈਂਟ ਫਾਲੋਅਰ ਸੀ, ਪੋਲੀਟੀਕਲ ਪਾਰਟੀ ਜਿਹੜੀ ਹੈ DMK ਹੋਣ ਦੇ ਵਿੱਚ ਆਈ, ਭਾਵੇਂ DMK ਆਪੋ ਚ ਟੁੱਟੀ ਵੀ ਅੰਨਾ ਦੁਰਾਈ ਤੋਂ ਬਾਅਦ ਵਾਲੀ ਪਾਰਟੀ ਨੂੰ ਇੱਕ ਨੇ ਇਹਨੇ ਲੀਡ ਕੀਤਾ, ਕਰੁਣਾਨਿਧੀ ਨੇ, ਇੱਕ ਜਿਹੜੀ ਹੈ ਜੈ ਲਲਿਤਾ ਨੇ ਬਣਾ ਲਈ ਅੰਨਾ ਦੇ ਨਾਂ ਥੱਲੇ DMK ਜੈ, ਉਹ ਤਾਂ ਮਰ ਗਈ ਹੁਣ। ਲੇਕਿਨ ਇੱਕ ਗੱਲ ਬੜੀ ਕਲੀਅਰ ਰਹੀ ਕਿ ਤਮਿਲਨਾਡੂ ਦੇ ਵਿੱਚ ਕਾਂਗਰਸ ਜਾਂ BJP ਤਾਂ ਹੁਣ ਆਈ, ਪਰ ਜਿੰਨੀਆਂ ਪਹਿਲੀਆਂ ਵੀ ਕੋਈ ਪਾਰਟੀਆਂ ਸੀ ਉਹਨਾਂ ਦੇ ਕਦੇ ਪੈਰ ਨਹੀਂ ਲੱਗੇ। ਉਹਨਾਂ ਨੂੰ ਹਮੇਸ਼ਾ ਆਪਣੀ ਤਮਿਲ ਜ਼ਬਾਨ ਤੇ, ਆਪਣੇ ਤਮਿਲ ਕਲਚਰ ਤੇ, ਆਪਣੀ ਤਹਿਜ਼ੀਬ ਤੇ ਔਰ ਨਾਰਥ ਵਾਲੇ ਇਹ ਜਿਹੜਾ ਗੰਗਾ ਜਮਨੀ ਤਹਿਜ਼ੀਬ ਹੈ ਇਸ ਨੂੰ ਉਹਨਾਂ ਨੇ ਹਮੇਸ਼ਾ ਖਤਰੇ ਦੇ ਤੌਰ ਤੇ ਦੇਖਿਆ, ਇਸ ਲਈ ਉਹਨਾਂ ਨੇ ਉੱਥੇ ਹਿੰਦੀ ਵੀ ਨਹੀਂ ਵੜਨ ਦਿੱਤੀ। ਹੁਣ ਇਹ ਅੱਡ-ਅੱਡ ਤਰੀਕਿਆਂ ਨਾਲ ਵਿੱਚ ਪਸਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਉਹਨਾਂ ਦੇ ਕੋਲ ਬੇਸ਼ੱਕ ਕਰੁਣਾਨਿਧੀ ਦੀ ਡੈਥ ਹੋ ਗਈ, ਉਹਦਾ ਲੜਕਾ ਜਿਹਦਾ ਨਾਂ ਵੀ ਉਹਨੇ ਪਤਾ ਨਹੀਂ ਸਟਾਲਿਨ ਚੁਣਿਆ, ਹਾਲਾਂ ਸਟਾਲਿਨ ਦੀ ਕੋਈ ਚੰਗੀ ਲੈਗੇਸੀ ਤਾਂ ਨਹੀਂ ਹੈ, ਬਹੁਤ ਉਹਨੇ ਜ਼ੁਲਮ ਕੀਤੇ ਰਸ਼ੀਆ 'ਚ, ਪਰ ਹੋ ਸਕਦਾ ਹੈ ਉਹਦਾ ਉਹ ਐਡਮਾਇਰਰ ਹੋਏ ਕਰੁਣਾਨਿਧੀ ਸਿੱਖਾਂ ਦਾ ਤਾਂ ਬਹੁਤ ਵੱਡਾ ਐਡਮਾਇਰਰ ਸੀ। ਔਰ ਅਨਫੋਰਚੂਨੇਟਲੀ ਉਸ ਪੀਰੀਅਡ 'ਚ ਜਦੋਂ ਕਰੁਣਾਨਿਧੀ ਤਮਿਲਨਾਡੂ ਦਾ ਚੀਫ ਮਿਨਿਸਟਰ ਸੀ, ਪਹਿਲੀ ਪੰਜਾਬ ਦੇ ਵਿੱਚ ਹਕੂਮਤ ਜਸਟਿਸ ਗੁਰਨਾਮ ਸਿੰਘ ਦੀ ਬਣੀ 1967 'ਚ, ਤੇ ਉਹ ਚਾਹੁੰਦੇ ਸੀ, ਉਹਨਾਂ ਨੂੰ ਵੀ ਇਹ ਪਤਾ ਹੈ ਕਿ ਬਈ ਸਾਊਥ ਦੇ ਵਿੱਚ ਅਸੀਂ ਜੇ ਝੰਡਾ ਬਰਦਾਰ ਬਣ ਜਾਈਏ ਔਰ ਨਾਰਥ ਦੇ ਵਿੱਚ ਸਿੱਖ ਖੜੇ ਹੋ ਜਾਣ ਟਰੂ ਫੈਡਰਲ ਸਿਸਟਮ ਦੇ ਲਈ, ਮੈਂ 1960ਵਿਆਂ ਦੀ ਗੱਲ ਕਰ ਰਿਹਾ, ਤੇ ਇਹਨਾਂ ਨੂੰ ਅਸੀਂ ਵੱਟੋ ਵੱਟ ਪਾ ਸਕਦੇ। ਸੋ ਇਸ ਕਰਕੇ ਉਦੋਂ ਅਜੇ ਅਨੰਦਪੁਰ ਦਾ ਮਤਾ ਤਾਂ ਨਹੀਂ ਸੀ ਪਾਸ ਹੋਇਆ, ਪਰ ਫੈਡਰਲ ਸਟਰਕਚਰ ਦੀ ਗੱਲ ਤਾਂ ਅਕਾਲੀ ਵੀ ਕਰਦੇ ਸੀ, ਕੈਬਨਿਟ ਮਿਸ਼ਨ ਦੇ ਵਿੱਚ ਵੀ ਸੀ ਪ੍ਰਪੋਜ਼ਲ ਕਿ 3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਬਾਕੀ ਫ੍ਰੀ ਕਰਦੇ ਸਾਰਿਆਂ ਨੂੰ। ਸੋ ਉਦੋਂ ਇੱਕ ਕਾਨਫਰੰਸ ਵੀ ਰੱਖ ਲਈ ਗਈ ਜਸਟਿਸ ਗੁਰਨਾਮ ਸਿੰਘ ਵੱਲੋਂ ਚੰਡੀਗੜ੍ਹ ਦੇ ਵਿੱਚ, ਔਰ ਉਸ ਵੇਲੇ 7-8 ਸੂਬੇ ਐਸੇ ਸੀ ਜਿਹਦੇ ਚ SVD ਉਹਨੂੰ ਕਹਿੰਦੇ ਸੀ, ਸੰਯੁਕਤ ਵਿਧਾਇਕ ਦਲ, ਉਹਨਾਂ ਦੀਆਂ ਸਰਕਾਰਾਂ ਬਣੀਆਂ ਸੀ। ਔਰ ਅਕਾਲੀ ਦਲ ਦੀ ਹਕੂਮਤ ਵੱਲੋਂ ਉਹਨਾਂ ਨੂੰ 7-8 ਸੂਬਿਆਂ ਦੇ ਚੀਫ ਮਿਨਿਸਟਰਾਂ ਨੂੰ ਸੱਦਾ ਵੀ ਦੇ ਦਿੱਤਾ ਗਿਆ ਕਿ ਭਾਈ ਚੰਡੀਗੜ੍ਹ 'ਚ ਮੀਟਿੰਗ ਹੈ, ਔਰ ਦੂਜਾ ਕਰੁਣਾਨਿਧੀ ਉਹਦੀ ਸਪਿਰਿਟ ਬਿਹਾਈਂਡ ਸੀ। ਪਰ ਐਨ ਮੌਕੇ ਤੇ ਆ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਗਦਾਰੀਆਂ ਦਾ ਇਤਿਹਾਸ ਕੀ ਹੈ ਜਾਂ ਦਬਾਅ ਦੇ ਥੱਲੇ ਕੀ ਹੈ, ਅੱਜ ਇੱਕ ਮਿਨਿਸਟਰ ਨੇ ਇੰਦਰਜੀਤ ਸਿੰਘ, ਸ਼ਾਇਦ ਨਾ ਉਹਦਾ ਨਿੱਜਰ ਲਾਸਟ ਨੇਮ, ਆਮ ਆਦਮੀ ਪਾਰਟੀ ਦਾ ਵਜ਼ੀਰ ਹੈ, ਉਹਨੇ ਇੱਕ ਪ੍ਰੈਸ ਕਾਨਫਰੰਸ ਤੁਰੇ ਜਾਂਦੇ ਗੱਲ ਕਿਸਾਨੀ ਦੀ ਕਰ ਰਿਹਾ ਸੀ, ਪਾਣੀ ਦਾ ਲੈਵਲ, ਨਹਿਰੀ ਪਾਣੀ, ਜਿਵੇਂ ਅਸੀਂ ਗੱਲ ਕਰਾਂਗੇ ਇਹਦੇ
ਤੇ ਉਹਨੇ ਕਿਹਾ ਕਿ ਵੀ ਪੰਜਾਬੀਆਂ ਤੋਂ ਵੱਡੀ ਹੋਰ ਕੋਈ ਬੇਵਕੂਫ ਕੌਮ ਨਹੀਂ, ਉਹਦੇ ਪਿੱਛੇ ਪੈ ਗਏ। ਪਰ ਮੈਂ ਹਾਂਜੀ ਇੰਦਰਬੀਰ ਸਿੰਘ ਹਾਂ, ਪਰ ਮੈਂ ਇਹ ਦੇਖਦਾ ਹਾਂ ਕਿ ਵੀ ਇਹ ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਕਿ ਕਿੰਨੀ ਇਹ ਸਟੋਰੀ ਆਫ ਮਿਸਡ ਓਪਰਚੁਨਿਟੀਜ਼ ਹੈ। ਔਰ ਜੇ ਉਹ ਕਾਨਫਰੰਸ ਹੋ ਜਾਂਦੀ ਉਸ ਪੀਰੀਅਡ 'ਚ 1967-68 ਦੇ ਪੀਰੀਅਡ ਦੇ ਵਿੱਚ ਸਾਊਥ ਔਰ ਸਿੱਖਾਂ ਦੀ ਬੌਂਡਿੰਗ ਬਣਦੀ ਔਰ ਉਸ ਦੇ ਨਾਲ ਜਿਹੜਾ ਜਿਵੇਂ ਹੁਣ ਇਹਨਾਂ ਨੇ ਬਿਲਕੁਲ ਸਾਰੀ ਪਾਵਰ ਦਿੱਲੀ 'ਚ ਸੈਂਟਰਲਾਈਜ਼ ਕਰਕੇ ਸੂਬੇ ਤਾਂ ਜਿਹੜੇ ਨੇ ਉਹ ਮਿਊਨਿਸਪਲ ਕਮੇਟੀਆਂ ਬਣਾ ਦਿੱਤੀਆਂ ਨੇ, ਤੇ ਸ਼ਾਇਦ ਹਿਸਟਰੀ ਦਾ ਕੋਰਸ ਕੋਈ ਹੋਰ ਹੁੰਦਾ। ਸੋ ਅਸੀਂ ਗੱਦਾਰੀਆਂ ਔਰ ਬੇਵਕੂਫੀਆਂ ਘੱਟ ਨਹੀਂ ਕੀਤੀਆਂ ਹੋਈਆਂ, ਕੱਲਾ 47 ਦਾ ਦੌਰ ਨਹੀਂ, ਉਸ ਤੋਂ ਬਾਅਦ ਕਿੰਨੇ ਮੌਕੇ ਮੈਂ ਡਿਸਕਸ ਕਰਾਂਗਾ ਕੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਘੱਟੋ ਘੱਟ ਹੁਣ ਇਸ ਮੁੱਦੇ ਦੇ ਉੱਤੇ ਸੀਏ ਦੇ ਉੱਤੇ ਸਟਾਲਿਨ ਦੀ ਅਗਵਾਈ ਵਾਲੀ ਤਮਿਲ ਗਵਰਨਮੈਂਟ ਨੇ ਵੀ ਜਿਹੜੀ ਹੈ ਪੈਟੀਸ਼ਨ ਸੁਪਰੀਮ ਕੋਰਟ 'ਚ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸੀਏ ਇਜ਼ ਆਰਬਿਟਰੇਰੀ ਐਂਡ ਅਗੇਂਸਟ ਤਾਮਿਲ ਰੇਸ। ਇਹ ਵੱਡੀ ਗੱਲ ਹੈ ਲਫ਼ਜ਼ ਤਾਮਿਲ ਰੇਸ, ਕਿ ਵੀ ਇਹ ਤਾਂ ਇਹਨਾਂ ਨੇ ਤਾਮਿਲ ਹਿੰਦੂਆਂ ਨੂੰ ਹੀ ਬਾਹਰ ਕੱਢ ਦਿੱਤਾ ਹੈ। ਇੱਕ ਪਾਸੇ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ, ਇਹਦਾ ਮਤਲਬ ਇਹ ਹੈ ਕਿ ਇਹ ਨਾਰਥ ਇੰਡੀਆ ਦੇ ਲੰਬਾ ਨੱਕ ਚੌੜੇ ਮੱਥੇ ਗੌਰ ਵਰਨ ਇਹ ਆਰੀਆ ਰੇਸ ਵਾਲੇ ਲੋਕ ਅੱਜ ਵੀ ਤਮਿਲ ਰੇਸ ਦੇ ਨਾਲ ਭਾਵੇਂ ਉਹ ਹਿੰਦੂ ਹੀ ਨੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰ ਰਹੇ ਨੇ। ਔਰ ਇਹ ਉਹਨਾਂ ਨੇ ਜਿਹੜਾ DMK has told the Supreme Court the act was against the Tamil race as it allegedly discriminated against Sri Lankan Tamils staying in India as refugees। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਇਹ ਪੂਰਾ ਕਿਹਾ ਕਿ the impugned act ignores the reality that for several decades Tamil refugees who have settled in Tamil Nadu are deprived with fundamental rights and other rights due to non-citizenship and due to non-naturalization and doesn't provide for any reason to exclude them। उन्होंने कहा जी क्यों हिंदुओं ਨੂੰ ਕਿਉਂ exclude ਕੀਤਾ ਉਹਦੇ ਚੋਂ ਸੀਏ ਚੋਂ, ਜੇ ਇਨਾ ਹੀ ਤੁਸੀਂ ਭਲਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਕਿ being stateless Sri Lankan Tamil refugees have been denied of employment in the government services and organized private sector, right to hold property, right to vote, enjoyment of government benefits। ਕਿ ਜਦੋਂ ਅਸੀਂ ਉਹਨਾਂ ਨੂੰ ਹੱਕ ਹੀ ਨਹੀਂ, ਉਹ ਵਿਚਾਰੇ ਉਹਨਾਂ ਦੇ ਬੱਚੇ ਉਵੇਂ ਹੀ ਇਜਤੀਮਾ ਵਾਂਗ ਗਰੋ ਹੋ ਰਹੇ ਨੇ। ਫਸਾਇਆ ਵੀ ਇਹਨਾਂ ਨੇ, ਟ੍ਰੇਨਡ ਵੀ ਇਹਨਾਂ ਨੇ ਕਰਕੇ ਜਿਹੜਾ ਉਹਨਾਂ ਦੇ ਘਰ ਘਾਟ ਉਹਨਾਂ ਦੇ ਜੁੜਵਾਏ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਕੱਲਾ ਇਹੀ ਨਹੀਂ ਕਿ ਵੀ ਇਹ ਤਮਿਲ ਰੇਸ ਦੇ ਖਿਲਾਫ ਹੈ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਈਵਨ ਧਰਮ ਦੇ ਬਿਹਾਫ ਦੇ ਉੱਤੇ ਵੀ ਡਿਸਕ੍ਰਿਮੀਨੇਸ਼ਨ ਹੈ ਔਨ ਦਾ ਗਰਾਊਂਡ ਆਫ ਰਿਲੀਜਨ, ਕਿਉਂਕਿ ਮੁਸਲਮਾਨਾਂ ਨੂੰ ਇਸ 'ਚੋਂ ਐਕਸਕਲੂਡ ਕੀਤਾ ਹੋਇਆ। ਉਹਨੇ ਕਿਹਾ ਵੀ ਇਸ ਤਰੀਕੇ ਨਾਲ ਵਿੱਚ ਡਿਸਟਰੋਇਜ਼ ਦਾ ਬੇਸਿਕ ਫੈਬਰਿਕ ਆਫ ਸੈਕੂਲਰਿਜ਼ਮ। The law deliberately kept away Muslims who had suffered persecution and therefore it was highly discriminatory and manifestly arbitrary, the DMK said। ਔਰ ਇਸ ਦੇ ਉੱਤੇ ਆਲਰੇਡੀ 5 ਜੱਜਾਂ ਦਾ ਪੈਨਲ ਬੈਠਾ ਹੋਇਆ ਔਰ ਉਹਨਾਂ ਨੇ ਜਿਹੜੀਆਂ ਨੇ ਸਾਰੀਆਂ ਹੀ 220 ਪੈਟੀਸ਼ਨਾਂ ਉਹ ਸੋਲੀਡੀਫਾਈ ਕੀਤੀਆਂ ਇੱਕ ਥਾਂ ਤੇ। ਹਾਈ ਕੋਰਟ ਨੂੰ ਆਰਡਰ ਨੇ ਕਿ ਜੀ ਉਹ ਇਹਨਾਂ 'ਚੋਂ ਕਿਸੇ ਦੇ ਸੁਣਵਾਈ ਨਾ ਕਰੇ। 5 ਜੱਜਾਂ ਦਾ ਪੈਨਲ ਇਹ ਸੁਣੇਗਾ ਕਿ ਭਾਈ ਜਿਹੜਾ CAA ਦੀ ਲੀਗਲ ਵੈਲਿਡਿਟੀ ਕੀ ਹੈ। ਸੋ DMK ਨੇ ਆਪਣਾ ਜਿਹੜਾ ਉਹ ਫਾਨਾ ਠੋਕ ਦਿੱਤਾ। ਇਸ ਤੋਂ ਬਿਨਾਂ ਜਿਹੜੀਆਂ ਹੋਰ ਪੈਟੀਸ਼ਨਰਸ ਨੇ ਉਹਨਾਂ ਦੇ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ, ਤ੍ਰਿਣਮੂਲ ਕਾਂਗਰਸ ਦੀ MP ਹੈ ਮਹੂਆ ਮੋਇਤਰਾ, ਬੜੀ ਵੋਕਲ ਪਾਰਲੀਮੈਂਟ ਹੁੰਦੀ ਹੈ। ਕਾਂਗਰਸ ਲੀਡਰ ਜਿਹੜਾ ਕਾਂਗਰਸ ਦੇ ਬਿਹਾਫ ਤੇ ਜੈਰਾਮ ਰਮੇਸ਼ ਹੈ। ਇਸੇ ਤਰ੍ਹਾਂ AIMMI ਦਾ ਲੀਡਰ ਆਸਾਉਦੀਨ ਓਵੈਸੀ ਹੈ। NGOs ਰਿਹਾਈ ਮਾਰਚ ਔਰ ਸਿਟੀਜ਼ਨਸ ਅਗੇਂਸਟ ਹੇਟ, ਅਸਾਮ ਐਡਵੋਕੇਟਸ, ਬਹੁਤ ਸਾਰੀਆਂ ਇਸ ਕਿਸਮ ਦੀਆਂ ਜਿਵੇਂ ਅਸੀਂ ਕਿਹਾ ਕਿ ਭਾਈ ਇਹ ਕੁੱਲ 220 ਪੈਟੀਸ਼ਨਾਂ ਨੇ। ਪਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਬਹੁਤ ਚੰਗਾ ਜਿਹੜਾ ਨਵਾਂ ਐਂਗਲ ਲਿਆਂਦਾ DMK ਨੇ ਕਿ ਭਾਈ ਇਹ ਅਗੇਂਸਟ ਤਾਮਿਲ ਰੇਸ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ।
ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਾਸਤਾਨੇ ਸਰਹੰਦ ਫਿਲਮ ਨੂੰ ਲੈ ਕੇ ਸਿੱਖ ਸੰਗਤਾਂ ਦਾ ਪ੍ਰੋਟੈਸਟ ਜਾਰੀ ਹੈ। ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਪੰਜਾਬ ਸਰਕਾਰ ਤੋਂ ਇਸ ਫਿਲਮ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਸੋ ਇਸ ਸਭ ਦਾ ਜਿਹੜਾ ਪੱਕਾ ਹੱਲ ਕੀ ਹੈ ਜਾਂ ਕਿ ਅਸੀਂ ਹਰ ਮੁੱਦੇ ਤੇ ਰਿਐਕਟ ਹੀ ਕਰਦੇ ਰਹਾਂਗੇ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਬੇਸ਼ੱਕ ਜਿਹੜਾ ਸਾਡਾ ਸੈਗਮੈਂਟ ਦਾ ਸਿਰਲੇਖ ਸੀ ਉਹ ਤਾਂ ਕਸ਼ਮੀਰ ਫਾਈਲਸ ਦੇ ਉੱਤੇ ਜਿਹੜੇ ਇਜ਼ਰਾਈਲੀ ਫਿਲਮ ਡਾਇਰੈਕਟਰ ਨੇ ਗੋਆ ਦੇ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਮੌਕੇ ਇਹਨਾਂ ਦਾ ਭਾਂਡਾ ਚੁਰਾਏ 'ਚ ਭੰਨਿਆ ਜੀ, ਉਸ ਦਾ ਜ਼ਿਕਰ ਸੀ। ਪਰ ਉਸ ਦਾ ਪਹਿਲਾ ਸੈਗਮੈਂਟ, ਕਿਉਂਕਿ ਇਹ ਵੀ ਦਾਸਤਾਨੇ ਸਰਹੰਦ ਲੈ ਕੇ ਸਾਡੇ ਕੋਲ ਲਿਖਤਾਂ ਆ ਰਹੀਆਂ ਸੀ ਕਿ ਤੁਸੀਂ ਇਸ ਦੇ ਉੱਤੇ ਆਪਣੀ ਟਿੱਪਣੀ ਕਰੋ, ਸੋ ਮੈਂ ਉਹਦੇ 'ਚ ਆਲਮੋਸਟ ਅੱਧਾ ਸਬਜੈਕਟ ਇਹਦੇ ਤੇ ਹੀ ਡਿਸਕਸ ਕੀਤਾ ਸੀ। ਪਰ ਇਹਦੇ ਬਾਵਜੂਦ ਸਾਡੇ ਕੁਝ ਵਿਊਅਰਸ ਨੇ ਕਿਹਾ ਕਿ ਜੀ ਨਹੀਂ, ਇਸ ਦੇ ਉੱਤੇ ਤੁਹਾਡਾ ਹੋਰ ਜਿਹੜਾ ਐਨਾਲਿਸਿਸ ਔਰ ਇਸ ਦੇ ਉੱਤੇ ਕਲੀਅਰਲੀ ਫੋਕਸਡ ਹੋਣਾ ਚਾਹੀਦਾ। ਮੈਂ ਇਹ ਵੀ ਦੱਸਦੇ ਹਾਂ ਕਿ ਵੀ ਇਹ ਜਿਵੇਂ ਤੋਂ ਅਸੀਂ ਜਿਹੜੀ ਕਸ਼ਮੀਰ ਫਾਈਲਸ ਤੇ ਗੱਲ ਕੀਤੀ ਸੀ ਕਿ ਕਿਵੇਂ ਇੰਡੀਆ 'ਚ ਜਿਹੜਾ ਇਜ਼ਰਾਈਲ ਦਾ ਐਂਬੈਸਡਰ ਹੈ ਉਹ ਗੋਡਿਆਂ ਭਰਨੇ ਹੋਇਆ, ਮਾਫੀਨਾਮੇ, ਰਿਲੇਸ਼ਨ ਖਰਾਬ, ਦੂਜੇ ਤੀਜੇ। ਪਰ ਜਿਹੜੀ ਬੋਲਡਨੈਸ ਦੀ ਗੱਲ ਹੁੰਦੀ ਹੈ, ਮਿਸਟਰ ਨਾਦਵ ਲੈਪਿਡ ਜਿਹਨੇ ਫਿਲਮ ਡਾਇਰੈਕਟਰ ਨੇ ਜਿਹੜਾ ਜੂਰੀ ਚੀਫ ਸੀ, ਕਮੈਂਟ ਕੀਤਾ ਕਿ ਵਾਹਿਯਾਤ, ਭੱਦੀ ਔਰ ਪ੍ਰੋਪੇਗੈਂਡਾ ਫਿਲਮ ਹੈ। ਉਹਨੇ ਆਪਣੇ ਇਜ਼ਰਾਈਲ ਦੇ 2 ਨੈਟਵਰਕਸ ਨੂੰ ਇੰਟਰਵਿਊ ਦਿੱਤਾ। ਉਹਨੇ ਕਿਹਾ ਕਿ ਆਈ ਸਟੈਂਡ ਬਾਈ ਐਵਰੀ ਵਰਡ ਵਟ ਆਈ ਸੈਡ, ਔਰ ਉਹਨੇ ਕਿਹਾ ਕਿ ਵੀ ਮੈਨੂੰ ਵੀ ਪਤਾ ਸੀ ਵੀ ਇਹ ਕੀ ਰਿਐਕਸ਼ਨ। ਉਹਨੇ ਕਿਹਾ ਜੀ ਜੇ ਅੱਜ ਮੈਂ ਨਹੀਂ ਬੋਲਦਾ ਤੇ ਕੱਲ ਨੂੰ ਮੇਰਾ ਮੁਲਕ ਇਜ਼ਰਾਈਲ ਵੀ ਇਸ ਕਿਸਮ ਦੀਆਂ ਹਰਕਤਾਂ ਸੁਸਾਇਟੀ ਦੇ ਕਿਸੇ ਸੈਕਸ਼ਨ ਨੂੰ ਜਿਹੜਾ ਉਹ ਪ੍ਰੋਪੇਗੈਂਡੇ ਦੇ ਜ਼ੋਰ ਨਾਲ ਜ਼ੁਲਮ ਕਰਨ ਲਈ ਕਰ ਸਕਦਾ ਤੇ ਮੈਂ ਜਿਹੜਾ ਇੱਕ ਸੱਚਾ ਫਰਜ਼ ਨਿਭਾਇਆ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੀ ਆਵਾਜ਼ ਜਿਹੜੀ ਹੈ ਇਹ ਹਮੇਸ਼ਾ ਹੀ ਜਿਸ ਖਿੱਤੇ ਦੇ ਵਿੱਚ ਹੁੰਦੀ ਹੈ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸੱਚ ਦਾ ਕਦੇ ਕਾਲ ਨਹੀਂ ਪਿਆ, ਔਰ ਇਹ ਗੱਲ ਨੇ ਸਾਬਤ ਕੀਤਾ ਕਿ ਜਿੱਥੇ ਵੱਡਿਆਂ ਦੇ ਦੀਆਂ ਜ਼ਬਾਨਾਂ ਬੰਦ ਹੋ ਗਈਆਂ ਕਸ਼ਮੀਰ ਫਾਈਲਸ ਦੇ ਮੁੱਦੇ ਤੇ, ਜਿਵੇਂ ਇਹਨਾਂ ਨੇ ਇੱਕ ਪੂਰੀ ਪ੍ਰੋਪੇਗੈਂਡਾ ਵੇਵ ਬਣਾਈ, ਉੱਥੇ ਇੱਕ ਇਜ਼ਰਾਈਲ 'ਚੋਂ ਆ ਕੇ ਜਿਹੜਾ ਉਹਨੇ ਸਾਰਿਆਂ ਨੂੰ ਜਿਹੜਾ ਉਹਨਾਂ ਦੀ ਔਕਾਤ ਦੱਸ ਦਿੱਤੀ ਕਿ ਤੁਹਾਡੀ ਔਕਾਤ ਕੀ ਹੈ। ਭਾਰਤ ਦੇ ਵਿੱਚ ਜੋ ਚੱਲ ਰਿਹਾ ਹੈ 800 ਟੀਵੀ ਚੈਨਲਾਂ 'ਚੋਂ ਜਿਹੜਾ ਆਲਰੇਡੀ ਸਾਰੇ ਮੋਦੀ ਉਹਦਾ ਹੀ ਗੁਣਗਾਇਨ ਕਰਦੇ ਨੇ। ਔਰ ਜਿਵੇਂ ਇੱਕ ਕਾਂਗਰਸੀ ਲੀਡਰ ਨੇ ਗੁਜਰਾਤ 'ਚ ਕਿਹਾ, ਉਹਨੇ ਕਿਹਾ ਕਿ ਜੀ मोदी जी आजकल देवता बन गए हैं, जैसे देवते से जो पूजा करे देवते की वही मिलता है। उन्होंने कहा ये अंबानी अडानी ये सब मुंह मंगा मिल रहा है, सब कुछ बिक गया है इनके सामने। सो एक पासे तो वो मुंह मंगिया दातां ਜਿਹੜਾ ਉਹ ਮੋਦੀ ਦੇ ਰਿਹਾ ਹੈ। ਮੋਦੀ ਦਾ ਵੈਸੇ ਮੰਦਿਰ ਵੀ ਬਣਿਆ ਸੀ, ਹੁਣ ਵੀ ਪਤਾ ਨਹੀਂ ਹੋਣਾ ਹੈ ਜਾਂ ਨਹੀਂ ਹੈ। ਲੇਕਿਨ ਦੂਸਰੇ ਪਾਸੇ ਜਿਹੜੇ ਟੀਵੀ ਚੈਨਲ ਡੇ ਐਂਡ ਨਾਈਟ ਮੋਦੀ ਕਰਦੇ ਨੇ, ਇੱਕ ਉਹਨਾਂ ਚੋਂ ਜਿਹਨੂੰ ਕਿ ਇੱਕ ਕਪਲ ਬੰਗਾਲੀ ਨੇ, ਸ਼ਾਇਦ ਪ੍ਰਣਵ ਰॉय ਔਰ ਉਹਦੀ ਘਰ ਵਾਲੀ, ਉਹਨਾਂ ਨੇ 1988-89 ਚ ਇੱਕ ਹਫਤੇ ਦੇ ਵਿੱਚ ਸ਼ੋਅ ਹੁੰਦਾ ਸੀ, ਉੱਥੋਂ ਲੈ ਕੇ ਉਹਨਾਂ ਨੇ NDTV ਤੱਕ ਉਹਨੂੰ ਡਿਵੈਲਪ ਕੀਤਾ। ਔਰ ਉਹਨਾਂ ਦੇ ਵਿੱਚ ਜਿਹੜਾ ਹਾਲਾਂਕਿ ਉਹਦੇ ਵੀ ਕੁਝ ਪ੍ਰੋਗਰਾਮ ਪ੍ਰੋ ਮੋਦੀ ਹੁੰਦੇ ਨੇ, ਪਰ ਰਵੀਸ਼ ਕੁਮਾਰ ਜਿਹਦਾ ਪ੍ਰਾਈਮ ਸ਼ੋਅ ਇੱਕ ਜਾਣਿਆ ਜਾਂਦਾ ਸੀ ਕਿ ਵੀ ਹਾਲਾਂ ਖਾਲਿਸਤਾਨੀ ਨੁਕਤਾ ਨਿਗਾਹ ਤੋਂ ਇਹ ਬਿਲਕੁਲ ਕਲੀਅਰ ਹੈ ਕਿ ਉੱਥੇ ਉਹ ਰਵੀਸ਼ ਕੁਮਾਰ ਹੋਏ, NDTV ਹੋਏ ਜਾਂ ਕੱਲ ਨੂੰ ਕੋਈ ਹੋਰ ਆ ਜਾਏ, ਉੱਥੇ ਉਹਨਾਂ ਨੇ ਉਹੀ ਇੰਡੀਅਨ ਨੇਸ਼ਨਹੁੱਡ ਦਾ ਹੀ ਜਿਹੜਾ ਉਹ ਗੀਤ ਗਾਣੇ ਨੇ। ਔਰ ਸਿੱਖਾਂ ਖਾਲਿਸਤਾਨ ਦੇ ਮੁੱਦੇ ਤੇ ਸਾਰੇ ਉਸੇ ਤਰ੍ਹਾਂ ਹੀ ਖੁੱਲ੍ਹ ਕੇ ਵਿਰੋਧ ਕਰਦੇ ਨੇ। ਲੇਕਿਨ ਫਿਰ ਵੀ ਕਈ ਵਾਰ ਇੱਕ ਤੁਸੀਂ ਜਿੱਥੇ ਕੋਈ ਇਮਾਨਦਾਰ ਬੰਦੇ ਨੇ
ਘੱਟੋ ਘੱਟ ਮੋਦੀ ਦੇ ਕਰੈਕਟਰਸ ਦੇ ਮਾਮਲੇ 'ਚ ਉਹ ਜ਼ਰੂਰ ਇਮਾਨਦਾਰ ਰਿਹਾ ਕਿ ਉਹਨੇ ਉਹਦੀਆਂ ਹਮੇਸ਼ਾ ਉਹ ਐਕਸਪੋਜ਼ ਕਰਦਾ ਸੀ ਫੈਕਟਸ ਦੇ ਨਾਲ। ਔਰ ਇਵੈਂਚੁਅਲੀ ਇਹ ਜਿਹੜਾ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਅਮੀਰ ਅੰਬਾਨੀ, ਉਸ ਨੇ ਜਿਹੜਾ ਉਹ ਸ਼ੇਅਰ ਵੀ ਉਹਦੇ ਖਰੀਦ ਲਏ NDTV ਦੇ। ਹਾਲਾਂਕਿ ਇੱਕ ਪੂਰਾ ਤਿਗੜਮ ਸੀ ਕਿ ਜੀ ਰਿਲਾਇੰਸ ਤੋਂ ਕਰਜ਼ਾ NDTV ਨੇ ਲਿਆ, ਪੇ ਨਹੀਂ ਹੋਇਆ। ਬਾਅਦ 'ਚ ਪਤਾ ਲੱਗਾ ਕਿ ਉਹ ਉਹਨਾਂ ਦੀ ਸਬਸਿਡਰੀ ਸੀ ਔਰ ਉਹਨੇ ਕਰ ਲਿਆ। ਪਰ ਇਹ ਪ੍ਰਣਾਬ ਰਾਏ ਦੀ ਵਾਈਫ ਨੇ ਵੀ, ਜਿਨ੍ਹਾਂ ਦੇ ਕੋਲ ਅਜੇ ਸ਼ੇਅਰ ਹੈਗੇ ਨੇ 20% ਕੇ ਕਿੰਨੇ, ਪਰ ਜਦੋਂ 50% ਤੋਂ ਜ਼ਿਆਦਾ ਸ਼ੇਅਰ ਕਿਸੇ ਦੇ ਹੋ ਜਾਂਦੇ ਨੇ ਤੇ ਪਾਲਿਸੀ ਉਹਨਾਂ ਦੀ ਹੁੰਦੀ ਹੈ, ਉਹਨਾਂ ਨੇ ਵੀ ਰਿਜ਼ਾਈਨ ਕੀਤਾ ਔਰ ਅੱਜ ਰਵੀਸ਼ ਕੁਮਾਰ ਨੇ ਵੀ ਰਿਜ਼ਾਈਨ ਕੀਤਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਜਿਹੜੀ ਮੀਡੀਆ ਦੀ ਅਸੀਂ ਜਦੋਂ ਗੱਲ ਕਰ ਰਹੇ ਹਾਂ, ਇਹੀ ਭਾਰਤ ਜਿਹੜਾ ਮੀਡੀਆ ਦਾ ਜਿਹੜਾ ਐਨਾਲਿਸਿਸ ਕਰਨ ਵਾਲੀਆਂ ਇੰਟਰਨੈਸ਼ਨਲ ਰਿਪੋਰਟਸ ਹੁੰਦੀਆਂ ਨੇ, 2-3 ਸਾਲ ਪਹਿਲਾਂ 140ਵੇਂ ਨੰਬਰ ਤੇ ਸੀ, ਹੁਣ 180ਵੇਂ ਨੰਬਰ ਤੇ ਹੈ। ਸੋ ਉੱਥੇ ਕੋਈ ਇਸ ਕਿਸਮ ਦੀ ਲੇਖਨ, ਇੱਕ ਪਾਸੇ ਤਾਂ ਇਸ ਕਿਸਮ ਦੀ ਸੈਂਸਰਸ਼ਿਪ ਹੈ, YouTube ਤੋਂ ਵੀ ਤੁਸੀਂ ਹਟਵਾ ਦਿਓ, ਦੂਸਰੇ ਤੋਂ ਵੀ ਹਟਵਾ ਦਿਓ ਜਿੱਥੇ ਤੁਹਾਨੂੰ ਲੱਗਦਾ, ਪਰ ਜੇ ਉਹੀ ਮੈਸੇਂਜਰ ਆਫ ਗॉड ਵਰਗੇ ਦੇ ਨਾਂ ਥੱਲੇ ਉਹ ਕ੍ਰਿਮੀਨਲ ਰੇਪਿਸਟ ਜਿਹੜਾ ਬਾਂਦਰ ਹੈ, ਉਹ ਟਪੂਸੀਆਂ ਮਾਰਦਾ ਤੇ ਉਹਨੂੰ ਬਾਦਰਾਂ ਦੀ ਸਰਕਾਰ ਪੰਜਾਬ 'ਚ ਹੁੰਦੇ ਆ ਬਿਲਕੁਲ ਸਰਕਾਰੀ ਸਿਕਿਉਰਿਟੀ ਦੇ ਨਾਲ ਪੰਜਾਬ ਦੇ ਥੀਏਟਰਸ ਦੇ ਵਿੱਚ ਉਹਨੂੰ ਰਿਲੀਜ਼ ਕਰਵਾਇਆ ਗਿਆ। ਇਹ ਜੀ ਪਾਰਟ 1 ਬਣ ਗਿਆ, ਪਾਰਟ 2 ਬਣ। ਦੂਸਰੇ ਪਾਸੇ ਅਸੀਂ, ਮੈਂ ਉਹ ਰਿਪੀਟ ਨਹੀਂ ਕਰਾਂਗਾ ਜਿਹੜੀ ਮੈਂ ਆਲਰੇਡੀ ਇਸ ਦੇ ਉੱਤੇ ਡਿਸਕਸ ਕੀਤਾ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਇਹ ਠੀਕ ਹੈ ਵੀ ਜਦੋਂ ਉੱਤੇ ਸਿੱਖ ਸੰਗਤਾਂ ਦਾ ਸੈਂਟੀਮੈਂਟ ਔਰ ਉਹ ਸਾਰਾ ਹੁੰਦਾ, ਉਹਦੇ 'ਚ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਜੀ ਕੱਲ ਨੂੰ ਇਹ ਨਾ ਲੱਗੇ ਕਿ ਜੀ ਦੇਖੋ ਇਹ ਫਲਾਣੇ ਦੇ ਹਮਾਇਤੀ। ਲੇਕਿਨ ਅਸੀਂ ਕਦੋਂ ਤੱਕ ਰਿਐਕਟ ਕਰਦੇ ਰਹਾਂਗੇ? 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, 100 ਸਾਲ ਜਿਹੜੇ ਨੇ ਉਹ ਅਸੀਂ ਮਨਾ ਰਹੇ ਹਾਂ। 100 ਸਾਲਾ ਇਹ ਸਾਰੇ ਦੇ, ਫਿਰ ਪਹਿਲਾਂ ਇਲੀਗਲ ਹੋਈ, ਫਿਰ ਲੀਗਲ ਹੋਈ, ਫਿਰ ਹੋਂਦ 'ਚ ਆਈ, 100 ਈਅਰਸ ਹੁੰਦਾ। ਹੁਣ ਉਹੀ ਸ਼੍ਰੋਮਣੀ ਕਮੇਟੀ ਜਿਹਦੇ ਜ਼ਿੰਮੇ ਸੀ ਕਿ ਧਰਮ ਪ੍ਰਚਾਰ ਦੇ ਲਈ ਜੋ ਵੀ ਚਾਹੀਦਾ, ਟੈਕਨੋਲੋਜੀਜ਼ ਬਦਲਦੀਆਂ ਨੇ, ਵਕਤ ਦੇ ਨਾਲ ਤਬਦੀਲੀਆਂ ਨੇ, ਲਿਟਰੇਚਰ ਹੈ। ਔਰ ਮੈਂ ਇਹ ਗੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਆਪਣੇ ਪ੍ਰੋਗਰਾਮ 'ਚ ਵੀ ਕਹੀ, ਮੈਂ ਕਿਹਾ ਤੁਸੀਂ ਇੱਥੇ ਕਿਸੇ ਗੁਰਦੁਆਰੇ ਚਲੇ ਜਾਓ, ਬਾਕੀ ਤੇ ਛੱਡ ਦਿਓ, ਤੁਹਾਡੇ ਨਾਲ ਕੋਈ ਨੌਨ ਸਿੱਖ ਹੈ, ਗੈਰ ਸਿੱਖ, ਕੋਈ ਅਮਰੀਕੀ ਜਾਂ ਕੋਈ ਅਦਰਵਾਈਜ਼ ਹੈ, ਕਿਸੇ ਗੁਰਦੁਆਰੇ 'ਚ ਤੁਹਾਡੇ ਕੋਲ 2 ਕਿਤਾਬਾਂ ਨਹੀਂ ਹੁੰਦੀਆਂ ਦੇਣ ਨੂੰ। ਕੋਈ ਉਹਨਾਂ ਨੂੰ ਤੁਸੀਂ ਲਿਜਾ ਕੇ ਦੱਸਦੇ ਹੋ ਜੀ ਇਹ ਸਾਡਾ ਲੰਗਰ ਹੈ, ਲੰਗਰ ਤਾਂ ਨਜ਼ਰ ਆ ਰਿਹਾ ਹੁੰਦਾ, ਉਹ ਛਕਦੇ ਵੀ ਨੇ। ਗੁਰਦੁਆਰਾ ਵੱਡੀ ਡੋਮ ਬੜਾ ਸੋਹਣਾ, ਉਹ ਵੀ ਕਹੇਗਾ ਵੀ ਉਹ ਬਿਗ, ਲੇਕਿਨ ਜੇ ਉਹਦੀ ਕੋਈ ਦਿਲਚਸਪੀ ਹੋਏ ਸਿੱਖਾਂ ਬਾਰੇ, ਕੋਈ 2 ਕਿਤਾਬਾਂ ਨਹੀਂ ਨੇ ਦੇਣ ਨੂੰ। ਜੇ ਤੁਸੀਂ ਕਦੇ ਦੇਖੋਗੇ ਵੀ ਉਹਨੂੰ ਲੈ ਦੇ ਕੇ ਫਿਰ ਖੁਸ਼ਵੰਤ ਸਿੰਘ ਰਹਿ ਜਾਂਦਾ, ਉਹਦੀ ਹਿਸਟਰੀ ਆਫ ਦਾ ਸਿੱਖ, ਫਿਰ ਇਹ ਹੁੰਦਾ ਜੀ ਗਲਤ ਲਿਖਿਆ ਤੇ ਇਹ ਕੀਤਾ ਤੇ ਉਹ ਕੀਤਾ। ਹੁਣ ਇਸ ਸਭ ਦੇ ਚੱਲਦੇ ਆ ਇਹ ਗੱਲ ਦਿਲਚਸਪ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਸਾਖੀ ਤੋਂ ਝਾਕੀ ਤੱਕ ਦਾ ਸਫ਼ਰ ਸਾਡਾ ਕਿਵੇਂ ਪਹੁੰਚ ਗਿਆ, ਕਿੱਥੇ ਸਾਡੇ ਬੱਚੇ ਜਾਂ ਸਾਡੇ ਬਜ਼ੁਰਗਾਂ ਨੇ ਜਿਵੇਂ ਜਨਰੇਸ਼ਨ ਆਫਟਰ ਜਨਰੇਸ਼ਨ ਜਿਹੜੀ ਸਿੱਖੀ ਸਾਡੀ ਅਰਦਾਸ, ਜੇ ਇਹਦੇ ਅਰਥ ਹੀ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਸਕਦੇ, ਉਹਨਾਂ ਦੇ ਸਾਹਮਣੇ ਸਜੀਵ ਪਿਕਚਰ ਅਰਦਾਸ ਦਾ ਜਦੋਂ ਇੱਕ ਲਫ਼ਜ਼ ਚੱਲ ਰਿਹਾ ਹੁੰਦਾ, ਜੇ ਤੁਸੀਂ ਸੱਚਮੁੱਚ ਤੁਹਾਡਾ ਧਿਆਨ ਜੁੜਿਆ ਔਰ ਇਤਿਹਾਸ ਨੂੰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ, ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਤਾਂ ਤੁਹਾਨੂੰ ਨੇਜ਼ਿਆਂ ਦੇ ਟੰਗੇ ਉਹ ਸਿਰ ਨਜ਼ਰ ਆ ਰਹੇ ਹੁੰਦੇ ਨੇ, ਬੰਦ ਕਟਾਏ ਤੁਹਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਇੱਕ ਬਜ਼ੁਰਗ ਜਿਸ ਦੇ ਦਾ ਗੁੱਟ ਫੜਿਆ ਹੋਇਆ, ਔਰ ਉਹ ਬੇਸ਼ੱਕ ਉਹ ਵੀ ਪਿਕਚਰਾਈਜ਼ ਤਾਂ ਹੋਇਆ, ਤਸਵੀਰਾਂ ਉਸ ਕਿਸਮ ਦੀਆਂ ਜਿਹੜੀਆਂ ਨੇ ਉਹ ਬਣੀਆਂ ਅਜਾਇਬ ਘਰਾਂ ਜਾਂ ਦੂਜਿਆਂ 'ਚ ਵੀ ਨੇ। ਲੇਕਿਨ ਕਦੋਂ ਸਾਡਾ ਸ਼ਬਦ ਦਾ ਤਸੱਵਰ, ਇੱਕ ਪਾਸੇ ਤਾਂ ਅਸੀਂ ਗੁਰਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀਓ, ਪਰ ਇਹ ਕਿਵੇਂ ਇਮੇਜਸ ਸ਼ੁਰੂ ਹੋ ਗਏ, ਉਹ ਭਾਵੇਂ ਓਲਡ ਜਿਹਨੂੰ ਕਾਂਗੜਾ ਸਕੂਲ ਆਫ ਆਰਟ ਦੇ ਥੱਲੇ ਤੁਸੀਂ ਦਰਬਾਰ ਹਰਮੰਦਰ ਸਾਹਿਬ ਜਦ ਹੁਣ ਜਿਹੜਾ ਅਕਾਲ ਤਖਤ ਢਾਹ ਦਿੱਤਾ ਉਹਦੀ ਇਮਾਰਤ ਦੇ ਵਿੱਚ ਵੀ ਤੁਹਾਨੂੰ ਉਹ ਮਿਲਦੇ ਸੀ। ਜਨਮ ਸਾਖੀਆਂ ਜਿਹੜਾ ਦਾ ਭਾਵੇਂ ਟਾਈਮ ਸਪੈਨ ਬਾਰੇ ਡੀਟੇਲ ਹੈ ਉਹਦੇ ਉੱਤੇ ਵੀ, ਔਰ ਹੁਣ ਵੀ ਮੈਂ ਦੇਖਦਾ ਕਿ ਵੀ ਕਈ ਜਿਨ੍ਹਾਂ ਨੇ ਪਿਛਲੇ ਪੀਰੀਅਡ ਗੁਰੂ ਨਾਨਕ ਸਾਹਿਬ ਤੇ ਉਹ ਬੜੇ ਪ੍ਰਾਊਡ ਨਾਲ ਉਹ ਫਰੰਟ ਪੇਜ ਦੇ ਉੱਤੇ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਮਰਦਾਨਾ ਦੇ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਟੋਪੀ ਪਵਾਈ ਹੋਈ ਹੈ ਤੇ ਉਹ ਬਿਲਕੁਲ ਉਵੇਂ ਦਾ ਕਰਕੇ ਜਿਹੜੀਆਂ ਉਹ ਲਾਈ ਹੁੰਦੀ ਹੈ ਜੀ, ਇਹ ਪੁਰਾਣੀ ਜਿਹੜੀ ਹੈ ਉਹ ਕੰਧ ਚਿੱਤਰ ਹੈ ਫਲਾਣਾ ਢਿਮਕਾ। ਸੋ
ਤੁਰਦੇ ਤੁਰਦੇ ਸ਼੍ਰੋਮਣੀ ਕਮੇਟੀ ਉੱਥੋਂ ਤੱਕ ਪਹੁੰਚ ਗਈ ਕਿ 1969 ਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਜੀ ਸ਼ੋਭਾ ਸਿੰਘ ਨੂੰ ਇਹ ਪ੍ਰੋਜੈਕਟ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਉਣ ਦਾ, ਜਿਹੜੀ ਅੱਜ ਬਹੁਤੇ ਸਿੱਖ ਘਰਾਂ 'ਚ ਲੱਗੀ ਹੋਈ ਹੈ। ਔਰ ਤੁਸੀਂ ਗੁਰੂ ਨਾਨਕ ਸਾਹਿਬ ਦਾ ਉਦਾਸੀਆਂ ਦਾ ਸਫ਼ਰ, ਉਹਨਾਂ ਦਾ 18 ਵਰ੍ਹੇ ਹਲ ਚਲਾਉਣਾ, ਤੇ ਉਸ ਸਾਰੇ 'ਚ ਜੇ ਗੁਰੂ ਨਾਨਕ ਸਾਹਿਬ ਨੂੰ ਤਸੱਵਰ ਕਰੋ ਤੇ ਉਸ ਵੱਲ ਦੇਖੋ ਕਿ ਭਾਈ ਕਿਵੇਂ, ਕਿੰਨਾ ਉਹਨਾਂ ਦਾ ਕੀ ਬਣਾਇਆ ਹੋਇਆ ਹੈ। ਮੈਂ ਹੁਣ ਉਹਦੇ ਤੇ ਬਹੁਤਾ ਨਹੀਂ ਕਹਿਣਾ, ਕਿਉਂਕਿ ਬਹੁਤ ਸਾਰਿਆਂ ਦੀਆਂ ਫਿਰ ਇਹ ਹੁੰਦਾ ਜੀ ਭਾਵਨਾਵਾਂ ਜੋੜ ਦਿੱਤੀਆਂ ਗਈਆਂ। ਹੁਣ ਗੱਲ ਕੱਲਾ ਜਿਹੜਾ ਧਰਮ ਦੀ ਗੱਲ ਸਾਖੀ ਤੋਂ ਸ਼ੁਰੂ ਹੋਈ, ਉਹ ਹੌਲੀ ਪਹਿਲਾਂ ਉਹਦੇ 'ਚ ਆਈ, ਫਿਰ ਚੀਨ ਦੇ ਬਣੇ ਬੁੱਤ ਆਉਣੇ ਸ਼ੁਰੂ ਹੋ ਗਏ। ਬਾਬਾ ਨਾਨਕ ਦੀਆਂ ਨਿੱਕੀਆਂ ਅੱਖਾਂ ਹੁਣ ਚੀਨੀਆਂ ਨੇ ਉਹੀ ਬਣਾਉਣਾ ਸੀ, ਇੰਨੀਆਂ ਅੱਖਾਂ ਉਹਨਾਂ ਦੀਆਂ ਆਪਣੀਆਂ ਨੇ। ਉਹ ਕਾਰਾਂ ਦੇ ਉੱਤੇ, ਵੈਨਾਂ ਦੇ ਉੱਤੇ ਅਸੀਂ ਲਾਣੀਆਂ ਸ਼ੁਰੂ ਕਰਤੀਆਂ। ਫਿਰ ਹੌਲੀ ਚੱਲਦੇ ਆ, ਜਦੋਂ ਇਹ ਐਨੀਮੇਸ਼ਨ ਦੀ ਗੱਲ ਆਈ ਤੇ ਅਸੀਂ ਐਨੀਮੇਸ਼ਨ ਦੇ ਥੱਲੇ, ਔਰ 4 ਸਾਹਿਬਜ਼ਾਦਾ ਫਿਲਮ ਸ਼੍ਰੋਮਣੀ ਕਮੇਟੀ ਨੇ ਖੁਦ ਉਹਦੇ ਰਾਈਟ ਬਾਏ ਕਰਕੇ ਵੱਡੀਆਂ ਸਕਰੀਨਾਂ ਤੇ ਜਾ ਕੇ ਜਿਹੜਾ ਉਹ ਪਿੰਡਾਂ 'ਚ ਦਿਖਾਇਆ ਅੱਜ ਤੱਕ ਵੀ। ਹੁਣ ਇਹ ਇਸ਼ੂ ਨੇ, ਅਸੀਂ ਕੋਈ ਟੈਕਨੋਲੋਜੀ ਦੇ ਜਾਂ ਦੂਜੇ ਦੇ ਖਿਲਾਫ ਨਹੀਂ, ਪਰ ਅੱਜ ਉਸ ਝਾਕੀ ਤੱਕ ਅਸੀਂ ਪਹੁੰਚ ਗਏ। ਨਾਨਕ ਸ਼ਾਹ ਫਕੀਰ ਫਿਲਮ ਤੱਕ ਪਹੁੰਚਦੇ ਆ, ਗੁਰੂ ਨਾਨਕ ਸਾਹਿਬ ਦੇ ਫੁੱਟ ਸਟੈਪ ਪਿੱਛੋਂ ਦਿਖਾਉਣ ਦੀ ਲਾਈਨ ਆ ਗਈ। ਔਰ ਹੁਣ ਇਹਦੇ 'ਚ ਪਤਾ ਨਹੀਂ ਕੀ ਹੈ ਦਾਸਤਾਨੇ ਸਰਹੰਦ ਦੇ ਵਿੱਚ, ਪਰ ਜ਼ਾਹਰ ਹੈ ਐਨੀਮੇਸ਼ਨ ਵਰਤੀ ਗਈ, ਕਿਉਂਕਿ ਉਹਦੇ ਜਿਹੜੇ ਪ੍ਰੋਪੇਗੈਂਡੇ ਦੇ ਲਈ ਪਹਿਲਾਂ ਆਇਆ ਕਿ ਜੀ ਕੁਰਬਾਨੀ ਔਰ ਸਾਹਿਬਜ਼ਾਦਿਆਂ ਦੀ, ਔਰ ਜ਼ਾਹਰ ਹੈ ਕਿ ਜਿਨ੍ਹਾਂ ਨੇ ਪਹਿਲਾਂ ਜਿਹੜਾ ਰਿਐਕਟ ਨਹੀਂ ਵੀ ਕੀਤਾ ਸੀ ਉਹਨਾਂ ਨੇ ਵੀ ਕੀਤਾ, ਬੜੇ ਪ੍ਰੋਟੈਸਟ ਹੋਏ। ਔਰ ਈਵਨ 7 ਜਥੇਬੰਦੀ ਨੇ, ਗੁਰੂ ਨਾਨਕ ਯੂਨੀਵਰਸਿਟੀ ਦੇ ਸਟੂਡੈਂਟਸ ਸਾਰਿਆਂ ਨੇ, ਔਰ ਇਵੈਂਚੁਅਲੀ ਉਹੀ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਨਾਲ ਰਲ ਕੇ ਇਹ ਬਣਾ ਰਹੇ ਸੀ। ਇਹ ਉਹਨਾਂ ਤੋਂ ਇਹ ਕਹਿਣਾ, ਪਹਿਲਾਂ ਵੀ ਨਾਨਕ ਸ਼ਾਹ ਫਕੀਰ ਵੇਲੇ ਵੀ ਮੋਟੇ ਲਿਫਾਫੇ ਲੈ ਕੇ ਫਿਰ ਇਹਨਾਂ ਦੀ ਟੀਮ ਮੁੰਬਈ ਦੇ ਵਿੱਚ ਜਿਹੜੀ ਹੈ ਪੂਰੀ ਉਹਨਾਂ ਦੀ ਹਸਪਿਟੈਲਿਟੀ ਮਾਣਦੀ ਰਹੀ। ਕਿੰਨਾ ਪੈਸਾ ਕਿਹਨੇ ਲਿਆ, ਕਿਉਂਕਿ ਉਹਦੇ 'ਚ ਵੀ ਬਹੁਤ ਕੁਝ ਉਹੀ ਲੋਕ ਇਨਵੋਲਵ, ਬਿੰਦਰਾ ਨਾਂ ਦਾ ਬੰਦਾ ਇਨਵੋਲਵ ਸੀ ਜਿਹੜਾ RSS ਦਾ ਬੰਦਾ ਸੀ। ਹੁਣ ਇਹ ਕਿਉਂ ਲਿਆਉਣਾ ਚਾਹੁੰਦੇ ਨੇ ਉਸ ਲੈਵਲ ਤੇ, ਕਿਉਂਕਿ ਇਹ ਤਾਂ ਆਪ ਰਾਮਲੀਲਾ ਦੀਆਂ ਝਾਕੀਆਂ ਤੇ ਦੂਜੇ ਤੀਜੇ ਉਹ ਤਾਂ ਬਣੇ ਹੀ ਹੁੰਦੇ ਨੇ, ਰਾਮ ਸੀਤਾ ਲక్ష్మణ ਉਹ ਸਾਰੇ। ਹੁਣ ਉਹ ਸਾਡੇ ਗੁਰੂ ਸਾਹਿਬਾਨ ਨੂੰ ਉਸ ਲੈਵਲ ਦੇ ਉੱਤੇ ਲਿਆ ਕੇ ਹੀ ਖੜਾ ਕਰਨਾ ਚਾਹੁੰਦੇ ਨੇ। ਔਰ ਜਿਹੜੀ ਸਿੱਖੀ ਦੀ ਗੱਲ ਸਾਖੀਆਂ ਦੇ ਨਾਲ ਔਰ ਸੀਨਾ ਬਸੀਨਾ, ਸਾਡੀ ਅਰਦਾਸ, ਸਾਡੇ ਦੀਵਾਨ ਮੱਸਿਆ ਪੁੰਨਿਆ, ਸਾਡੇ ਢਾਡੀ, ਉਹਨਾਂ ਦੇ ਰਾਹੀਂ ਸੀ, ਉਹਨੂੰ ਇਵੈਂਚੁਅਲੀ ਇਹ ਝਾਕੀਆਂ ਦੇ ਵਿੱਚ ਕਨਵਰਟ ਕਰ ਰਹੇ ਨੇ। ਔਰ ਅਸੀਂ ਜਦੋਂ ਇਹ ਜ਼ਿਕਰ ਵੀ ਕੀਤਾ ਸੀ ਇਸ ਮੁੱਦੇ ਦੇ ਉੱਤੇ, ਤੇ ਸਾਡੇ ਇੱਕ ਵੀਰ ਜਿਨ੍ਹਾਂ ਦੀ ID ਫੈਲਕਨ ਸਿੰਘ ਦੇ ਥੱਲੇ ਹੈ, ਉਹਨਾਂ ਨੇ ਇਸ ਦੇ ਉੱਤੇ ਕਮੈਂਟ ਕੀਤਾ, ਔਰ ਅਸੀਂ ਜਿਵੇਂ ਕਿਹਾ ਵੀ ਅਸੀਂ ਕਮੈਂਟ ਸ਼ੇਅਰ ਕਰਦੇ ਹਾਂ ਐਨੀਮੇਸ਼ਨ ਦੇ ਉੱਤੇ। ਬਿਲਕੁਲ ਉਹਨਾਂ ਨੇ ਕਿਹਾ ਕਿ this animation issue is very sensitive. Sikh nation have to look at example of Christians and Muslims. Christians chose to represent their sacred figures using films, animation, cartoons. Muslims did not compromise on these sacred figures. Now look at the situation and sense of sacredness in these both communities, how people make even vulgar jokes about Jesus, but Muslim sense of sacredness is still present. ਹੁਣ ਉਹਨਾਂ ਨੇ ਕਿਹਾ ਵੀ ਦੋਨਾਂ ਦੇ ਸਾਹਮਣੇ ਸਭ ਤੋਂ ਵੱਡਾ ਰਿਲੀਜਨ ਕ੍ਰਿਸਚੀਅਨਿਟੀ ਹੈ, ਫਿਰ ਇਸਲਾਮ ਹੈ। ਹੁਣ ਕ੍ਰਿਸਚੀਅਨਿਟੀ ਜਿਹੜੀ ਹੈ ਉਹ ਹਰ ਚੀਜ਼ ਉਹਨਾਂ ਨੇ ਵਰਤਦੇ ਨੇ ਆਪਣੀ ਗੱਲ ਨੂੰ ਕਹਿਣ ਲਈ। ਉਹਨਾਂ ਨੇ ਕਿਹਾ ਕਿ ਭਾਈ ਦੂਸਰੇ ਪਾਸੇ ਮੁਸਲਮਾਨਾਂ ਨੇ ਆਪਣੇ ਪੈਗੰਬਰ ਔਰ ਉਹਨਾਂ ਦੇ ਇਮੇਜ ਔਰ ਉਸ ਦੇ ਵਿੱਚ ਇਹ ਪਿਕਚਰਾਈਜੇਸ਼ਨ ਔਰ ਐਨੀਮੇਸ਼ਨ ਔਰ ਕਾਰਟੂਨ ਇਹ ਨਹੀਂ ਵੜਨ ਦਿੱਤੇ। ਔਰ ਇਸ ਲਈ, ਔਰ ਮੈਂ ਤਾਂ ਅੱਜ ਦੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਕੀ ਅੱਜ ਵੀ ਇਸਲਾਮ ਫਾਸਟੈਸਟ ਗਰੋਇੰਗ ਰਿਲੀਜਨ ਨਹੀਂ ਹੈ ਦੁਨੀਆ ਦਾ, ਫਾਸਟੈਸਟ ਗਰੋਇੰਗ ਹੈ। ਹਾਂ, ਜਿਵੇਂ ਉਹਨਾਂ ਦੇ ਜੇ ਇਹ ਤਸਵੀਰ ਜਾਂ, ਕਿਉਂਕਿ ਬੁੱਤ ਪ੍ਰਸਤੀ ਮਾਨੇ ਅਲਟੀਮੇਟਲੀ ਇਹ ਜਿਹੜੀ ਤਸਵੀਰ ਹੈ ਜਿਹੜੀ ਹੁਣ ਬੁੱਤ ਪ੍ਰਸਤੀ ਤੱਕ ਪਹੁੰਚ ਗਈ, ਸਾਖੀ ਤੋਂ ਝਾਕੀ ਤੱਕ ਇਹੀ ਹੈ ਵੀ ਤੁਸੀਂ ਬੁੱਤ ਪ੍ਰਸਤੀ ਤੱਕ ਪਹੁੰਚ ਗਏ ਹੋ। ਔਰ ਇਸਲਾਮ 'ਚ ਕਿਉਂਕਿ ਫੋਰਬਿਡਨ ਹੈ, ਜਿਵੇਂ ਸਿੱਖੀ 'ਚ ਵੀ ਫੋਰਬਿਡਨ ਹੈ, ਪਰ ਸਿੱਖੀ ਨੇ ਥੋੜਾ ਜਿਹਾ ਰਾਹ ਦਿੱਤਾ ਤੇ ਚੱਲਦਾ ਕਿੱਥੋਂ ਤੱਕ ਪਹੁੰਚ ਗਿਆ। ਹਾਂ, ਇਸਲਾਮ ਦੇ ਵਿੱਚ ਕੈਲੀਗ੍ਰਾਫੀ ਕਿ ਕੁਰਾਨ ਨੂੰ ਲਿਖਣਾ ਹੈ, ਕਿੰਨੇ ਉਹਨਾਂ ਦਾ ਜ਼ਬਰਦਸਤ 1400 ਸਾਲ ਦੇ ਵਿੱਚ ਕਿਸ ਲੈਵਲ ਦੇ ਉੱਤੇ ਐਨਕਰੇਜ ਵੀ ਕੀਤਾ। ਔਰ ਇਹੀ ਟ੍ਰੈਂਡ ਜਦੋਂ ਗੁਰੂ ਗ੍ਰੰਥ ਸਾਹਿਬ 4 ਸਦੀਆਂ ਪਹਿਲਾਂ ਜਿਹੜਾ ਉਹਨਾਂ ਦੀ ਆਦ ਬੀੜ, ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਵੀ ਕੈਲੀਗ੍ਰਾਫੀ ਦਾ ਆਰਟ ਬੜਾ ਜ਼ਬਰਦਸਤ, ਹੱਥੀਂ ਲਿਖਣਾ, ਗੁਰਬਾਣੀ ਲਿਖਣੀ। ਉਹ ਹੀ ਉਦੋਂ ਅਜੇ ਪ੍ਰੈਸ ਤਾਂ ਨਹੀਂ ਸੀ, ਉਹ ਸਾਰੇ
ਬੀੜਾਂ ਥਾਂ ਥਾਂ ਹੀ ਪਹੁੰਚ ਜਾਂਦੀਆਂ ਸੀ, ਛੋਟੇ ਗੁਟਕੇ ਹੱਥਾਂ ਨਾਲ ਲਿਖੇ ਹੋਏ, ਔਰ ਅੱਜ ਵੀ ਜਿਹੜੇ ਕਿਤੇ ਜਿਨ੍ਹਾਂ ਨੇ ਪ੍ਰੀਜ਼ਰਵ ਕੀਤੇ ਹੋਏ ਨੇ ਇਵੇਂ ਹੀ ਲੱਗਦਾ ਜਿਵੇਂ ਪ੍ਰੈਸ ਦੇ ਵਿੱਚ ਛਪੇ ਹੋਣ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਜਿੱਥੇ ਸ਼੍ਰੋਮਣੀ ਕਮੇਟੀ ਫੇਲ ਹੋਈ ਹੈ ਜੀ, ਉੱਥੇ ਸਾਡੀਆਂ ਬਾਹਰ ਬੈਠੀਆਂ ਜਥੇਬੰਦੀਆਂ ਵੀ, ਡਾਇਸਪੋਰਾ 'ਚ ਵੀ, ਜਿਵੇਂ ਮੈਂ ਕਿਹਾ ਵੀ ਅਸੀਂ, ਔਰ ਇਸੇ ਤਰ੍ਹਾਂ ਸਿੱਖੀ ਦੀ ਗੱਲ ਅੱਗੇ ਪਹੁੰਚਾਉਣ ਲਈ ਕਵੀਆਂ ਦਾ ਇੱਕ 52 ਕਵੀ ਐਵੇਂ ਤਾਂ ਨਹੀਂ ਸੀ, ਔਰ ਹੁਣ ਤੋਂ 15-20 ਸਾਲ ਪਹਿਲਾਂ ਤੱਕ ਵੀ ਹਰ ਗੁਰਪੁਰਬ ਤੋਂ ਪਹਿਲਾਂ ਇੱਕ ਸ਼ਾਮ ਕਵੀ ਦਰਬਾਰ ਹੁੰਦਾ ਸੀ, ਇੱਕ ਢਾਡੀ ਦਰਬਾਰ, ਬੱਚਿਆਂ ਨੂੰ ਵੀ ਤਿਆਰ ਕੀਤਾ ਜਾਂਦਾ ਸੀ, ਉਹ ਨਿੱਕੀਆਂ ਨਿੱਕੀਆਂ ਨਜ਼ਮਾਂ ਲਿਖ ਕੇ, ਭਾਵੇਂ ਸਾਡੇ ਬਚਪਨ 'ਚ ਕਾਪੀ ਪੈਨਸਲ ਹੀ ਇਨਾਮ ਦੇ ਤੌਰ ਤੇ ਹਰ ਇੱਕ ਨੂੰ ਕੰਸੋਲੇਸ਼ਨ ਮਿਲਦਾ ਸੀ। ਸੋ ਉਹ ਤੁਹਾਡਾ ਇੱਕ ਤਰੀਕਾ ਸੀ, ਕਿਉਂਕਿ ਕਵਿਤਾ ਹੈ, ਤੁਹਾਡੇ ਵਿਖਿਆਨ ਨੇ, ਤੁਹਾਡੀਆਂ ਲਿਖਤਾਂ ਨੇ, ਕੈਲੀਗ੍ਰਾਫੀ ਹੈ, ਐਸੇ ਰਾਈਟਿੰਗ ਹੈ, ਔਰ ਇਸ ਸਭ ਦੇ ਨਾਲ ਵੀ ਅਸੀਂ ਆਪਣੇ ਬੱਚੇ ਬੱਚੀਆਂ ਤੱਕ ਉਹ ਮੈਸੇਜ ਦੇ ਸਕਦੇ ਹਾਂ। ਹੁਣ ਉਹੀ ਸ਼੍ਰੋਮਣੀ ਕਮੇਟੀ ਵੀ ਪੰਜਾਬ ਸਰਕਾਰ ਨੂੰ 2 ਦਸੰਬਰ ਨੂੰ ਇਹ ਰਿਲੀਜ਼ ਹੋਣੀ ਸੀ, ਹੁਣ ਸ਼ਾਇਦ ਰੋਕ ਦਿੱਤੀ ਗਈ ਹੈ, ਉਹਨੇ ਵੀ ਸਰਕਾਰ ਨੂੰ ਕਿਹਾ ਜੀ ਮਤ ਕਰੋ। ਸੋ ਮੈਂ ਸਮਝਦਾ ਕਿ ਵੀ ਇਹਦਾ ਸਾਨੂੰ ਪਰਮਾਨੈਂਟ, ਆਫ ਕੋਰਸ ਆਪਣਾ ਮੁਲਕ ਹੋਣਾ ਹੀ ਅਲਟੀਮੇਟ ਪਰਮਾਨੈਂਟ ਸੋਲੂਸ਼ਨ ਹੈ, ਲੇਕਿਨ ਇਹ ਇੱਕ ਤੋਂ ਬਾਅਦ ਇੱਕ ਪ੍ਰੋਟੈਸਟ ਤੱਕ ਮਹਿਦੂਦ ਨਾ ਹੀ। ਸ਼੍ਰੋਮਣੀ ਕਮੇਟੀ ਵੀ ਇੱਕ ਅਦਾ ਪਾਰਲੀਮੈਂਟ ਜੀ ਸੈਂਸਰ ਬੋਰਡ ਦੇ ਵਿੱਚ ਸਾਡਾ ਮੈਂਬਰ ਹੋਣਾ, ਮੁੜ ਕੇ ਭੁੱਲਿਆ ਹੁੰਦਾ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਕਿਹੜਾ ਮਤਾ, ਉਹ ਜਿਹੜੀ ਕਾਪੀ ਤੇ ਲਿਖਿਆ ਹੁੰਦਾ ਵੀ ਮਤਾ ਪਾਸ ਕੀਤਾ, ਉਹ ਕਾਪੀ ਵੀ ਉੱਥੇ ਹੀ ਛੱਡ ਜਾਂਦੇ ਨੇ ਟੇਬਲ ਤੇ, ਮੁੜ ਕੇ ਉਹਨੂੰ ਕਿਹਨੇ ਫੋਲੋ ਕਰਨਾ ਹੁੰਦਾ। ਸੋ ਮੈਂ ਸਮਝਦਾ ਵੀ ਸਾਨੂੰ ਇਹ ਰਿਐਕਟਿਵ ਮੋਡ ਚੋਂ ਨਿਕਲਣਾ ਪਏਗਾ, ਪ੍ਰੋਐਕਟਿਵ। ਬਹੁਤ ਚੰਗਾ ਕੰਮ ਹੋਇਆ ਬੱਚਿਆਂ ਦੇ ਹਵਾਲੇ ਨਾਲ। ਅਸੀਂ ਦੇਖਦੇ ਹਾਂ ਕਿ ਜਿਹੜੇ ਸਿਲੇਬਸ ਧਾਰਮਿਕ ਸਕੂਲਾਂ ਦੇ ਨੇ ਉਹਨਾਂ ਦੇ ਵਿੱਚ ਜਿਵੇਂ ਇਤਿਹਾਸ ਨੂੰ ਬਿਆਨਿਆ ਜਾਂਦਾ ਹੈ, ਔਰ ਇਲਸਟ੍ਰੇਟਡ ਕਿਤਾਬਾਂ ਵੀ ਉਸ ਲੈਵਲ ਦੇ ਉੱਤੇ ਜਿਹੜੀਆਂ ਨੇ ਉਹ ਨੇ, ਲੇਕਿਨ ਇਹ ਜੇ ਅਸੀਂ ਐਨੀਮੇਸ਼ਨ ਹੈ ਜਾਂ ਦੂਸਰਾ ਪਾਰਟ ਹੈ, ਇਸ ਦੇ ਉੱਤੇ ਵੀ ਗੰਭੀਰ ਡਿਬੇਟ ਹੋਣੀ ਚਾਹੀਦੀ ਹੈ ਕਿ ਕਿੱਥੇ ਜਾ ਕੇ ਇਹਨੇ ਰੁਕਣਾ। ਜੇ ਫੈਸਲਾ ਹੋਇਆ ਹੈ ਆਲਰੇਡੀ ਕਿ 10 ਗੁਰੂ ਸਾਹਿਬਾਨ, ਉਹਨਾਂ ਦੇ ਮਹਿਲ, ਪਰਿਵਾਰ, 5 ਪਿਆਰੇ, 4 ਸਾਹਿਬਜ਼ਾਦੇ, ਸਾਡੇ ਸ਼ਹੀਦ, ਜਿਨ੍ਹਾਂ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ, ਤੇ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ। ਲੇਕਿਨ ਇਹ ਨਹੀਂ ਹੈ ਵੀ ਅਸੀਂ ਉਹ ਦਰਵਾਜ਼ੇ ਵੀ ਬੰਦ ਕਰ ਦਈਏ ਜਿਹੜਾ ਥੋੜਾ ਬਹੁਤ ਜਿਨ੍ਹਾਂ ਨੂੰ ਲੱਗਦਾ। ਔਰ ਸਾਹਿਬਜ਼ਾਦਾ ਫਿਲਮ ਵੇਲੇ ਮੈਂ ਤਾਂ ਬਹੁਤ ਚੰਗਿਆਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਜੀ ਸਾਡੇ ਬੱਚੇ ਇੰਨੇ ਪ੍ਰਭਾਵਿਤ ਹੋਏ ਜਾਂ ਦੂਜੇ ਹੋਏ। ਇਹਦਾ ਮਤਲਬ ਇਹ ਹੈ ਵੀ ਅਸੀਂ ਬੱਚਿਆਂ ਨੂੰ ਪਹਿਲਾਂ ਐਕਸਪੋਜ਼ਰ ਹੀ ਨਹੀਂ ਦਿੱਤਾ, ਆਪਣੇ ਘਰਾਂ 'ਚ ਬੈਠ ਕੇ ਆਪਣਾ ਇਤਿਹਾਸ ਹੀ ਨਹੀਂ ਦੱਸਿਆ। ਸੋ ਇਸ ਨੂੰ ਸੀਰੀਅਸ ਡਿਬੇਟ, ਚਲੋ ਇਹ ਤਾਂ ਮੁੱਕ ਜਾਏਗੀ ਡਿਬੇਟ, ਕੋਈ ਹੋਰ ਆ ਜਾਏਗਾ ਕਿਸੇ ਹੋਰ ਪਾਸਿਓਂ। ਸੋ ਪਰਮਾਨੈਂਟ ਸੋਲੂਸ਼ਨ ਦੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਵਿੱਚ ਮੰਤਰੀ ਡਾਕਟਰ ਇੰਦਰਬੀਰ ਨਿੱਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਫਿਕਰਾ ਕਿਹਾ ਹੈ ਕਿ ਪੰਜਾਬੀਆਂ ਤੋਂ ਵੱਡੀ ਬੇਵਕੂਫ ਕੌਮ ਕੋਈ ਨਹੀਂ। ਸੋ ਇਸ ਨੂੰ ਲੈ ਕੇ ਬੜਾ ਹੰਗਾਮਾ ਖੜਾ ਕੀਤਾ ਜਾ ਰਿਹਾ ਹੈ। ਸੋ ਵਿਚਾਰਨ ਵਾਲੀ ਗੱਲ ਹੈ ਕਿ ਅਚਨਚੇਤ ਕਿ ਇਸ ਜੁਮਲੇ ਵਿੱਚ ਕੀ ਕੁਝ ਸੱਚਾਈ ਦੀ ਝਲਕ ਨਹੀਂ ਪੈਂਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਲਾਈਵ ਚੈਟ ਦੇ ਉੱਤੇ ਦੇਖ ਰਿਹਾ ਸੀ ਇੱਕ ਵੀਰ ਮਨਜੀਤ ਤੂਰ ਨੇ, ਜਿਨ੍ਹਾਂ ਨੇ ਕਿਹਾ ਜੀ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ
ਤੁਹਾਡਾ ਪੈਸ਼ਨ ਔਰ ਤੁਹਾਡੀ ਡੈਡੀਕੇਸ਼ਨ, ਪਰ ਤੁਸੀਂ ਆਪਣੇ ਮੁੰਡੇ ਨੂੰ ਕਿਉਂ ਨਹੀਂ ਭੇਜਦੇ ਪੰਜਾਬ 'ਚ ਲੜਨ ਦੇ ਲਈ? ਵੈਸੇ ਇਹ ਆਰਗੂਮੈਂਟ ਤਾਂ ਕਾਫੀ ਪੁਰਾਣਾ ਹੋ ਗਿਆ। ਮੈਂ ਤੂਰ ਸਾਹਿਬ ਇੰਨਾ ਕੁ ਦੱਸਣਾ ਚਾਹੁੰਦਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਇਸ ਕਾਜ਼ ਨੂੰ ਸਮਰਪਿਤ ਕੀਤੀ। ਜਦੋਂ ਚੜ੍ਹਦੀ ਜਵਾਨੀ ਦੇ ਵੇੜੇ ਤੁਸੀਂ ਦੇਖਦੇ ਹੋ ਵੀ ਧੱਕਾ ਹੋ ਰਿਹਾ, ਨਿਆਂ ਹੋ ਰਿਹਾ, ਔਰ ਮੈਂ ਕਦੇ ਆਪਣੀ ਕਹਾਣੀ ਪਾਈ ਨਹੀਂ ਹੈ, ਲੇਕਿਨ ਇਹ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਤੁਸੀਂ ਸਮਝਦੇ ਹੋ ਕਿ ਪਰਿਵਾਰ ਜਾਂ ਬੱਚਿਆਂ ਦੇ ਮੋਹ ਨੇ ਜਿਹੜਾ ਕਿੰਨਿਆਂ ਦੇ ਹੱਥ ਪੈਰ ਬੰਨੇ ਹੋਏ ਨੇ, ਗੁਰੂ ਨੇ ਰਹਿਮਤ ਕਰਕੇ ਮੈਨੂੰ ਇਹ ਵੀ ਬਲ ਦਿੱਤਾ ਹੈ ਕਿ ਮੈਂ ਆਪਣੇ ਪਰਿਵਾਰਕ ਹਿੱਤਾਂ ਨੂੰ ਕੁਰਬਾਨ ਕਰਕੇ ਇਸ ਸਾਰੇ ਰਸਤੇ ਤੁਰਿਆ। ਔਰ ਹੁਣ ਵੀ ਜਿਹੜੇ ਜਿੰਨੇ ਸਾਹ ਨੇ ਉਹ ਪੰਥ ਦੇ ਲੇਖੇ ਨੇ। ਜਦੋਂ ਵੀ ਲੋੜ ਪਈ, ਜੇ ਕਦੇ ਇਹ ਵਕਤ ਆਇਆ ਤੇ ਜੇ ਸਾਡੇ ਆਈਡੀਅਲ ਬਾਬਾ ਦੀਪ ਸਿੰਘ ਸਰ ਸ਼ਾਮ ਸਿੰਘ ਅਟਾਰੀ ਵਾਲਾ ਨੇ, ਅਸੀਂ ਖੁਦ ਹੀ ਖੰਡਾ ਖੜਕਾਉਣ ਦੀ ਸਮਰੱਥਾ ਰੱਖਦੇ ਹਾਂ। ਮੇਰੇ ਕੋਈ ਪਰਿਵਾਰਕ ਜਿਹੜਾ ਹੈ ਉਸ ਦੇ ਨਾਲ ਜੁੜਿਆ ਹੋਇਆ ਕੁਛ ਨਹੀਂ ਹੈ। ਦੂਸਰਾ ਪਾਰਟ, ਜਿਹੜੇ ਲੋਕ ਇਹ ਤਾਨਾ ਦੇਣ ਵਾਲੇ ਨੇ ਕਿ ਜੀ ਉੱਥੇ ਨੇ, ਹੁਣ ਇੱਕ ਅੰਮ੍ਰਿਤਪਾਲ ਸਿੰਘ ਗਿਆ ਤਾਂ ਹੈ ਦੁਬਈ ਤੋਂ, ਤੁਹਾਨੂੰ ਉਹ ਤਾਂ ਵਿਚਾਰਾ ਅੰਮ੍ਰਿਤ ਛਕਾਉਣ ਦੀ ਗੱਲ ਹੀ ਅਜੇ ਕਰ ਰਿਹਾ, ਨਾ ਉਹਨੇ ਖੰਡਾ ਚੁੱਕਿਆ, ਨਾ ਉਹਨੇ ਖਾਲਿਸਤਾਨ ਦੇ ਕੋਈ ਝੰਡੇ ਲਹਿਰਾਏ ਨੇ। ਤੇ ਜੇ ਉਹਨਾਂ ਨੇ ਤੁਹਾਨੂੰ ਵਕਤ ਪਾਇਆ ਹੋਇਆ ਤਾਂ ਤੁਸੀਂ ਇਹ ਸਮਝੋ ਕਿ ਭਾਈ ਇਹ ਡਾਇਸਪੋਰਾ ਦੇ ਵਿੱਚ ਬੈਠ ਕੇ ਜੋ ਵੀ ਜਿੰਨੀ ਕੁ ਸੇਵਾ ਕਰ ਸਕਦਾ ਹੈ, ਅਸੀਂ ਇੱਥੋਂ ਦੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਆਪਣਾ ਕੰਮ ਕਰਦੇ। ਪਰ ਇਹ ਵੀ ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਇੱਕ ਦਿਨ ਆਏਗਾ ਕਿ ਇੱਥੇ ਪਹਿਲੀ ਜਨਰੇਸ਼ਨ, ਦੂਸਰੀ ਜਨਰੇਸ਼ਨ, ਹਰ ਇੱਕ ਨੂੰ ਹੀ ਜਿਹੜਾ ਆਪਣੇ ਹੱਕਾਂ ਦੇ ਲਈ ਉੱਥੇ ਜਾ ਕੇ ਜਦੋਂ ਖੰਡਾ ਖੜਕਾਉਣ ਦਾ ਵੇਲਾ ਆਇਆ, ਅਜੇ ਅਸੀਂ ਖੰਡੇ ਤੋਂ ਬਿਨਾਂ ਵੀ ਜਿਹੜਾ ਉਹ ਆਪਣੀ ਲੜਾਈ ਨੂੰ ਜਾਰੀ ਰੱਖ ਸਕਦੇ। ਹੁਣ ਗੱਲ, ਕਿਉਂਕਿ ਤੂਰ ਸਾਹਿਬ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ ਮੈਂ, ਔਰ ਸ਼ੁਕਰੀਆ ਵੈਸੇ ਕਿ ਸਾਡੇ ਵੀਰ ਦੇਖਦੇ ਨੇ, ਔਰ ਉਹਨਾਂ ਨੇ ਇੱਕ ਤਾਨਾ ਵੀ ਮਾਰਿਆ, ਪਰ ਚੰਗੇ ਅੰਦਾਜ਼ ਦੇ ਵਿੱਚ ਮਾਰਿਆ। ਜਿਵੇਂ ਉਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜਿਹੜੇ ਝਾੜ ਦੇ ਪਿੱਛੇ ਸੀ, ਉਹਨਾਂ ਨੂੰ ਤੁਰੇ ਜਾਂਦੇ ਉਹਨਾਂ ਨੇ ਕਿਹਾ ਸੀ ਕਿ ਦੇਖੋ ਸਿੱਖ ਲੁਕੇ ਹੋਏ ਨੇ, ਤੇ ਦੂਜੇ ਨੇ ਕਿਹਾ ਸੀ ਨਹੀਂ ਇਹ ਸਿੱਖ ਨਹੀਂ ਹੋ ਸਕਦੇ ਜਿਹੜੇ ਲੁਕੇ ਹੋਣ। ਉਹਨਾਂ ਚੋਂ ਬਾਬਾ ਬੋਤਾ ਸਿੰਘ, ਗਰਜਾ ਸਿੰਘ ਨਿਕਲੇ। ਮੈਂ ਵੀ ਕੋਈ ਜਿਹੜਾ ਇਸ ਚੋਂ ਇਹਨਾਂ ਤਾਨਿਆਂ ਚੋਂ ਵੀ ਕੁਝ ਨਿਕਲਦਾ ਹੀ ਹੋਏਗਾ। ਅੰਮ੍ਰਿਤਪਾਲ ਸਿੰਘ ਨੇ ਵੀ ਉਹ ਤਾਨਾ ਖਾਦਾ ਹੋਏਗਾ ਕਿ ਉੱਥੇ ਬੈਠਾ ਉਹ ਕਲੱਬ ਹਾਊਸਿਸ ਦੂਜਿਆਂ 'ਚ ਐਕਟਿਵ ਹੈ। ਹੁਣ ਇਹ ਇੰਦਰਜੀਤ ਨਿੱਜਰ ਮੈਂ ਤਾਂ ਨਹੀਂ ਜਾਣਦਾ, ਮਿਨਿਸਟਰ ਨੇ, ਮਿਨਿਸਟਰ ਵੀ ਜਿਹੜੇ ਨੇ ਉਹ ਪੰਜਾਬ ਲੋਕਲ ਬਾਡੀਜ਼ ਮਿਨਿਸਟਰ, ਔਰ ਉਹਨਾਂ ਦਾ ਇੱਕ ਸਾਊਂਡ ਬਾਈਟ ਘੁੰਮ ਰਿਹਾ ਸੀ, ਔਰ ਉਹਦੇ 'ਚ ਉਹਨਾਂ ਨੇ ਗੱਲ ਤਾਂ ਉਹ ਠੀਕ ਕੌਨਟੈਕਸਟ ਦੇ ਵਿੱਚ ਕਿਰਸਾਨੀ 'ਚ ਕਰ ਰਹੇ ਨੇ ਕਿ ਭਾਈ ਕੋਈ ਸਮਝਣ ਤੋਂ ਆਕੀ ਨੇ ਕਿ ਤੁਸੀਂ ਆਪਣੀ ਜ਼ਮੀਨ ਦਾ ਪਾਣੀ ਕੱਢ ਕੇ ਗਰਾਊਂਡ ਲੈਵਲ ਤੇ ਕਿੱਥੇ ਲੈ ਗਏ ਹੋ। ਨਹਿਰੀ ਪਾਣੀ ਜਿਹੜਾ ਪੰਜਾਬ ਦਾ ਇੱਕ ਸਟੇਜ ਦੇ ਉੱਤੇ 70% ਜ਼ਮੀਨਾਂ ਨੂੰ ਨਹਿਰੀ ਪਾਣੀ ਜਿਹੜਾ ਉਹਦੀ ਸਿੰਚਾਈ ਹੁੰਦੀ ਸੀ, ਉਹਨੂੰ ਕੋਈ ਵਰਤਦਾ ਨਹੀਂ। ਉਹਨੇ ਕਿਹਾ ਜੀ ਬਿਜਲੀ ਕਿਉਂਕਿ ਮੁਫਤ ਹੈ, ਦੂਜਾ ਤੁਸੀਂ ਔਨ ਕੀਤਾ ਹੀ ਹੋਇਆ ਬਟਨ, ਬਿਜਲੀ ਚਲੀ ਵੀ ਗਈ ਤਾਂ ਵੀ, ਆ ਗਈ ਤਾਂ ਵੀ। ਉਹਨਾਂ ਨੇ ਕਿਹਾ ਫਿਰ ਜੇ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਤੇ ਉਹ ਕਣਕ ਝੋਨਾ ਸਾਈਕਲ ਉਹ ਸੂਟ ਕਰਦਾ ਹੈ ਜ਼ਿਮੀਂਦਾਰਾਂ ਨੂੰ, ਔਰ ਦੂਸਰਿਆਂ ਨੂੰ ਉਹਦੇ ਥੱਲੇ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਹੇ ਨੇ। ਔਰ ਉਸ ਕੰਟੈਕਸਟ ਦੇ ਵਿੱਚ ਹੀ ਉਹਨੇ ਫਿਰ ਇਹ ਕਿਹਾ ਕਿ ਭਾਈ ਪੰਜਾਬੀਆਂ ਤੋਂ ਬੇਵਕੂਫ ਕੌਮ ਕੋਈ ਨਹੀਂ। ਔਰ ਉਹਨਾਂ ਨੇ ਮੀਡੀਆ देयर इज नो कम्युनिटी स्टूपिडर दैन ਪੰਜਾਬੀਜ਼। ਹੁਣ ਵੈਸੇ ਤਾਂ ਇਹ ਦੋਨੋਂ ਪੰਜਾਬਾਂ ਤੇ ਹੀ ਗੱਲ ਚਲੀ ਗਈ, ਵੈਸੇ ਤਾਂ ਕਹਿਣਾ ਤਾਂ ਉਹ ਇਹ ਚਾਹੁੰਦਾ ਹੋਇਆ, ਖੁਦ ਵੀ ਉਹ ਪ੍ਰਕਾਸ਼ ਦਾੜੇ ਨਾਲ ਡਾਕਟਰ ਵੀ ਨਾਲ ਲੱਗਾ ਹੋਇਆ, ਸੋ ਜ਼ਾਹਰ ਹੈ ਕਿ ਬਈ ਐਜੂਕੇਟਡ ਬੰਦਾ। ਗੱਲ ਵੀ ਉਹਨੇ ਜਿਸ ਅੰਦਾਜ਼ 'ਚ ਇਹ ਗਿਲੇ ਵਾਂਗ ਵੀ ਹੈ ਕਿ ਭਾਈ ਕੋਈ ਅਕਲ ਦਾ ਕੰਮ ਕਰ ਲਓ, ਲੇਕਿਨ ਮੈਨੂੰ ਇਹ ਸੁਝਿਆ ਕਿ ਵੀ ਕਹਿਣਾ ਤਾਂ ਉਹ ਜੋ ਚਾਹੁੰਦਾ ਹੈ ਉਹ ਇਹੀ ਹੈ ਕਿ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ, ਔਰ ਬੜਾ ਗੁੱਸਾ ਕੀਤਾ ਬਹੁਤਿਆਂ ਨੇ, ਸੁਖਪਾਲ ਖਹਿਰਾ ਨੇ ਵੀ ਨਾਲ ਹੀ ਟਵੀਟ ਕਰਤਾ, ਦੂਜਾ ਉਹ ਇੱਕ ਦਿਨ ਦੇ ਵਿੱਚ ਮਾਫੀ ਮੰਗਣ ਤੇ ਵੀ ਆ ਗਿਆ ਕਿ ਜੀ ਪੰਜਾਬੀ ਬਹੁਤ ਬਹਾਦਰ, ਦੇਸ਼ ਦੀ ਵੀ ਰੱਖਿਆ ਕਰਦੇ ਨੇ, ਦੇਸ਼ ਨੂੰ ਕਰਦੇ ਵੀ ਨੇ, ਮਾਫੀ ਮੰਗਦਾ। ਨਹੀਂ, ਮਾਫੀ ਨਹੀਂ ਸੀ ਮੰਗਣੀ ਚਾਹੀਦੀ। ਰਾਦਰ ਇਹ ਜਿਵੇਂ ਅਸੀਂ ਕਿਹਾ ਕਿ ਵੀ ਤੂਰ ਸਾਹਿਬ ਨੇ ਵੀ ਆਪਣੀ ਗੱਲ ਮਾਰੀ ਹੈ, ਇਹ ਇੱਕ ਹੁੰਦਾ ਹਾਂ ਕਿ ਵੀ ਤੁਹਾਨੂੰ ਹੁਣ ਬੇਵਕੂਫ ਔਰ ਅਕਲਮੰਦੀ 'ਚ ਵੈਸੇ ਤਾਂ ਉਹਦੀ ਕੋਈ ਡੈਫੀਨੇਸ਼ਨ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਮੈਂ ਅਕਸਰ ਦੁਹਰਾਉਂਦਾ ਹੁੰਦਾ ਕਿ once you fool me, shame on you, twice you fool me, shame on me। ਇੱਕ ਵਾਰ ਧੋਖਾ। ਤੇ ਜਦੋਂ ਹੁਣ ਇਹ ਜਿਹੜੇ ਪੰਜਾਬੀਆਂ ਦੀ ਗੱਲ ਕਰ ਰਹੇ ਨੇ, ਪਾਕਿਸਤਾਨੀ ਪੰਜਾਬ ਤੇ ਤਾਂ ਨਾ ਇਹਨਾਂ ਦੀ ਪਹੁੰਚ ਹੈ, ਉਹਨਾਂ ਨੇ ਤਾਂ ਇੱਕੋ ਮੁਲਕ ਹੈ ਉਹਨਾਂ ਦੇ ਕੋਲ। ਹੁਣ ਜਿਹੜਾ ਆਪਣਾ 50,300 ਸਕੁਅਰ ਕਿਲੋਮੀਟਰ ਦਾ ਏਰੀਆ ਪੰਜਾਬ, ਉਹਦੇ 'ਚ ਸਾਡੇ ਪੰਜਾਬੀ ਹਿੰਦੂ ਵੀਰਾਂ ਦੀ ਜੇ ਗੱਲ ਕਰੀਏ, ਉਹ ਤਾਂ ਆਪਣੇ ਆਪ ਨੂੰ ਪੰਜਾਬੀ ਵੀ ਨਹੀਂ ਮੰਨਦੇ, ਕਿਉਂਕਿ ਪੰਜਾਬੀ ਜ਼ਬਾਨ ਨੂੰ ਹੀ ਨਹੀਂ ਮੰਨਦੇ, ਲੈ ਦੇ ਕੇ ਆਪਣੇ ਰਹਿ ਗਏ।
ਤੇ ਆਪਣੇ ਬਾਰੇ ਗੱਲ ਗਲਤ ਨਹੀਂ ਹੈ ਇਹ ਸਾਰੀ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਤੁਹਾਨੂੰ ਭਰਾਉਣ ਦੇ ਯਾਰ ਹੀ ਰਹੇ। ਹੁਣ ਕੁਰਬਾਨੀਆਂ ਦਾ ਇਤਿਹਾਸ ਵੀ ਗਿਣ ਲਓ, ਦੂਜਿਆਂ ਦਾ ਵੀ ਗਿਣ ਲਓ। ਜਦੋਂ ਵੇਲਾ ਆਉਂਦਾ ਹੈ ਕੁਛ ਖੱਟਣ ਦਾ, ਉਦੋਂ ਅਸੀਂ ਜਿਹੜਾ ਉਹ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾ ਆਏ, ਸ਼ਾਹ ਮੁਹੰਮਦਾ ਆਖਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ। ਹੁਣ ਜੇ ਅਸੀਂ ਇਤਿਹਾਸ ਦੇ ਇਹਨਾਂ 75 ਸਾਲਾਂ ਦੇ ਪੀਰੀਅਡ ਨੂੰ ਵੀ ਦੇਖੀਏ, 47 ਤਾਂ ਇੱਕ ਵੱਡਾ ਹੈ ਹੀ ਸੀ ਕਿ ਭਾਈ ਤੁਸੀਂ ਇੱਕ ਬਤੌਰੇ ਕੌਮ। ਔਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਰਤ ਪਾਕਿਸਤਾਨ ਦੀ ਵੰਡ ਅਸਲ 'ਚ ਪੰਜਾਬ ਦੀ ਵੰਡ ਹੈ, ਬੰਗਾਲ ਵੀ ਵੰਡਿਆ ਗਿਆ, ਪਰ ਬੰਗਾਲ 'ਚ ਇਵੇਂ ਨਹੀਂ ਅਸੀਂ ਐਥਨਿਕ ਕਲੀਨਜ਼ਿੰਗ ਨਹੀਂ ਕੀਤੀ ਹੈ ਇੱਕ ਦੂਜੇ ਦੀ। ਪੰਜਾਬ ਦੇ ਵਿੱਚ ਤਾਂ ਅਸੀਂ ਸਫਾਈ ਕਰ ਦਿੱਤੀ ਇੱਕ ਦੂਜੇ ਦੀ। ਇੱਧਰ ਈਸਟ ਪੰਜਾਬ, ਵੈਸਟ ਬੰਗਾਲੀਆਂ ਨੇ ਅੱਜ ਵੀ ਤੁਸੀਂ ਦੇਖੋਗੇ ਕਿ ਬੰਗਾਲ 'ਚ ਆਲਮੋਸਟ 30-32% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ ਵੈਸਟ ਬੰਗਾਲ 'ਚ। ਹੁਣ ਬੰਗਲਾਦੇਸ਼ 'ਚੋਂ ਜਿਹੜੀ ਹਿੰਦੂਆਂ ਦੀ ਹਿਜਰਤ ਜਾਂ ਫਲਾਣਾ ਢਿਮਕਾ ਸਾਰਾ ਰੌਲਾ ਹੈ ਕਿਉਂਕਿ ਵੱਡੀ ਉੱਥੇ ਹੀ ਆਬਾਦੀ ਬੈਠੀ ਰਹੀ। ਲੇਕਿਨ ਅਸੀਂ ਜੋ ਕੁਝ ਪੰਜਾਬ ਦੇ ਵਿੱਚ ਕੀਤਾ ਹੁਣ ਉਹ ਤਾਂ ਪੰਜਾਬੀ ਕੌਮ ਦੀ ਬੇਵਕੂਫੀ ਸੀ ਕਿ ਵੀ ਸਾਨੂੰ ਇਹ ਸਮਝ ਵੀ ਨਹੀਂ ਆਈ ਕਿ ਵੀ ਅਸੀਂ ਖਾਸ ਤੌਰ ਤੇ ਸਿੱਖ ਕੌਮ ਜਿਹੜੀ ਆਪਣੀ ਲੀਡਰਾਂ ਦੇ ਢਹਿ ਚੜ੍ਹ ਕੇ ਜਿਹੜੀ ਹੈ ਉਹ ਬਲਦੀ ਦੇ ਬੂਥੇ 'ਚ ਉਹਨਾਂ ਨੇ ਸਿਰ ਦਿੱਤਾ ਔਰ ਉਹ ਐਥਨਿਕ ਕਲੀਨਜ਼ਿੰਗ ਦੋਵੇਂ ਪਾਸੇ ਉਸ ਦੀ ਜਿਹੜਾ ਆਗਾਜ਼ ਹੋਇਆ ਉਹ ਸਾਰੇ ਦੇ ਚੱਲਦੇ। ਹੁਣ ਉਸ ਤੋਂ ਬਾਅਦ ਵੀ ਕਿੰਨੇ ਮੌਕੇ ਨੇ ਜੇ ਹੁਣ ਇੱਕ ਪਾਸੇ ਉਹੀ ਸਾਡੇ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਨਾ ਕਰਦੇ ਨੇ ਕਨਸਟੀਟਿਊਸ਼ਨ ਨੂੰ, ਫਿਰ ਤੁਸੀਂ ਦੇਖਦੇ ਹੋ ਉਹੀ ਜਾ ਕੇ ਉਹਦੀ ਸਹੁੰ ਚੁੱਕ ਕੇ ਬਾਅਦ 'ਚ ਜਿਹੜੇ ਨੇ ਉਹ ਉਹੀ ਹੁਕਮ ਸਿੰਘ ਸਪੀਕਰ ਵੀ ਬਣਦਾ, ਤੁਸੀਂ ਫਿਰ ਉਹਦੀ ਕੰਟੀਨਿਊਟੀ ਕਰਦੇ ਹੋ। ਇਹੀ ਜਿਹੜੇ ਨੇ 50ਵੇਂ ਤੱਕ ਪਹੁੰਚਦੇ ਆ। ਹੁਣ ਅੱਜ ਅਸੀਂ ਪਾਣੀਆਂ ਦੀ ਗੱਲ ਕਰਦੇ ਹਾਂ ਕਿ ਜੀ ਅੱਧਿਓਂ ਜ਼ਿਆਦਾ ਪਾਣੀ 16.5 ਮਿਲੀਅਨ ਏਕੜ ਫੁੱਟ ਪਾਣੀ ਜਦੋਂ ਕੈਲਕੂਲੇਟ ਸੀ 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ ਜਾ ਰਿਹਾ ਹੈ। ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ, ਉਦੋਂ ਤਾਂ ਇਹ ਨਹੀਂ ਸੀ ਕਿ ਵੀ ਕੋਈ ਸਿੱਖ ਹੋਮਲੈਂਡ ਦੀ ਮੰਗ ਹੈ ਜਾਂ ਦੂਜਾ ਹੈ, ਉਹ ਤਾਂ ਇੱਕ ਸੈਕੂਲਰ ਇੱਕ ਵੱਡਾ ਪੰਜਾਬ ਜਿੱਥੇ ਸਿੱਖਾਂ ਦੀ ਆਬਾਦੀ 30% ਸੀ। ਉਦੋਂ ਵੀ ਤੁਸੀਂ ਪੰਜਾਬੀ ਕੌਮ ਦੀ ਬੇਵਕੂਫੀ ਕਹਿ ਸਕਦੇ ਹੋ ਕਿ ਵੀ ਤੁਸੀਂ ਇੱਕ ਨਾਨ ਰਾਈਪੇਰੀਅਨ ਸੂਬੇ ਨੂੰ ਆਪਣਾ ਦੇ ਰਹੇ ਹੋ, ਕੈਰੋਂ ਦੇ ਪੀਰੀਅਡ ਦਿੱਤਾ ਜਾ ਰਿਹਾ। ਜੇ ਪੰਜਾਬ ਬਣਦਾ ਔਰ ਦੂਜੀ ਬੇਵਕੂਫੀ ਜ਼ਾਹਰ ਹੈ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾ ਕੇ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੱਤਾ। 1966 ਦੇ ਵਿੱਚ ਪੰਜਾਬੀ ਸੂਬਾ ਬਣ ਜਾਂਦਾ। 1967 ਤੁਸੀਂ ਗੱਲ ਕਰਕੇ ਹਟੇ ਕਿ ਜੇ ਟਰੂ ਫੈਡਰਲ ਸਟਰਕਚਰ ਬਣਾਉਣ ਦੇ ਲਈ ਤਾਂ ਕਿ ਯੂਨਿਟਰੀ ਸਿਸਟਮ ਨਾ ਬਣੇ, ਜਸਟਿਸ ਗੁਰਨਾਮ ਸਿੰਘ ਪਹਿਲਾ ਚੀਫ ਮਿਨਿਸਟਰ ਬਣਦਾ ਹੈ, ਕਰੁਣਾਨਿਧੀ ਦੇ ਨਾਲ ਮਿਲ ਕੇ 8 ਸੂਬਿਆਂ 'ਚ ਸੰਯੁਕਤ ਵਿਧਾਇਕ ਦਲ ਦੀਆਂ ਸਰਕਾਰਾਂ ਨੇ ਚੰਡੀਗੜ੍ਹ 'ਚ ਮੀਟਿੰਗ ਰੱਖੀ ਜਾਂਦੀ ਹੈ। ਐਨ ਮੌਕੇ ਦੇ ਉੱਤੇ ਕੁਝ ਦਿਨ ਪਹਿਲਾਂ ਉਹਨੂੰ ਕੈਂਸਲ ਕਰ ਦਿੱਤਾ ਜਾਂਦਾ ਕਿਉਂਕਿ ਜਸਟਿਸ ਗੁਰਨਾਮ ਸਿੰਘ ਅਗੇਨ ਜਿਹੜਾ ਉਹ ਪੰਜਾਬੀਆਂ ਦਾ ਜਿਹੜਾ ਇੱਕ ਬੇਵਕੂਫ ਬੰਦਾ ਸਾਬਤ ਹੁੰਦਾ ਉਸ ਦਬਾਅ ਦੇ ਥੱਲੇ ਜਾਂ ਆਪਣਾ ਉਹਨਾਂ ਦਾ ਕੀ ਏਜੰਡਾ। ਫਿਰ ਕਿੰਨੀਆਂ ਕਹਾਣੀਆਂ ਬਿਲਕੁਲ ਐਮਰਜੈਂਸੀ ਦੇ ਖਿਲਾਫ ਮੋਰਚਾ ਅਕਾਲੀ ਲਾਉਂਦੇ ਨੇ, ਦਿੱਲੀ ਵੱਲੋਂ ਆਂਦਾ ਹੈ ਕਿ ਭਾਈ ਤੁਸੀਂ ਕਸ਼ਮੀਰ ਵਰਗਾ ਸਟੇਟਸ ਲੈ ਲਓ, ਦੂਜਾ ਸਿਰਫ ਜਿਹੜਾ ਉਹ ਭਾਰਤ ਤੋਂ ਬਿਲਕੁਲ ਅੱਡ ਹੋਣ ਦੀ ਗੱਲ ਨਾ ਹੋਏ, ਪੰਜਾਬੀ ਬੋਲਦੇ ਇਲਾਕੇ ਪਾਣੀ ਚੰਡੀਗੜ੍ਹ ਮੋਰਚਾ ਵਾਪਸ। ਹੁਣ ਜੇ ਤਾਂ ਪੋਲੀਟੀਕਲ ਸਿਆਣਪ ਹੁੰਦੀ ਬੰਦਾ ਕਹਿੰਦਾ ਖਸਮਾਂ ਨੂੰ ਖਾਣੇ ਸਾਰੇ, ਇਹਨਾਂ ਨੇ ਪਹਿਲਾਂ ਕਿਹੜਾ ਸਾਡਾ ਸਾਥ ਦਿੱਤਾ। ਇਹ ਨਾ ਕਰਦਾ ਨਹੀਂ ਜੀ ਨਹੀਂ ਅਸੀਂ ਤਾਂ ਹੁਣ ਅਰਦਾਸ ਕੀਤੀ ਹੈ। ਉਹ ਬਾਦਲ ਉਹਦਾ ਇੰਟਰਸਟ RSS ਨਾਲ ਜੁੜੇ ਹੋਏ। ਸੋ ਜਦੋਂ ਵੀ ਤਾਕਤ ਨਿਕਲਦੀ ਹੈ, ਜਦੋਂ ਸਰ ਕਪੂਰ ਸਿੰਘ ਇੰਟਰਪ੍ਰੀਟ ਕਰਦੇ ਨੇ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਕਿ ਜਦੋਂ ਕੋਈ ਟ੍ਰਾਂਸਫਰ ਹੁੰਦਾ ਜਾਂ ਤੁਹਾਨੂੰ ਤਾਕਤ ਦਿੰਦਾ ਉਹ ਸਰਕਮਸਟੈਂਸਿਸ ਬਣਦੇ ਨੇ। ਉਸ ਵੇਲੇ ਇੰਦਰਾ ਗਾਂਧੀ ਫਸੀ ਹੋਈ ਸੀ ਬੁਰੀ ਤਰ੍ਹਾਂ ਔਰ ਉਹ ਸਿੱਖਾਂ ਨੂੰ ਨਾਲ ਰੱਖਣਾ ਚਾਹੁੰਦੀ ਸੀ, ਅਸੀਂ ਉਹਨੂੰ ਗਵਾਇਆ ਅਪਰਚੁਨਿਟੀ ਨੂੰ। ਫਿਰ ਅਸੀਂ ਸਿੱਧਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਟੱਕਰ ਹੋਈ ਜੂਨ 84 ਦਾ ਪਹਿਲਾ ਹਫਤਾ ਵਾਪਰਦਾ। ਹੁਣ ਉਸ ਵੇਲੇ ਇੰਦਰਾ ਗਾਂਧੀ ਤਾਂ ਜਿਹੜੀ ਉਹ ਗਈ ਅਕਤੂਬਰ 'ਚ, ਉਸ ਦੇ ਨਾਲ ਉਹਨੂੰ ਸਜ਼ਾ ਦਿੱਤੀ ਸਿੰਘਾਂ ਨੇ। ਘਬਰਾਇਆ ਰਾਜੀਵ ਗਾਂਧੀ ਸਿੱਖ ਕੌਮ ਦੇ ਨਾਲ ਕਿਤੇ ਨਾ ਕਿਤੇ ਕੋਈ ਸਮਝੌਤਾ ਕਰਨਾ ਚਾਹੁੰਦਾ ਸੀ। ਅਸੀਂ ਲੌਂਗੋਵਾਲ ਕੱਢ ਲਿਆ, ਉਹੀ ਉਹਦੇ ਨਾਲ ਉਹ ਕਿਵੇਂ ਸਰੈਂਡਰ ਕਰਵਾਇਆ ਕਿ ਭਾਈ SYL ਕਨਾਲ ਬਣਾਉਣ ਦਾ ਉਹਦੇ 'ਚ ਐਗਰੀਮੈਂਟ। ਕਿੱਥੇ ਹਕੂਮਤ ਡਰੀ ਹੋਈ ਜਿਹੜੀ ਸਿੱਖਾਂ ਨੂੰ ਅਗੇਨ ਬੇਸ਼ੱਕ ਇੱਕ ਬਹੁਤ ਵੱਡੀ ਟ੍ਰੈਜਡੀ। ਦੂਜਾ ਜੇ ਗੱਲ ਅਸੀਂ ਥੋੜੀ ਬਹੁਤ ਵੀ ਸਿਆਣਪ ਦੀ ਕਰੀਏ ਵੀ ਤੁਸੀਂ ਹਾਸਲ ਕੀ ਕਰਦੇ ਹੋ ਸਾਰੇ 'ਚ। ਔਰ ਉਹਦੇ ਤੋਂ ਬਾਅਦ ਕਿੰਨੇ ਮੌਕੇ ਜੁਝਾਰੂ ਲਹਿਰ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇਹ ਔਰ ਆ ਹੁਣੇ ਹੀ ਕਿਸਾਨ ਮੋਰਚਾ 13 ਮਹੀਨੇ ਚੱਲਿਆ,
ਅਸੀਂ ਆ ਕੇ ਉਸ ਕਗਾਰ ਦੇ ਉੱਤੇ ਪੰਜਾਬੀ ਕੌਮ ਖਲੋਤੀ ਜੇ ਉਸ ਦੇ ਮਿਸਟਰ ਨਿੱਜਰ ਦੇ ਕਹਿਣ ਵਾਂਗ ਉਹਨੂੰ ਪੰਜਾਬੀ ਕੌਮ ਹੀ ਕਹਿਣਾ ਹੋਵੇ ਕਿ ਇੰਨੀ ਤਾਕਤ ਦੇ ਨਾਲ ਦੁਨੀਆ ਦੇ ਵਿੱਚ ਉਭਾਰ ਹੋਇਆ, ਕਾਨੂੰਨ ਵਾਪਸ ਹੋਏ ਕਿ ਪੰਜਾਬ ਦੇ ਵਿੱਚ ਤੁਸੀਂ ਕੀ ਸਟਰਕਚਰ ਬਣਾਉਣਾ ਤੁਹਾਡੇ ਕੋਲ ਸੀ। ਪਰ ਮੈਂ ਅਖੀਰ 'ਚ ਕਹਾਂ ਕਿ ਨਿੱਜਰ ਸਾਹਿਬ, ਜਿਸ ਪਾਰਟੀ 'ਚ ਤੁਸੀਂ ਬੈਠੇ ਹੋ, ਜਿਹਦੇ ਤੁਸੀਂ ਵਜ਼ੀਰ ਹੋ ਔਰ ਜਿਸ ਮੰਚ ਤੋਂ ਤੁਸੀਂ ਪੰਜਾਬੀਆਂ ਨੂੰ ਬੇਵਕੂਫ ਕੌਮ ਕਹਿ ਰਹੇ ਹੋ, ਤੁਹਾਡੇ ਤੋਂ ਵੱਡਾ ਹੋਰ ਕਿਹੜਾ ਬੇਵਕੂਫ ਹੋਏਗਾ ਕਿ ਵੀ ਤੁਸੀਂ ਉਸ ਦਿੱਲੀ ਦੇ ਚੋਰ ਬਾਣੀਏ ਦੇ ਪਾਰਟੀ ਦੇ ਵਿੱਚ ਅੱਜ ਤੁਹਾਡੇ ਇਹੀ ਨਹੀਂ, ਚਲੋ ਪੰਜਾਬ ਦੇ ਤਾਂ ਪਾਣੀ ਜਾਂ ਕ੍ਰੌਪ ਡਾਈਵਰਸਿਫਿਕੇਸ਼ਨ ਨਹੀਂ ਕਰ ਰਹੇ, ਤੁਹਾਡੇ ਤਾਂ ਰੋਜ਼ਾਨਾ ਕਿੰਨੇ ਲੱਖ ਰੁਪਈਆ ਪੰਜਾਬ ਦੇ ਖਜ਼ਾਨੇ 'ਚੋਂ ਨਿਕਲ ਕੇ ਗੁਜਰਾਤ ਦੀਆਂ ਅਖਬਾਰਾਂ ਦੇ ਵਿੱਚ ਕੇਜਰੀਵਾਲ ਦੀ ਤੁਹਾਡੀ ਪਾਰਟੀ ਦੀ ਐਡਵਰਟਾਈਜ਼ਮੈਂਟ ਲਈ ਜਾ ਰਿਹਾ। ਅੱਛਾ, ਕਿਸ ਹੱਦ ਤੱਕ ਜਾ ਕੇ ਤੁਹਾਡੇ ਐਮਐਲਏਆਂ ਤੋਂ ਲੈ ਕੇ ਇਹ ਵੀ ਚੱਕਰ ਮਾਰ ਕੇ ਆਇਆ ਹੋਣਾ ਗੁਜਰਾਤ, ਕਿਉਂਕਿ ਡਾਇਰੈਕਸ਼ਨ ਹੈ ਕਿ ਜੀ ਉੱਥੇ ਪ੍ਰਚਾਰ ਕਰੋ ਜਾ ਕੇ। ਸੋ ਇਹ ਤੁਹਾਨੂੰ ਨਹੀਂ ਨਜ਼ਰ ਆਉਂਦਾ ਕਿ ਭਾਈ ਇੱਕ ਉਹ ਬੰਦਾ ਜਿਹੜਾ ਪੰਜਾਬ ਦੇ ਪਾਣੀਆਂ ਦੇ ਉੱਤੇ ਹਰਿਆਣੇ ਦਾ ਹੱਕ ਮੰਨਦਾ ਹੈ, ਜਿਹੜਾ ਕੋਈ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਇਸ਼ੂ ਨਹੀਂ ਚੁੱਕਣ ਦਿੰਦਾ, ਜਿਹਨੇ ਪੰਜਾਬ ਦੇ ਤੁਹਾਡੇ 6 ਰਾਜ ਸਭਾ ਮੈਂਬਰਾਂ 'ਚੋਂ 4 ਕੇ 5 10-10 ਕਰੋੜ ਲੈ ਕੇ ਦਿੱਤੇ ਨੇ, ਤੇ ਤੁਸੀਂ ਉਸ ਪਾਰਟੀ 'ਚ ਬੈਠ ਕੇ ਪੱਗਾਂ ਸਿਰ ਤੇ ਬੰਨ੍ਹ ਕੇ ਪ੍ਰਕਾਸ਼ ਦਾੜਿਆਂ ਦੇ ਨਾਲ ਤੁਸੀਂ ਪੰਜਾਬੀਆਂ ਨੂੰ ਤਾਂ ਬੇਵਕੂਫ ਕਹਿ ਰਹੇ ਹੋ। ਤੁਹਾਡੇ ਤੋਂ ਵੱਡਾ ਬੇਵਕੂਫ ਕੌਣ ਹੈ ਜਿਸ ਪਾਰਟੀ ਦੇ ਵਿੱਚ ਤੁਸੀਂ ਬੈਠੇ ਹੋਏ ਹੋ? ਇਹ ਪਾਰਟੀ ਕਿਹੜੇ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ? ਬਸ ਇਹ ਸਵਾਲ ਜਿਹੜਾ ਉਹ ਨਿੱਜਰ ਸਾਹਿਬ ਲਈ ਅਸੀਂ ਛੱਡ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਨੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸਿੱਧੂ ਮੂਸੇਵਾਲੇ ਦੇ ਸੰਸਕਾਰ ਸਥਾਨ ਤੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ ਹਨ ਅਤੇ ਉਸ ਥਾਂ ਤੇ ਇੱਕ ਪੂਰੀ ਮਾਰਕੀਟ ਬਣ ਚੁੱਕੀ ਹੈ। ਸੋ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਿਤ ਟੀ-ਸ਼ਰਟਸ, ਉਸ ਦੀਆਂ ਤਸਵੀਰਾਂ, ਪੋਸਟਰਸ ਅਤੇ ਕੀ ਚੇਨਸ ਸਟਾਲਾਂ ਤੇ ਗਰਮ ਸਮੋਸਿਆਂ ਵਾਂਗ ਵਿਕਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਥ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੀ, ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਦੇਖੋ, ਅਸੀਂ ਪਿਛਲਾ ਟੌਪਿਕ ਤਾਂ ਉਹ ਮਿਸਟਰ ਨਿੱਜਰ ਉਸ ਦੇ ਬਿਆਨੀਆਂ ਦੇ ਉੱਤੇ ਹੀ ਕੀਤਾ ਹੈ ਕਿ ਪੰਜਾਬੀਆਂ ਤੋਂ ਵੱਡੀ ਕੋਈ ਬੇਵਕੂਫ ਕੌਮ ਨਹੀਂ। ਪਰ ਮੈਂ ਸਮਝਦਾ ਹਾਂ ਵੀ ਪੰਜਾਬੀ ਦਿਲਦਾਰ ਕੌਮ ਵੀ ਹੈ, ਬਿਲਕੁਲ ਬਹਾਦਰ, ਯੋਧਾ ਤੇ ਵੰਗਾਰਨ ਵਾਲਾ। ਇੱਕ ਗੱਲ ਜ਼ਰੂਰ ਇਹ ਮੰਨਣੀ ਪਏਗੀ ਕਿ ਬੇਸ਼ੱਕ ਪੰਜਾਬ ਦੇ ਵਿੱਚ ਵਿਦਵਾਨ ਜਾਂ ਲਿਟਰੇਚਰ ਜਾਂ ਦੂਸਰੇ ਦੇ ਨਾਲ ਅੱਜ ਦੇ ਪੀਰੀਅਡ, ਹਾਲਾਂਕਿ ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੈ ਕਿ ਵੀ ਅਸੀਂ ਕਿਉਂ ਲਰਨਿੰਗ ਜਾਂ ਵਿਦਵਤਾ ਜਾਂ ਦੂਸਰੇ ਤੋਂ ਡਿਸਟੈਂਸ ਕੀਤਾ ਹੈ, ਲੇਕਿਨ ਜਿਹੜਾ ਵੰਗਾਰਦਾ ਹੈ ਜੀ ਅੱਜ ਵੀ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋਣ, ਦੁੱਲਾ ਭੱਟੀ ਉਹ ਹੈ ਜਿਹੜਾ ਚੈਲੰਜ ਕਰਦਾ ਉਸ ਵੇਲੇ ਦੇ ਬਾਦਸ਼ਾਹ ਅਕਬਰ ਨੂੰ। ਦੋਨੋਂ ਪੰਜਾਬਾਂ 'ਚ ਅੱਜ ਵੀ ਤੁਸੀਂ ਦੇਖੋਗੇ ਜੱਗਾ ਡਾਕੂ, ਉਹ ਜਗਤ ਸਿੰਘ ਵਿਰਕ, ਇੱਕ ਸਿੱਖ ਜਿਹੜਾ ਉਸ ਪਾਸੇ ਨੂੰ ਚੁਣਦਾ ਹੈ ਕਿਉਂਕਿ ਉਸ ਦੇ ਸ਼ਰੀਕ ਉਹਦੇ ਪਿਓ ਦੇ ਨਾਲ ਉਹਨਾਂ ਨੇ ਮਾੜਾ ਕੀਤਾ ਹੋਇਆ, ਆਪਣੀ ਜਾਨ ਬਚਾਉਣ ਲਈ ਨਿਕਲਦਾ, ਪਰ ਉਹ ਅਲਟੀਮੇਟਲੀ ਲੋਕਾਂ ਦਾ ਰਾਖਾ ਬਣ ਕੇ ਫਿਰ ਪੰਜਾਬ ਦੇ ਲੋਕ ਬੋਲੀਆਂ ਦੇ ਵਿੱਚ, ਗੀਤਾਂ ਦੇ ਵਿੱਚ ਉਹਦੀ ਮਾਂ ਨੂੰ ਵੀ ਇੰਨਾ ਵੱਡਾ ਸਟੇਟਸ ਮਿਲ ਜਾਂਦਾ ਕਿ ਜੱਗਿਆ ਜੇ ਮੈਂ ਜਾਣਦੀ, ਜੱਗੇ ਨੇ ਮਰ ਜਾਣਾ, ਇੱਕ ਦੇ ਮੈਂ ਦੋ ਜੰਮਦੀ। ਹੁਣ ਇਹ ਕਿਨੇ ਲਿਖੇ, ਕਦੋਂ ਆਏ, ਕੀ ਗਏ, ਲੇਕਿਨ ਪੰਜਾਬ ਦੇ ਕਿਰਦਾਰ ਦੇ ਵਿੱਚ ਹਮੇਸ਼ਾ, ਤਹਿਜ਼ੀਬ ਦੇ ਵਿੱਚ, ਤਰਬੀਅਤ ਦੇ ਵਿੱਚ ਵੰਗਾਰਨ ਵਾਲੇ ਨੂੰ ਹਮੇਸ਼ਾ ਹੀ ਸਨਮਾਨ ਹੈ। ਔਰ ਈਵਨ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡ, ਬੇਸ਼ੱਕ ਉਹਨਾਂ ਦਾ ਇੱਕ ਸੰਤ ਸਿਪਾਹੀ ਦਾ ਸਟੇਟਸ ਹੈ, ਉਹਨਾਂ ਨੂੰ ਅਸੀਂ ਦੂਸਰੀ ਕੈਟਾਗਰੀ 'ਚ ਨਹੀਂ ਡਿਸਕਸ ਕਰ ਸਕਦੇ, ਪਰ
ਜਿਨ੍ਹਾਂ ਨੂੰ ਹਕੂਮਤਾਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਉਹ ਕਹਿ ਕੇ ਜਿਨ੍ਹਾਂ ਦੇ ਨਾਂ ਨੂੰ, ਜਿਨ੍ਹਾਂ ਦੀ ਤਸਵੀਰਾਂ ਦੇ ਉੱਤੇ ਪਾਬੰਦੀਆਂ, ਔਰ ਜਿਨ੍ਹਾਂ ਨੂੰ ਉਹ ਕਿਵੇਂ ਹੀਰੋ ਨੇ ਇੰਸਟੈਂਟ ਕਰ ਲਏ। ਸਾਡੇ ਪੰਜਾਬ ਦੇ ਨਹੀਂ, ਮੈਂ ਪਾਕਿਸਤਾਨ 'ਚ ਕਈ ਵਾਰ ਜਿਹੜੇ ਈਵਨ ਮੁਬਸ਼ਰ ਲੁਕਮਾਨ ਉਹਨਾਂ ਦਾ ਇੱਕ ਬੜਾ ਪਾਉ ਕਹਿੰਦਾ ਸੀ ਪਿੰਡਾਂ ਵਾਲੇ ਵਰਗਾ ਬੰਦਾ ਹੀ ਕੋਈ ਨਹੀਂ ਜੰਮਿਆ। ਈਵਨ ਆਫਤਾਬ ਇਕਬਾਲ ਪਿਛਲੇ ਦਿਨਾਂ 'ਚ ਉਹ ਆਪਣੇ ਸ਼ੋਅ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਹਿਸਟਰੀ ਦੱਸ ਰਹੇ ਸੀ, तो ਉਹਦੇ ਚ ਉਹਨਾਂ ਨੇ ਕਿ ਸੰਤ ਪਿੰਡਾਂ ਵਾਲੇ ਬਹੁਤ ਬੜੇ ਹੀਰੋ ਹੋਏ, ਬਹੁਤ ਬਹਾਦਰੀ ਕੇ। ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜੀ ਇਸ ਲੈਵਲ ਦੀ ਗੱਲ ਹੈ ਉਹ ਕਿਤੇ ਦੀ ਕਿਤੇ ਚਲੀ ਜਾਂਦੀ ਹੈ। ਅੱਛਾ, ਦੀਪ ਸਿੱਧੂ ਬਿਲਕੁਲ ਉਹਨੇ ਵੰਗਾਰਿਆ, ਉਹਨੇ ਇੱਕ ਨੈਰੇਟਿਵ ਦਿੱਤਾ ਔਰ ਲੱਖਾਂ ਨੌਜਵਾਨ ਜਿਹੜੇ ਨੇ ਉਹਨਾਂ ਦੇ ਹੁਣ ਸਿੱਧੂ ਮੂਸੇਵਾਲਾ ਤੁਸੀਂ ਹਾਲਾਂ ਜਿਵੇਂ ਮੈਂ ਆਪਣੇ ਇੱਕ ਪ੍ਰੈਜੈਂਟੇਸ਼ਨ 'ਚ ਪਿਛਲੇ ਦਿਨ ਕਿਹਾ ਵੀ ਉਹ ਅਜੇ ਘੜਿਆ ਜਾ ਰਿਹਾ ਸੀ, ਲੇਕਿਨ ਉਸ ਚੋਂ ਜਿਹੜਾ ਇੱਕ ਪੰਜਾਬੀ ਚੋਬਰ ਦਾ ਇਮੇਜ ਹੈ ਲੰਮਾ ਝਾਮਾ, ਵੰਗਾਰ, ਪੱਟ ਤੇ ਥਾਪੀ ਔਰ ਹੱਕਾਂ ਦੀ ਗੱਲ ਔਰ ਦਬਨ ਵਾਲਾ ਨਹੀਂ, ਤੇ ਦੂਜੇ ਹਾਲਾਂ ਕੋਈ ਸ਼ਾਇਰੀ ਦੇ ਵਿੱਚ ਜਾਂ ਦੂਜੇ 'ਚ ਤੁਹਾਨੂੰ ਕੋਈ ਇਹ ਨਹੀਂ ਹੈ ਕਿ ਲੇਕਿਨ ਉਹਦੇ 'ਚ ਐਸਾ ਕੀ ਸੀ, ਮੈਨੂੰ ਵੀ ਕਈ ਵਾਰੀ ਸਮਝਣ ਤੋਂ ਇਹ ਸਮਝਣ ਦੀ ਮੈਂ ਕੋਸ਼ਿਸ਼ ਕਰ ਰਿਹਾ। ਹੁਣ ਉਹਦੇ ਮਰਡਰ ਨੂੰ 6 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਚੁੱਕਾ ਹੈ, ਪਰ ਕਿਤੇ ਵੀ ਉਹ ਖਬਰ ਜਿੱਥੋਂ ਉਹਨਾਂ ਦੇ ਪੇਰੈਂਟਸ ਯੂਕੇ 'ਚ ਗਏ ਨੇ, 4 ਚਫੇਰੇ ਖਬਰ ਬਣੀ ਹੈ। ਹੁਣ ਵੀ ਅੱਜ ਮੈਂ ਦੇਖ ਰਿਹਾ ਸੀ, ਮੈਂ ਕਿਹਾ ਟ੍ਰਿਬਿਊਨ ਵਰਗਾ ਹੈ ਔਰ ਜਿਹੜਾ ਨਿਊਜ਼ਪੇਪਰ ਹੈ ਮਾਨਸਾ ਡੇਟਲਾਈਨ ਦੇ ਹਵਾਲੇ ਨਾਲ ਟ੍ਰਿਬਿਊਨ ਦੀ ਖਬਰ ਲੱਗੀ ਹੋਈ ਹੈ, ਸਿੱਧੂ ਮੂਸੇਵਾਲਾ's cremation site turns market for his fans। ਹੁਣ ਜਦੋਂ ਉਹਦਾ ਸੰਸਕਾਰ ਹੋਇਆ ਪੇਰੈਂਟਸ ਨੇ ਕਿਹਾ ਕਿ ਭਾਈ ਉਹ ਆਪਣੇ ਖੇਤਾਂ ਨੂੰ ਬਹੁਤ ਪਿਆਰ ਕਰਦਾ ਸੀ। ਈਵਨ 2 ਦਿਨ ਪਹਿਲਾਂ ਸਟੋਰੀ ਸੀ BBC ਤੇ ਕਿ ਵੀ ਉਹਦੇ ਮੂਸੇਵਾਲਾ ਦੇ ਇੰਗਲੈਂਡ 'ਚ ਪ੍ਰੋਗਰਾਮ ਚੱਲ ਰਹੇ ਸੀ ਤੇ ਜੀਰੀ ਵੱਢਣ ਦਾ ਵੇੜਾ ਆ ਗਿਆ, ਆਪਣੇ ਪ੍ਰੋਗਰਾਮ ਨੂੰ ਵਿੱਚੇ ਛੱਡ ਕੇ ਕਹਿੰਦਾ ਨਹੀਂ ਮੈਂ ਤਾਂ ਪਿੰਡ ਜਾ ਕੇ ਪਹਿਲਾਂ ਜੀਰੀ ਵੱਢ ਕੇ ਫਿਰ ਮੈਂ ਅਗਲੇ ਹਫਤੇ ਆਇਆ ਵਾਪਸ। ਸੋ ਮਤਲਬ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਦੇ ਟਰੈਕਟਰ ਦੇ ਉੱਤੇ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਔਰ ਉਹ ਖੁਦ ਖੇਤਾਂ 'ਚ ਕੰਮ ਕਰਦਾ ਔਰ ਉਹਨੇ ਡਿਸਾਈਡ ਵੀ ਫਾਈਨਲੀ ਕੀਤਾ ਵੀ ਮੈਂ ਆਪਣੇ ਪਿੰਡ ਆਪਣੇ ਮਾਪਿਓ ਬਹੁਤ ਪਿਆਰ ਕਰਦਾ ਸੀ, ਆਪਣੇ ਮਾਪਿਓ ਨੂੰ, ਵੱਡਾ ਹਵੇਲੀ ਨੂੰ ਮਾਂ ਘਰ ਦਿਸ ਦੈਟ ਹੋਇਆ। ਔਰ ਉਹਨਾਂ ਨੇ ਪੇਰੈਂਟਸ ਨੇ ਕਿਹਾ ਜੀ ਉਹਨਾਂ ਦੇ ਖੇਤਾਂ ਦੇ ਵਿੱਚ ਸੰਸਕਾਰ ਕਰ ਰਹੇ ਆ, ਜਿਹੜੀ ਯੂਜੂਅਲ ਕ੍ਰੀਮੇਸ਼ਨ ਗਰਾਊਂਡ ਹੈ ਉੱਥੇ ਨਹੀਂ, ਔਰ ਉਹ ਇੱਕ ਸ਼ਰਾਈਨ ਬਣ ਗਿਆ। ਔਰ ਇਹ ਖਬਰ ਦੇ ਮੁਤਾਬਕ ਹੀ ਕਿ ਭਾਈ ਇਸ ਵੇਲੇ ਹਜ਼ਾਰਾਂ ਲੋਕ ਰੋਜ਼ਾਨਾ ਉੱਥੇ ਵਿਜ਼ਿਟ ਕਰਦੇ ਨੇ। 6 months after the death of Sidhu Moosewaala, his admirers continue to throng Musa village in Mansa district to pay tribute to the slain singer. A market comprising nearly a dozen stalls और पिक्चर भी है जो टेक्निकल टीम दिखा दे कि भाई 1 दर्जन तो ज़्यादा वो पूरे स्टॉल लगे हुए ने। Selling Sidhu Moosewala's merchandise has come up near the site where he was cremated in his fields. उत्थे पूरा वो merchandise बिक रहा है। Hundreds of his fans daily turn up at the cremation site. The gathering is usually high on Sundays as his parents meet his fans on that day. उन्होंने parents Sunday ਨੂੰ ਮਿਲਦੇ ਨੇ, ਉਹਨਾਂ ਨੂੰ ਹੁੰਦਾ ਵੀ parents ਨੂੰ ਵੀ ਮਿਲਣਾ ਹੈ। Owners of these stalls are doing brisk business. ਇਹਦਾ ਮਤਲਬ selling like हॉट केक्स। ਤੁਸੀਂ ਵੈਸੇ ਗਰਮ ਸਮੋਸੇ ਕਿਹਾ, ਸਾਡੇ ਕੇਕ ਕੂਕ ਨਹੀਂ ਇਦਾਂ ਵਿਕਦੇ, ਸਮੋਸੇ ਹੀ ਵਿਕਦੇ ਨੇ ਗਰਮ ਹੋਣ ਜਿਹੜੇ। ਔਰ ਉਹਦੇ ਚ ਟੀ-ਸ਼ਰਟਸ ਕੈਰਿੰਗ ਹਿਸ ਫੋਟੋਜ਼, ਪੋਸਟਰਸ, ਕੀ ਚੇਨਸ ਐਂਡ ਅਦਰ ਥਿੰਗਸ ਐਸੋਸੀਏਟਡ ਵਿਦ ਮੂਸੇਵਾਲਾ ਵਿਚ ਆਰ ਅਪ ਫॉर ਸੇਲ ਐਟ ਦੀ ਸਟਾਲਸ। ਔਰ ਉਹਨਾਂ ਨੇ ਕਿਹਾ ਜੀ ਕੱਲੇ ਨੇੜਲੇ ਜ਼ਿਲ੍ਹਿਆਂ ਤੋਂ ਹੀ ਲੋਕ ਨਹੀਂ ਆਉਂਦੇ, ਬਟ ਆਲਸੋ ਫਰਮ ਡਿਸਟੈਂਸ ਪਲੇਸਿਸ ਆਫ ਦਾ ਸਟੇਟ ਇਨਕਲੂਡਿੰਗ ਦੁਆਬਾ ਐਂਡ ਮਾਝਾ ਰੀਜਨਸ, ਈਵਨ ਫਰਮ ਹਰਿਆਣਾ ਐਂਡ ਰਾਜਸਥਾਨ ਟੂ ਪੇ ਹੋਮੇਜ टू द स्लेन सिंगर कि भाई असी श्रद्धांजलि देन आए हैं। और ये सारे दे नाल उन्होंने कहा कि भाई ये विजिटर्स आर सीन क्लिकिंग पिक्चर्स and making videos at the spot. Gurmeet Singh and his wife who had come from Sirsa, Haryana to pay tribute, उन्होंने ये कहा कि जी असी we listened to his songs, he was truly a shining star and legend, we have come here to pay tributes to him. So ਮੈਂ ਸਮਝਦਾ ਵੀ ਇੱਕ ਗੱਲ ਜਿਹੜੇ ਲੋਕ ਆਪਣੇ ਕੌਮ ਨਾਲ, ਆਪਣੀ ਸਟੇਟ ਨਾਲ, ਆਪਣੀ ਕੌਮ ਦੇ ਹਿੱਤਾਂ ਨਾਲ ਗੱਦਾਰੀ ਕਰਦੇ ਨੇ, ਬਿਲਕੁਲ ਜਿੱਥੇ ਇੱਕ ਗੱਲ ਪੰਜਾਬੀਆਂ ਦੀ ਇਨ ਜਨਰਲ ਔਰ ਸਿੱਖਾਂ ਦੀ ਇਨ ਪਾਰਟਿਕੂਲਰ ਹੈ ਕਿ ਜਿਨ੍ਹਾਂ ਨੇ ਕੁਰਬਾਨੀ ਕੀਤੀ, ਜਿਨ੍ਹਾਂ ਨੇ ਕਦੇ ਕੋਈ ਅਹਿਸਾਨ ਕੀਤਾ, ਅਸੀਂ ਉਹਨਾਂ ਨੂੰ ਵੀ ਭੁੱਲਦੇ, ਪਰ ਜਿਹੜੇ ਗੱਦਾਰ ਟ੍ਰੇਟਰ ਭਾਵੇਂ ਵੱਡੇ ਵੱਡੇ ਕਿਲੇ ਵੀ, ਕਿਲਿਆਂ ਵਰਗੀਆਂ ਉਹਨਾਂ ਦੀਆਂ ਹਵੇਲੀਆਂ ਸੀ, ਉਹਨਾਂ ਨੂੰ ਵੀ ਲੰਘਦਿਆਂ ਜਿਹੜਾ ਇੱਕ ਗਰੀਬ ਕਿਰਤੀ ਬੰਦਾ ਹੈ
ਉਹ ਕਹਿੰਦਾ ਸੀ ਜੀ ਆ ਸਾਡੇ ਸਰਦਾਰ ਵੱਜਦੇ ਨੇ, ਇਹ ਹੈ ਅੰਗਰੇਜ਼ਾਂ ਦੇ ਕੁੱਤੇ ਸੀ ਹੈਂ। ਉਹਨਾਂ ਨੂੰ ਇੰਨਾ ਕੁ ਕਹਿ ਕੇ ਉਹ ਕਹਿੰਦਾ ਜੀ ਹੁਣ ਕੀ ਜੀ, ਕਹਿੰਦੇ ਅੱਧੇ ਕੁ ਫੀਮ ਖਾ ਕੇ ਮਰ ਗਏ, ਅੱਧੇ ਕੁ ਵੈਸੇ ਨਾ ਔਲਾਦ ਨੇ, ਤੇ ਹੁਣ ਤਾਂ ਉਹਨਾਂ ਦੇ ਭੰਗ ਭੁੱਜਦੀ ਹੈ ਤੇ ਦੂਜੇ ਤੇ ਆਮ। ਸੋ ਮਤਲਬ ਇਹ ਹੈ ਵੀ ਜਿੱਥੇ ਉਹਨਾਂ ਨੇ ਆਪਣੇ ਹੀਰੋਆਂ ਨੂੰ, ਨਾਇਕਾਂ ਨੂੰ ਕਦੇ ਨਹੀਂ ਭੁੱਲਿਆ, ਉੱਥੇ ਟ੍ਰੇਟਰਸ ਨੂੰ ਨਹੀਂ ਭੁੱਲੇ। ਮੈਂ ਘੜੀ ਵੱਲ ਦੇਖ ਰਿਹਾ ਤੇ ਅੱਜ ਮੈਂ ਆਪਣੇ ਉਹਨਾਂ ਵਿਊਅਰਸ ਤੋਂ ਮਾਫੀ ਚਾਹੁੰਦਾ ਜਿਨ੍ਹਾਂ ਨੂੰ ਅਸੀਂ ਰੂਹਾਨੀ ਵਿਚਾਰ ਜਿਹੜੇ ਨੇ ਉਹ ਨਹੀਂ ਸੁਣਾ ਪਾਵਾਂਗੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮਰਨ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।